ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। TV 84 ਦੇ ਸਾਰੇ ਦਰਸ਼ਕ ਤੇ ਸਰੋਤੇ ਜਿਹੜੇ ਇਸ ਵਕਤ ਸਾਡੇ ਨਾਲ ਨਾਰਥ ਅਮਰੀਕਾ ਦੇ ਵਿੱਚੋਂ ਜੁੜੇ ਆ ਜਾਂ ਫਿਰ ਸੋਸ਼ਲ ਮੀਡੀਆ ਤੇ ਸਾਨੂੰ ਦੁਨੀਆ ਭਰ ਦੇ ਵਿੱਚ ਦੇਖ ਰਹੇ ਆ, ਮੈਂ ਅਮਰਵੀਰ ਸਿੰਘ ਅੱਜ TV 84 ਦੇ ਸੱਚੋ ਸੱਚ ਪ੍ਰੋਗਰਾਮ ਦੇ ਵਿੱਚ ਆਪ ਸਭ ਦਾ ਤਹਿ ਦਿਲੋਂ ਸਵਾਗਤ ਕਰਦਾ। ਵਿਊਅਰਸ, ਅੱਜ ਅਸੀਂ 8 ਅਕਤੂਬਰ 2024 ਤੇ 24 ਅੱਸੂ ਨਾਨਕਸ਼ਾਹੀ ਸੰਮਤ 556 ਦੇ ਦਿਨ ਵਿਚਾਰ ਚਰਚਾ ਕਰਨ ਜਾ ਰਹੇ ਹਾਂ। ਅੱਜ ਦੀਆਂ ਜਿਹੜੀਆਂ ਅਹਿਮ ਘਟਨਾਵਾਂ ਨੇ, ਅਹਿਮ ਖਬਰਾਂ ਨੇ, ਉਹਨਾਂ ਦੇ ਉੱਤੇ ਵਿਚਾਰ ਚਰਚਾ ਦੇ ਲਈ ਮੇਰੇ ਨਾਲ ਸਾਡੇ TV 84 ਦੇ ਕੋਰਸਪੋਂਡੈਂਟ ਸਰਦਾਰ ਸੁਖਵਿੰਦਰ ਸਿੰਘ ਇਸ ਵਕਤ ਟੋਰਾਂਟੋ ਤੋਂ ਜੁੜੇ ਹੋਏ ਆ। ਆਓ ਉਹਨਾਂ ਨਾਲ ਮਿਲ ਕੇ ਅੱਜ ਦੇ ਪ੍ਰੋਗਰਾਮ ਦੀ ਸ਼ੁਰੂਆਤ ਕਰਦੇ ਹਾਂ। ਸੁਖਵਿੰਦਰ ਸਿੰਘ ਜੀ, ਸਵਾਗਤ ਹੈ ਤੁਹਾਡਾ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ। ਸੁਖਵਿੰਦਰ ਸਿੰਘ ਜੀ, ਸ਼ੁਰੂਆਤ ਕਰੀਏ ਅੱਜ ਦੀਆਂ। ਮਤਲਬ ਜਦੋਂ ਅਸੀਂ ਅਹਿਮ ਖਬਰਾਂ ਦੇਖ ਰਹੇ ਹਾਂ ਤੇ ਪੰਜਾਬ ਦੇ ਨਾਲ ਲੱਗਦੇ ਜਿਹੜੇ ਦੋ ਅਹਿਮ ਸੂਬੇ ਨੇ ਹਰਿਆਣਾ ਤੇ ਜੰਮੂ ਕਸ਼ਮੀਰ, ਦੋਹਾਂ ਦੇ ਵਿੱਚ ਚੋਣਾਂ ਹੋਈਆਂ ਨੇ ਪਿਛਲੇ ਦਿਨਾਂ ਦੇ ਵਿੱਚ, ਪਿਛਲੇ ਹਫ਼ਤਿਆਂ ਦੇ ਵਿੱਚ, ਤੇ ਉਹਦੇ ਰਿਜ਼ਲਟਸ ਅੱਜ ਸਾਡੇ ਸਾਹਮਣੇ ਆਏ ਆ। ਇਸੇ ਤੋਂ ਅਸੀਂ ਅੱਜ ਦੇ ਸ਼ੋਅ ਦੀ ਸ਼ੁਰੂਆਤ ਕਰਦੇ ਹਾਂ ਵੀ ਜਿਹੜੇ ਇਹ ਰਿਜ਼ਲਟਸ ਨੇ ਇਹ ਕੀ ਇੰਡੀਕੇਟ ਕਰਦੇ ਆ। ਹਾਲਾਂਕਿ ਜਿਹੜੀਆਂ ਡੀਟੇਲਸ ਨੇ ਇਹਨਾਂ ਦੀਆਂ ਉਹ ਸਾਰੇ ਮੀਡੀਆ ਦੇ ਵਿੱਚ, ਸੋਸ਼ਲ ਮੀਡੀਆ ਦੇ ਉੱਤੇ ਉਹ ਹੋ ਰਹੀਆਂ ਨੇ, ਪਰ ਮੈਂ ਫਿਰ ਵੀ ਥੋੜ੍ਹਾ ਜਿਹਾ ਸਾਡੇ ਦਰਸ਼ਕਾਂ ਦੇ ਲਈ ਮੈਂ ਦੱਸ ਦੇਣਾ ਚਾਹੁੰਦਾ ਹਾਂ ਵੀ ਜੰਮੂ ਕਸ਼ਮੀਰ ਦੇ ਵਿੱਚ ਜੇ ਅਸੀਂ ਗੱਲ ਕਰਨੀ ਹੋਵੇ ਤੇ ਉੱਥੇ ਜਿਹੜਾ ਨੈਸ਼ਨਲ ਕਾਨਫਰੰਸ ਤੇ ਕਾਂਗਰਸ ਦਾ ਅਲਾਇੰਸ ਹੈ ਉਹ ਸਰਕਾਰ ਬਣਾਉਣ ਜਾ ਰਿਹਾ ਹੈ ਤੇ ਜਿਹੜੇ ਉਮਰ ਅਬਦੁੱਲਾ ਨੇ ਉਹ ਉੱਥੋਂ ਦੇ ਮੁੱਖ ਮੰਤਰੀ ਹੋਣਗੇ। ਉਹਦੇ ਵਿੱਚ ਨੈਸ਼ਨਲ ਕਾਨਫਰੰਸ ਨੂੰ 42 ਸੀਟਾਂ ਹਾਸਲ ਹੋਈਆਂ ਨੇ ਤੇ BJP ਨੂੰ ਜੇ ਜੰਮੂ ਕਸ਼ਮੀਰ ਓਵਰਆਲ ਪੂਰੇ ਸੂਬੇ ਦੀ ਗੱਲ ਕਰਨੀ ਹੋਵੇ 29 ਸੀਟਾਂ ਹਾਸਲ ਹੋਈਆਂ ਨੇ, ਜਿੱਤੀਆਂ ਨੇ। ਕਾਂਗਰਸ ਨੂੰ 6, ਇੰਡੀਪੈਂਡੈਂਟ 7, PDP ਜਿਹੜੇ ਮਹਿਬੂਬਾ ਮੁਫਤੀ ਜਿਨ੍ਹਾਂ ਨੇ ਪਹਿਲਾਂ ਪਿਛਲੀ ਸਰਕਾਰ ਭਾਜਪਾ ਦੇ ਨਾਲ ਰਲ ਕੇ ਬਣਾਈ ਸੀ, ਉਹਨਾਂ ਦਾ ਵੋਟ ਪਰਸੈਂਟੇਜ ਵੀ ਤੇ ਸੀਟਾਂ ਵੀ ਉਹ ਕਾਫੀ ਘਟੀਆਂ ਨੇ, ਉਹਨਾਂ ਨੂੰ ਸਿਰਫ 4 ਸੀਟਾਂ ਮਿਲੀਆਂ ਨੇ। ਤੇ ਆਮ ਆਦਮੀ ਪਾਰਟੀ ਨੇ ਵੀ ਇਸ ਵਾਰ ਪਹਿਲੀ ਵਾਰ ਜਿਹੜਾ ਹੈ ਜੰਮੂ ਕਸ਼ਮੀਰ ਦੇ ਵਿੱਚ ਆਪਣਾ ਖਾਤਾ ਖੋਲ੍ਹਦਿਆਂ 1 ਸੀਟ ਹਾਸਲ ਕੀਤੀ ਹੈ। ਸੋ ਇੰਡੀਅਨ ਨੈਸ਼ਨਲ ਕਾਂਗਰਸ ਤੇ ਨੈਸ਼ਨਲ ਕਾਨਫਰੰਸ ਦੇ ਅਲਾਇੰਸ ਨੂੰ 49 ਸੀਟਾਂ ਤੇ ਭਾਜਪਾ ਨੂੰ ਜਿਹੜੀਆਂ ਨੇ ਉਹ 29 ਸੀਟਾਂ ਉਹਨਾਂ ਦੇ ਉਹਦੇ 'ਚ ਹਾਸਲ ਹੋਈਆਂ ਨੇ। ਸੋ ਇਹ ਜੰਮੂ ਕਸ਼ਮੀਰ ਦੀ ਓਵਰਆਲ ਸਿਚੁਏਸ਼ਨ ਹੈਗੀ ਹੈ। ਇੱਦਾਂ ਹੀ ਹਰਿਆਣੇ ਦੀ ਉਹ ਹੈ। ਹਰਿਆਣੇ ਦੇ ਵਿੱਚ ਤੇ ਮੈਜੋਰਿਟੀ, ਹਾਲਾਂਕਿ ਜਿਹੜੀਆਂ ਪਹਿਲਾਂ ਕਿਆਸਰਾਈਆਂ ਲਾਈਆਂ ਜਾ ਰਹੀਆਂ ਸੀ, ਐਗਜ਼ਿਟ ਪੋਲ ਸੀ, ਜਾਂ ਜਿਵੇਂ ਮੀਡੀਆ ਦੇ ਵਿੱਚ ਨਜ਼ਰ ਆ ਰਿਹਾ ਸੀ, ਦੱਸਿਆ ਜਾ ਰਿਹਾ ਸੀ ਕਿ ਹਰਿਆਣੇ ਦੇ ਵਿੱਚ ਬੜਾ ਵੱਡਾ ਐਂਟੀ ਇਨਕੰਬੈਂਸੀ ਫੈਕਟਰ ਦੇਖਣ ਨੂੰ ਮਿਲ ਰਿਹਾ ਤੇ ਲਾਈਕਲੀ ਭਾਜਪਾ ਦੀ ਸਰਕਾਰ ਨਹੀਂ ਆਉਣੀ। ਉੱਥੇ ਵੀ ਕਾਂਗਰਸ ਨੂੰ ਬੜ੍ਹਤ ਜਿਹੜੀ ਹੈ ਦੱਸੀ ਜਾ ਰਹੀ ਸੀ, ਪਰ ਸਾਰਿਆਂ ਦਾ ਉਸ ਰੁਝਾਨ ਦੇ ਉਲਟ ਜਾਂਦਿਆਂ ਹੋਇਆਂ ਜਿਹੜੀ ਭਾਜਪਾ ਹੈਗੀ ਹੈ ਉਹ ਤੀਜੀ ਵਾਰ ਲਗਾਤਾਰ ਹੁਣ ਹਰਿਆਣੇ ਦੇ ਵਿੱਚ ਸਰਕਾਰ ਬਣਾਉਣ ਜਾ ਰਹੀ ਹੈ। ਨਾਇਬ ਸਿੰਘ ਸੈਣੀ ਜਿਨ੍ਹਾਂ ਨੂੰ 6 ਮਹੀਨੇ ਪਹਿਲਾਂ ਮੁੱਖ ਮੰਤਰੀ ਮਨੋਹਰ ਲਾਲ ਖੱਟਰ ਨੂੰ ਰਿਪਲੇਸ ਕਰਦਿਆਂ ਹੋਇਆਂ ਮੁੱਖ ਮੰਤਰੀ ਥਾਪਿਆ ਗਿਆ ਸੀ, ਉਹੀ ਮੋਸਟ ਲਾਈਕਲੀ ਹੁਣ ਹਰਿਆਣਾ ਦੇ ਮੁੱਖ ਮੰਤਰੀ ਹੋਣਗੇ ਆਉਣ ਵਾਲੇ ਸਮੇਂ 'ਚ। ਹਰਿਆਣੇ ਦੇ ਵਿੱਚ ਭਾਜਪਾ ਨੂੰ 48 ਸੀਟਾਂ, ਕਾਂਗਰਸ ਨੂੰ 37 ਤੇ INLD ਨੂੰ 2 ਤੇ ਇੰਡੀਪੈਂਡੈਂਟ ਜਿਹੜੇ ਆ 3 ਜਿਹੜੀਆਂ ਸੀਟਾਂ ਨੇ ਉਹ ਹਾਸਲ ਹੋਈਆਂ ਨੇ। ਸੋ ਇੱਥੇ ਭਾਜਪਾ ਦੀ ਜਿਹੜੀ ਸਿੱਧੀ ਮੈਜੋਰਿਟੀ ਹੈਗੀ ਹੈ ਉਹ ਦੇਖਣ ਨੂੰ ਮਿਲ ਰਹੀ ਹੈ। ਸੋ ਸੁਖਵਿੰਦਰ ਸਿੰਘ ਜੀ, ਸ਼ੁਰੂਆਤ ਅਸੀਂ ਇਸੇ ਤੋਂ ਕਰੀਏ ਵੀ ਜਿਹੜੇ ਇਹ ਚੋਣ ਨਤੀਜੇ ਹੈਗੇ ਆ ਇਹਨਾਂ ਨੂੰ ਥੋੜ੍ਹਾ ਜਿਹਾ ਐਨਾਲਾਈਜ਼ ਕਰੀਏ, ਡੀਟੇਲ ਦੇ ਵਿੱਚ ਜਾਂਦੇ ਹਾਂ ਵੀ ਕਿਆਸਰਾਈਆਂ ਕਿਵੇਂ ਦੀਆਂ ਸੀ, ਟ੍ਰੈਂਡ ਕਿਵੇਂ ਦੇ ਸੀ, ਤੇ ਜਿਹੜੇ ਇਹ ਰਿਜ਼ਲਟ ਨੇ ਇਹ ਸਾਨੂੰ ਕੀ ਦੱਸ ਰਹੇ ਨੇ ਜਦੋਂ ਅਸੀਂ ਇਸ ਵਕਤ ਸਾਡੇ ਲਈ ਇਸ ਕਰਕੇ ਵੀ ਅਹਿਮ ਆ ਕਿਉਂਕਿ ਦੋਵੇਂ ਸੂਬੇ ਪੰਜਾਬ ਦੇ ਨਾਲ ਲੱਗਦੇ ਨੇ। ਕਿਵੇਂ ਦੇਖਿਆ ਜਾਵੇ? ਬਿਲਕੁਲ ਅਮਰਵੀਰ ਸਿੰਘ ਜੀ, ਅਸੀਂ 1 ਬਾਏ 1 ਕਰਕੇ ਜੇ ਦੋਵਾਂ ਦਾ ਐਨਾਲਿਸਿਸ ਕਰੀਏ ਜੀ ਤਾਂ ਹੁਣ ਤੱਕ ਜਿਹੜੇ ਅੰਕੜੇ ਸਾਹਮਣੇ ਆਏ ਆ, ਕਿਉਂਕਿ ਮਤਲਬ ਬੜਾ ਡੀਪ ਹਜੇ ਜਿਹੜੇ ਸਾਰੇ ਫਿਗਰਸ ਨੇ ਉਹਨਾਂ 'ਚ ਨਹੀਂ ਗਏ ਆ ਅਸੀਂ, ਪਰ ਜਿਹੜੇ ਇੱਕ ਮੋਟੇ ਫਿਗਰਸ ਨਜ਼ਰ ਆ ਰਹੇ ਆ ਤਾਂ ਉਹਦੇ 'ਚ ਇਹ ਆ ਕਿ ਜੇ ਜੰਮੂ ਕਸ਼ਮੀਰ ਦੀ ਗੱਲ ਕਰੀਏ ਤਾਂ ਜੰਮੂ ਕਸ਼ਮੀਰ ਦੇ ਵਿੱਚ ਜਿਹੜੀ ਮਤਲਬ ਇਸ ਵਾਰ ਵੀ ਜਿਹੜਾ ਟੋਟਲ ਡਿਵੀਜ਼ਨ ਆ ਜੰਮੂ ਖੇਤਰ ਦੀ ਤੇ ਕਸ਼ਮੀਰ ਖੇਤਰ ਦੀ ਉਹ ਸਾਫ਼ ਸਪਸ਼ਟ ਨਜ਼ਰ ਆਈ ਆ ਇਹਨਾਂ ਚੋਣਾਂ ਦੇ ਵਿੱਚ ਵੀ। ਤੇ ਜਿੱਥੇ ਜਿਹੜਾ ਕਸ਼ਮੀਰ ਖੇਤਰ ਆ ਉਹਦੇ ਵਿੱਚ ਜਿਹੜੀ ਨੈਸ਼ਨਲ ਕਾਨਫਰੰਸ ਆ ਉਹ ਸਭ ਤੋਂ ਵੱਡੀ ਪਾਰਟੀ ਬਣ ਕੇ ਉੱਭਰੀ ਆ। ਉਸੇ ਤਰ੍ਹਾਂ ਜਿਹੜਾ ਜੰਮੂ ਰੀਜਨ ਆ ਉਹਦੇ ਵਿੱਚ ਜਿਹੜੀ BJP ਆ ਉਹ ਸਭ ਤੋਂ ਵੱਡੀ ਪਾਰਟੀ ਬਣ ਕੇ ਸਾਹਮਣੇ ਆਈ ਆ। ਤੇ ਤੁਸੀਂ ਗਿਣਤੀ ਸੀਟਾਂ ਦੀ ਦੱਸ ਹੀ ਦਿੱਤੀ ਹੈ ਦਰਸ਼ਕਾਂ ਨੂੰ, ਪਰ ਜੇ ਹੁਣ ਅਸੀਂ ਇਹ ਦੇਖੀਏ ਕਿ ਜੰਮੂ ਦੇ ਵਿੱਚ ਵੀ ਜਿਹੜਾ ਮਤਲਬ ਸੈਟਬੈਕ ਆ ਉਹ ਕਾਂਗਰਸ ਨੂੰ ਬਹੁਤ ਵੱਡਾ ਲੱਗਿਆ ਜੀ, ਕਿਉਂਕਿ ਕਾਂਗਰਸ ਜਿਹੜੀ ਆ
ਉਹ ਮਤਲਬ ਜੰਮੂ ਦਾ ਜਿਹੜਾ ਹਿੰਦੂ ਡੋਮੀਨੇਟਡ ਏਰੀਆ ਆ, ਜਿੱਥੇ ਇਸ ਵਾਰ ਇਹ ਕਿਆਸ ਰਹੀਆਂ ਲਗਾਈਆਂ ਜਾ ਰਹੀਆਂ ਸੀ ਚੋਣਾਂ ਤੋਂ ਪਹਿਲਾਂ ਕਿ ਜਿਹੜੀ ਬੀਜੇਪੀ ਸਰਕਾਰ ਦੀ ਪਾਲਿਸੀ ਰਹੀ ਆ ਧਾਰਾ 370 ਤੋੜਨ ਤੋਂ ਬਾਅਦ, ਕਿ ਉਹਦੇ ਖਿਲਾਫ ਕਸ਼ਮੀਰ ਦੇ ਵਿੱਚ ਤਾਂ ਰੋਹ ਜਿਹੜਾ ਆ ਆਪਣੀ ਆਈਡੈਂਟੀਟੀ ਨੂੰ ਲੈ ਕੇ, ਜਿਹੜੀ ਕਸ਼ਮੀਰ ਵੈਲੀ ਦੀ ਪੋਪੂਲੇਸ਼ਨ ਆ ਮੈਜੋਰਿਟੀ ਮੁਸਲਿਮ ਉਹਨਾਂ ਦੇ ਅੰਦਰ ਹੈ, ਪਰ ਉਸ ਤੋਂ ਇਲਾਵਾ ਜੰਮੂ ਰੀਜਨ ਦੇ ਵਿੱਚ ਵੀ ਜਿਹੜੇ ਹਿੰਦੂ ਵੀ ਨੇ ਉਹ ਵੀ ਇਸ ਫੈਸਲੇ ਤੋਂ ਖੁਸ਼ ਨਹੀਂ ਆ। ਤੇ ਉਹਨਾਂ ਦੇ ਅੰਦਰ ਕਿਉਂਕਿ ਜਿਹੜਾ ਇਹ ਤੋਖਲਾ ਆ ਕਿ ਬਾਹਰੀ ਲੋਕ ਆ ਰਹੇ ਨੇ ਜੰਮੂ ਦੇ ਵਿੱਚ, ਉਹਨਾਂ ਦੇ ਕਲਚਰ ਦੇ ਲਈ ਖਤਰਾ ਆ, ਉਹਨਾਂ ਦੀਆਂ ਜਿਹੜੀਆਂ ਜੋਬ ਓਪਰਚੁਨਿਟੀਜ਼ ਸੀ ਉਹਨਾਂ ਦੇ ਲਈ ਖਤਰਾ ਆ, ਜਾਂ ਇਸ ਤਰ੍ਹਾਂ ਤਰੀਕੇ ਦੀਆਂ ਜਿਹੜੀਆਂ ਗੱਲਾਂ ਹੋ ਰਹੀਆਂ ਸੀ। ਤੇ ਦੂਜਾ ਇਹ ਸੀ ਕਿ ਲੋਕ ਜਿਹੜੇ ਆ, ਕਿਉਂਕਿ ਸਰਕਾਰ, ਅਸੀਂ ਲੋਕ ਸਭਾ ਚੋਣਾਂ 'ਚ ਵੀ ਦੇਖਿਆ ਸੀ ਕਿ ਐਂਟੀ ਇਨਕੰਬੈਂਸੀ ਨਜ਼ਰ ਆਈ ਸੀ ਮੋਦੀ ਗਵਰਨਮੈਂਟ ਦੇ ਖਿਲਾਫ, ਤੇ ਇਸੇ ਕਰਕੇ ਪੂਰਨ ਬਹੁਮਤ ਉਹ ਨਹੀਂ ਹਾਸਲ ਕਰ ਸਕੇ ਸੀ। ਪਰ ਇਹ ਸਾਰਾ ਕੁਝ ਮਿਲਾ ਕੇ ਕਿਹਾ ਜਾ ਰਿਹਾ ਸੀ ਕਿ ਜਿਹੜਾ ਨੈਸ਼ਨਲ ਕਾਨਫਰੰਸ ਆ ਉਹ ਜਿੱਥੇ ਕਸ਼ਮੀਰ ਦੇ ਵਿੱਚ ਵੱਧ ਸੀਟਾਂ ਲੈ ਕੇ ਜਾਊਗੀ, ਜਿਹੜੀ ਉਹ ਲੈ ਕੇ ਵੀ ਗਏ ਨੇ, ਪਰ ਜੰਮੂ ਦੇ ਵਿੱਚ ਇਹ ਸੀ ਕਿ ਜਿਹੜੀ ਕਾਂਗਰਸ ਆ ਉਹ ਬੀਜੇਪੀ ਨੂੰ ਇਸ ਵਾਰ ਮਾਤ ਦੇ ਸਕਦੀ ਆ। ਇਹ ਕਿਆਸ ਰਾਈਆਂ ਲਗਾਈਆਂ ਜਾ ਰਹੀਆਂ ਸੀ, ਪਰ ਚੋਣ ਨਤੀਜਿਆਂ ਨੇ ਇੱਕ ਵਾਰ ਫੇਰ ਸਪਸ਼ਟ ਕੀਤਾ ਕਿ ਜਿਹੜੀ ਹਿੰਦੂ, ਕਿਉਂਕਿ ਜਿਹੜਾ ਕਸ਼ਮੀਰੀ ਮੁਸਲਿਮ ਆ ਉਹਦੇ ਅੰਦਰ ਕਾਂਗਰਸ ਦੀ ਕਦੇ ਵੀ ਉਹੋ ਜੀ ਥਾਂ ਨਹੀਂ ਰਹੀ, ਪਰ ਜਿਹੜੀ ਇੰਡੀਆ ਦੀ ਹਿੰਦੂ ਪੋਪੂਲੇਸ਼ਨ ਹੈਗੀ ਆ ਵੀ ਉਹ ਉਹਨਾਂ ਦੇ ਵਿੱਚ ਜਿਹੜਾ ਕਾਂਗਰਸ ਆ ਆਪਣਾ ਬਿਲਕੁਲ ਆਧਾਰ ਗਵਾ ਚੁੱਕੀ ਆ, ਜੋ ਕਿ ਜੰਮੂ ਖੇਤਰ ਦੇ ਵਿੱਚ ਇਸ ਵਾਰ ਚੋਣ ਨਤੀਜਿਆਂ ਦੇ ਨਾਲ ਸਪਸ਼ਟ ਨਜ਼ਰ ਆ ਰਿਹਾ ਕਿ ਭਾਵੇਂ ਭਾਜਪਾ ਦੀਆਂ ਪਾਲਿਸੀਜ਼ ਜਿਹੜੀਆਂ ਆ ਉਹ ਲੋਕਾਂ ਦੇ ਲਈ, ਚਾਹੇ ਐਮਪਲੋਇਮੈਂਟ ਦੀ ਗੱਲ ਕਰਨੀ ਹੋਵੇ, ਚਾਹੇ ਹੋਰ ਜਿਹੜੇ ਮਸਲੇ ਡਿਵੈਲਪਮੈਂਟ ਨਾਲ ਜੁੜੇ ਆ, ਉਹਨਾਂ ਦੇ ਵਿੱਚ ਕੋਈ ਜ਼ਿਆਦਾ ਲੋਕਾਂ ਨੂੰ ਆਊਟਪੁੱਟ ਨਹੀਂ ਦੇ ਸਕੀ ਆ। ਪਰ ਜਿਹੜੀ ਬੀਜੇਪੀ ਆ ਉਹਨੇ ਸਾਰੀ ਆਪਣੀ ਇਲੈਕਸ਼ਨ ਕੈਂਪੇਨ ਇਸੇ ਗੱਲ ਤੇ ਫੋਕਸ ਰੱਖੀ ਕਿ ਜਿਹੜਾ ਉਹਦਾ ਐਂਟੀ ਕਸ਼ਮੀਰੀਅਤ ਜਿਹੜਾ ਨੈਰੇਟਿਵ ਆ, ਕਿ ਜਿਹਦੇ ਚ ਉਹਨਾਂ ਨੇ ਇਸ ਗੱਲ ਨੂੰ ਪ੍ਰਚਾਰਿਆ ਕਿ ਅਸੀਂ ਧਾਰਾ 370 ਤੋੜ ਕੇ ਤੇ ਇੱਥੇ ਜਿਹੜਾ ਜਿਹਨੂੰ ਟੈਰਰਿਜ਼ਮ ਕਹਿੰਦੇ ਆ, ਮਿਲੀਟੈਂਸੀ ਨੂੰ, ਕਿ ਅਸੀਂ ਉਹਨੂੰ ਨੱਥ ਪਾਈ ਆ, ਅਸੀਂ ਜਿਹੜਾ ਕਸ਼ਮੀਰ ਦੀ ਸੈਪਰੇਟਿਜ਼ਮ ਦੀ ਮੂਵਮੈਂਟ ਆ ਉਹਨੂੰ ਸਨੱਬ ਕੀਤਾ। ਤੇ ਨਾਲ ਜਿਹੜਾ ਉਹਨਾਂ ਦਾ ਕਾਂਗਰਸ ਦੇ ਉੱਤੇ ਵੀ ਵਾਰ ਸੀ ਉਹ ਇਹੀ ਸੀ ਕਿ ਜੇ ਕਾਂਗਰਸ ਸੱਤਾ ਚਾਹੁੰਦੀ ਆ ਤਾਂ ਉਹ 370 ਦੁਬਾਰਾ ਲੈ ਕੇ ਆਉਣ ਦੀ ਗੱਲ ਕਰ ਰਹੀ ਆ, ਤੇ ਜਿਹੜੇ ਕਸ਼ਮੀਰੀ ਐਕਟਿਵਿਸਟ ਜਿਨ੍ਹਾਂ ਨੂੰ ਟੈਰਰਿਸਟ ਕਹਿ ਕੇ ਬੀਜੇਪੀ ਨੇ ਜੇਲ੍ਹਾਂ 'ਚ ਸੁੱਟਿਆ ਆ, ਕਿ ਉਹਨਾਂ ਨੂੰ ਉਹ ਬਾਹਰ ਕੱਢਣ ਦੀ ਗੱਲ ਕਰ ਰਹੇ ਆ। ਤਾਂ ਅਲਟੀਮੇਟਲੀ ਜਿਹੜੀ ਜੰਮੂ ਦੀ ਹਿੰਦੂ ਪੋਪੂਲੇਸ਼ਨ ਆ ਉਹਦਾ ਜਿਹੜਾ ਮੈਜੋਰਿਟੀ ਹਿੱਸਾ ਆ, ਉਹਨੇ ਆਪਣੀਆਂ ਨੌਕਰੀਆਂ, ਆਪਣੇ ਵਿਕਾਸ, ਜਾਂ ਜਿਹੜਾ ਹੋਰ ਜਿਹੜਾ ਅਸੀਂ ਕਹਿ ਸਕਦੇ ਆ ਵੀ ਜਿਹੜੇ ਫੈਕਟਰਸ ਹੁੰਦੇ ਆ ਜਿਹੜੇ ਬੰਦੇ ਨੂੰ ਆਮ ਜ਼ਿੰਦਗੀ ਦੇ ਵਿੱਚ ਜਿਹੜੀਆਂ ਲੋੜਾਂ ਹੁੰਦੀਆਂ ਨੇ ਵੀ ਉਹਨਾਂ ਨੂੰ ਦਰਕਿਨਾਰ ਕਰਦਿਆਂ ਜੰਮੂ ਦੀ ਹਿੰਦੀ ਪੋਪੂਲੇਸ਼ਨ ਹੈ ਐਂਟੀ ਕਸ਼ਮੀਰੀ ਮੁਸਲਿਮ ਜਿਹੜੀ ਅਪਰੋਚ ਆ ਬੀਜੇਪੀ ਦੀ, ਉਹਨੂੰ ਉਤਸ਼ਾਹਿਤ ਕੀਤਾ, ਉਹਨੂੰ ਅਸੈਪਟ ਕੀਤਾ। ਤੇ ਇਹ ਇੱਕ ਇੰਡੀਕੇਸ਼ਨ ਵੀ ਆ ਵੀ ਜਿਹੜਾ ਦੱਸਦਾ ਆ ਕਿ ਜਿਹੜਾ ਇਸ ਸਮੇਂ ਜਿਹੜਾ ਹਿੰਦੂ ਨੈਸ਼ਨਲਿਜ਼ਮ ਆ ਉਹ ਇੰਨਾ ਕੁ ਸਟਰੋਂਗ ਹੋ ਚੁੱਕਿਆ ਵੀ ਜਿਹੜੇ ਮਤਲਬ ਜਿਹੜੀ ਉਹ ਹਿੰਦੂ ਨੈਸ਼ਨਲਿਸਟ ਪੋਪੂਲੇਸ਼ਨ ਆ ਉਹਨਾਂ ਦੇ ਲਈ ਮਤਲਬ ਅੱਜ ਇਹ ਮਸਲਾ ਨਹੀਂ ਕਿ ਸਾਨੂੰ ਨੌਕਰੀਆਂ ਮਿਲਣ, ਸਾਨੂੰ ਰੁਜ਼ਗਾਰ ਮਿਲੇ, ਸਾਡਾ ਕੋਈ ਵਿਕਾਸ ਹੋਵੇ ਜਾਂ ਉਹਨਾਂ ਦੇ ਲਈ ਮਸਲਾ ਇਹੀ ਆ ਕਿ ਕਿਹੜਾ ਵੱਧ ਜਿਹੜਾ ਘੱਟ ਗਿਣਤੀਆਂ ਨੂੰ ਕੁੱਟ ਰਿਹਾ ਆ, ਘੱਟ ਗਿਣਤੀਆਂ ਤੇ ਜ਼ੁਲਮ ਕਰ ਰਿਹਾ ਆ, ਉਹਦੀ ਉਹ ਸਪੋਰਟ ਕਰਦੇ ਆ। ਪਰ ਅਨਫੋਰਚੂਨੇਟਲੀ ਇਹ ਜਿਹੜਾ ਬਿਹੇਵੀਅਰ ਆ ਹਿੰਦੂ ਨੈਸ਼ਨਲਿਸਟ ਪੋਪੂਲੇਸ਼ਨ ਦਾ ਇੰਡੀਆ ਦੀ ਦਾ, ਇਹ ਕੋਈ ਅੱਜ ਦਾ ਨਹੀਂ ਹੈ। ਲਗਾਤਾਰ ਅਸੀਂ ਦੇਖਿਆ ਵੀ ਉਹ ਇਸੇ ਤਰੀਕੇ ਦੇ ਨਾਲ ਜਿਹੜੇ ਆਪਣੇ ਲੀਡਰਸ ਆ ਉਹਨਾਂ ਨੂੰ ਚੁਣਦੇ ਆਏ ਆ, ਚਾਹੇ ਕਦੇ ਸਿੱਖਾਂ ਦੀ ਨਸਲਕੁਸ਼ੀ ਕਰਨ ਵਾਲਿਆਂ ਨੂੰ ਚੁਣਿਆ, ਚਾਹੇ ਕਦੇ ਮੁਸਲਮਾਨਾਂ ਦੀ ਨਸਲਕੁਸ਼ੀ ਕਰਨ ਵਾਲਿਆਂ ਨੂੰ ਚੁਣਿਆ, ਤਾਂ ਇਹੀ ਐਟੀਟਿਊਡ ਉਹਨਾਂ ਨੇ ਰਿਪੀਟ ਕੀਤਾ ਆ ਇਸ ਇਲੈਕਸ਼ਨ ਦੇ ਵਿੱਚ ਵੀ। ਤੇ ਜਿਹੜਾ ਜੇ ਅਸੀਂ ਵੈਲੀ ਦੀ ਗੱਲ ਕਰਨੀ ਹੋਵੇ, ਕਸ਼ਮੀਰ ਵੈਲੀ ਦੀ, ਤਾਂ ਉੱਥੇ ਨੈਸ਼ਨਲ ਕਾਨਫਰੰਸ ਜਿਹੜੀ ਆ ਉਹਦਾ 1% ਜਿਹੜਾ ਸਾਰੀ ਪਰਫਾਰਮੈਂਸ ਰਹੀ ਆ, ਤੇ ਉੱਥੋਂ ਹੀ ਉਹਨੂੰ ਜਿਹੜੀਆਂ ਨੇ ਉਹ ਸੀਟਾਂ ਵੱਡੀ ਗਿਣਤੀ 'ਚ ਆਈਆਂ ਨੇ। ਤੇ ਉਹਦੇ ਵਿੱਚ ਜਿਹੜਾ PDP ਆ ਉਹਦਾ ਗ੍ਰਾਫ ਕਾਫੀ ਲੋ ਗਿਆ ਆ, PDP ਨੂੰ ਸਿਰਫ 3 ਸੀਟਾਂ ਮਿਲੀਆਂ ਆ। ਤੇ ਇੱਥੋਂ ਤੱਕ ਕਿ PDP ਦੇ ਜਿਹੜੇ ਮਹਿਬੂਬਾ ਮੁਫਤੀ ਆ, ਭਾਵੇਂ ਆਪ ਚੋਣ ਨਹੀਂ ਸੀ ਲੜ ਰਹੇ ਪਰ ਉਹਨਾਂ ਦੀ ਬੇਟੀ ਚੋਣ ਲੜ ਰਹੀ ਸੀ, ਉਹ ਵੀ ਹਾਰ ਗਿਆ। ਤੇ ਆਈ ਥਿੰਕ ਜਿਹੜੇ ਮਹਿਬੂਬਾ ਮੁਫਤੀ ਦੇ ਅੰਕਲ ਨੇ ਉਹ ਜਿੱਥੋਂ ਚੋਣ ਲੜ ਰਹੇ ਸੀ ਉਹ ਵੀ ਹਾਰ ਗਿਆ। ਤਾਂ PDP ਦੇ ਲਈ ਕਾਫੀ ਮਾੜੇ ਜਿਹੜੇ ਨਤੀਜੇ ਰਹੇ ਆ ਇਹਨਾਂ ਚੋਣਾਂ ਦੇ। ਪਰ ਨੈਸ਼ਨਲ ਕਾਨਫਰੰਸ ਜਿਹੜੀ ਆ ਉਹ ਇਸ ਵਾਰ ਕਾਫੀ ਸਟਰੋਂਗ ਨਜ਼ਰ ਆਈ ਆ ਕਸ਼ਮੀਰ ਵੈਲੀ ਦੇ ਵਿੱਚ। ਤੇ ਜੰਮੂ ਦੇ ਵਿੱਚ ਟੋਟਲੀ ਜਿਹੜਾ ਆ ਬੀਜੇਪੀ ਨੇ ਵੀ ਅਸੀਂ ਕਹਿ ਸਕਦੇ ਹਾਂ ਕਿ ਸਫਾਇਆ ਕੀਤਾ ਕਾਂਗਰਸ ਦਾ,
ਤੇ ਕਾਂਗਰਸ ਜਿਹੜੀ ਆ ਜਦੋਂ ਕਿ ਆ ਹੁਣ ਇਸ ਵਾਰ ਲੋਕ ਸਭਾ ਇਲੈਕਸ਼ਨਸ ਤੋਂ ਬਾਅਦ ਇਹ ਦਾਅਵਾ ਕੀਤਾ ਜਾ ਰਿਹਾ ਸੀ ਕਿ ਕਾਂਗਰਸ ਜਿਹੜੀ ਆ ਉਹ ਦੁਬਾਰਾ ਆਪਣੀ ਸਟਰੈਂਥ ਨੂੰ ਰੀਗੇਨ ਕਰ ਰਹੀ ਆ, ਪਰ ਮਤਲਬ ਇਸ ਵਾਰ ਦੀ ਜਿਹੜੇ ਚੋਣ ਨਤੀਜੇ ਆ ਉਹ ਇੰਡੀਕੇਟ ਕਰ ਰਹੇ ਆ ਕਿ ਕਾਂਗਰਸ ਜਿਹੜੀ ਆ ਉਹਦੇ ਚ ਲੋਕਾਂ ਦਾ ਖਾਸ ਤੌਰ ਤੇ ਜਿਹੜੀ ਹਿੰਦੂ ਪੋਪੂਲੇਸ਼ਨ ਆ ਮਤਲਬ ਉਹਦੇ ਲਈ ਕਾਂਗਰਸ ਜਿਹੜੀ ਆ ਬੀਜੇਪੀ ਦਾ ਬਦਲ ਨਹੀਂ ਬਣ ਰਹੀ ਹੈ ਜੀ। ਤੇ ਦੂਜੇ ਪਾਸੇ ਜੇ ਇਹਦੇ ਨਾਲ ਹਰਿਆਣੇ ਦੀ ਗੱਲ ਵੀ ਕਰਨੀ ਹੋਵੇ ਤਾਂ ਹਰਿਆਣੇ ਦੇ ਵਿੱਚ ਵੀ ਜਿਹੜਾ ਸਾਰਾ ਕਾਂਗਰਸ ਦਾ ਗਠਜੋੜ ਗਰੁੱਪ ਹੈਗਾ ਸੀ ਉਹਨਾਂ ਨੂੰ 36 ਜਿਹੜੀਆਂ ਨੇ ਸੀਟਾਂ ਮਿਲੀਆਂ ਆ। ਬੀਜੇਪੀ ਜਿਹੜੀ ਆ ਉਹ ਤੀਜੀ ਵਾਰ ਸਰਕਾਰ ਬਣਾ ਰਹੀ ਆ 49 ਸੀਟਾਂ ਦੇ ਨਾਲ। ਹਰਿਆਣੇ ਦੇ ਵਿੱਚ ਜਿਹੜੇ ਸਾਰੇ ਹੀ ਐਗਜ਼ਿਟ ਪੋਲ ਸੀ ਉਹ ਇਹ ਦੱਸ ਰਹੇ ਸੀ ਕਿ ਕਾਂਗਰਸ ਜਿਹੜੀ ਆ ਉਹ ਮੈਜੋਰਿਟੀ ਦੇ ਨਾਲ ਸਰਕਾਰ ਬਣਾਉਗੀ ਇਸ ਵਾਰ, ਪਰ ਹਾਲਾਂਕਿ ਸ਼ੁਰੂਆਤੀ ਰੁਝਾਨ ਜਦੋਂ ਆਉਣੇ ਸ਼ੁਰੂ ਹੋਏ, ਜਦੋਂ ਵੋਟਾਂ ਦੀ ਗਿਣਤੀ ਸ਼ੁਰੂ ਹੋਈ, ਉਦੋਂ ਕਾਂਗਰਸ ਜਿਹੜੀ ਆ ਉਹ ਵੱਡੀ ਲੀਡ 'ਚ ਨਜ਼ਰ ਆ ਰਹੀ ਸੀ ਹਰਿਆਣੇ 'ਚ ਵੀ। ਪਰ ਰੁਝਾਨ ਜਿਵੇਂ ਜਿਵੇਂ ਆਉਂਦੇ ਗਏ ਤਾਂ ਜਿਹੜਾ ਪਾਸਾ ਆ ਉਹ ਬੀਜੇਪੀ ਦੇ ਪੱਖ 'ਚ ਪਲਟਦਾ ਗਿਆ, ਜਿਹਦੇ ਚੱਲਦੇ ਜਿਹੜੀ ਕਾਂਗਰਸ ਆ ਉਹ ਇਹਨਾਂ ਚੋਣ ਨਤੀਜਿਆਂ ਨੂੰ ਅਸੈਪਟ ਵੀ ਨਾ ਕਰ ਰਹੀ ਆ ਤੇ ਉਹਨੇ ਕਾਫੀ ਕੁਐਸਚਨਸ ਰੇਜ਼ ਕੀਤੇ ਆ। ਜਿਵੇਂ ਕਾਂਗਰਸ ਦਾ ਇਹ ਕਹਿਣਾ ਆ ਕਿ ਜਿਹੜੀ ਵੈਬਸਾਈਟ ਆ ਇਲੈਕਸ਼ਨ ਕਮਿਸ਼ਨ ਦੀ ਉਹਦੇ ਉੱਤੇ ਜਿਹੜੇ ਰਿਜ਼ਲਟ ਅਪਡੇਟ ਹੋ ਰਹੇ ਸੀ ਉਹ ਬਹੁਤ ਲੇਟ ਅਪਡੇਟ ਹੋ ਰਹੇ ਸੀ, ਉਹਦੇ ਪਿੱਛੇ ਕਾਰਨ ਆ ਤੇ ਕਾਂਗਰਸ ਜਿਹੜੀ ਆ ਕੁਐਸਚਨ ਰੇਜ਼ ਕਰ ਰਹੀ ਆ ਇਹਨਾਂ ਵੋਟਾਂ ਦੀ ਗਿਣਤੀ ਦੇ ਉੱਤੇ। ਪਰ ਜਿਹੜੇ ਨਤੀਜੇ ਨੇ ਉਹਨਾਂ 'ਚ ਬੀਜੇਪੀ ਇੱਕ ਵਾਰ ਫੇਰ ਸਰਕਾਰ ਬਣਾ ਰਹੀ ਆ ਉੱਥੇ। ਜਿਵੇਂ ਤੁਸੀਂ ਗੱਲ ਕੀਤੀ ਨਾਇਬ ਸਿੰਘ ਸੈਣੀ ਜਿਹੜੇ ਆ ਉਹ ਮੁੱਖ ਮੰਤਰੀ ਮਤਲਬ ਹੋਣਗੇ ਬੀਜੇਪੀ ਦੇ, ਪਰ ਇਹਦੇ 'ਚ ਜਿਹੜੀ ਬੀਜੇਪੀ ਦੀ ਸਟ੍ਰੈਟਜੀ ਰਹੀ ਆ ਇਹ ਵੀ ਬੜੀ ਇੰਟਰਸਟਿੰਗ ਆ ਤੇ ਬੜੀ ਇੰਪੋਰਟੈਂਟ ਆ, ਖਾਸ ਤੌਰ ਤੇ ਸਿੱਖਾਂ ਦੇ ਲਈ ਸਮਝਣੀ ਕਿ ਬੀਜੇਪੀ ਨੇ ਜਿਹੜਾ ਹਰਿਆਣੇ ਦੇ ਵਿੱਚ ਮਨੋਹਰ ਲਾਲ ਖੱਟਰ ਨੂੰ ਮੁੱਖ ਮੰਤਰੀ ਬਣਾਉਣ ਤੋਂ ਲੈ ਕੇ ਬੀਜੇਪੀ ਨੇ ਜਿਹੜਾ ਕਾਰਡ ਪਲੇ ਕੀਤਾ ਉਹ OBC ਕਾਰਡ ਪਲੇ ਕੀਤਾ। ਹਰਿਆਣੇ ਦੇ ਵਿੱਚ ਜਿਹੜੀ ਜਾਟ ਪੋਪੂਲੇਸ਼ਨ ਆ ਉਹ ਲਗਭਗ 25% ਦੇ ਕਰੀਬ ਆ ਤੇ OBC ਪੋਪੂਲੇਸ਼ਨ ਮੋਰ ਦੈਨ 50% ਆ ਜਿਹੜੀ ਕਿ ਬਣਦੀ ਆ। ਤੇ ਮਨੋਹਰ ਲਾਲ ਖੱਟਰ ਨੂੰ ਪਹਿਲਾਂ OBC ਕਮਿਊਨਿਟੀ ਤੋਂ ਉਹਨਾਂ ਨੇ ਜਿਹੜਾ ਆ ਮੁੱਖ ਮੰਤਰੀ ਬਣਾਇਆ ਤੇ ਇਹ ਜਿਹੜਾ ਕਾਰਡ ਸੀ ਇਹ ਸੀ ਕਿ ਜਿਹੜੀ ਜਾਟ, ਕਿਉਂਕਿ ਹਮੇਸ਼ਾ ਹਰਿਆਣੇ ਦੀ ਜਿਹੜੀ ਪੋਲਿਟਿਕਸ ਆ ਉਹਦੇ 'ਚ ਜਿਹੜੀ ਲੀਡਰਸ਼ਿਪ ਆ ਉਹ ਜਾਟਾਂ ਕੋਲ ਰਹੀ ਆ, ਪਰ ਜਾਟਾਂ ਨੂੰ ਦੀ ਕੰਸੋਲੀਡੇਟ ਵੋਟ ਕਿਉਂਕਿ ਬਹੁਤਾਤ ਗਿਣਤੀ ਕਾਂਗਰਸ ਦੇ ਨਾਲ ਸੀ ਜਾਂ ਚੁਟਾਲਿਆਂ ਦੇ ਨਾਲ ਸੀ ਤੇ ਉਹਦੇ ਵਿੱਚ ਬੀਜੇਪੀ ਨੇ ਇੱਕ ਤਾਂ ਮਨੋਹਰ ਲਾਲ ਖੱਟਰ ਦੇ ਰਾਹੀਂ ਤੇ ਉਸ ਤੋਂ ਬਾਅਦ ਫਿਰ ਜਿਹੜਾ ਨਾਇਬ ਸਿੰਘ ਸੈਣੀ ਨੂੰ ਉਹ ਬਿਲਕੁਲ ਚੋਣਾਂ ਤੋਂ ਪਹਿਲਾਂ ਲੈ ਕੇ ਆਏ, ਉਹ ਵੀ ਇਹੀ ਕਾਰਡ ਸੀ ਕਿਉਂਕਿ ਜਿਹੜਾ ਮਨੋਹਰ ਲਾਲ ਖੱਟਰ ਸੀ ਉਹ ਖੱਤਰੀ ਸੀ ਤੇ ਜਿਹੜਾ ਨਾਇਬ ਸਿੰਘ ਸੈਣੀ ਹੈ ਸੈਣੀ ਕਮਿਊਨਿਟੀ ਤੋਂ ਆਉਂਦਾ ਤੇ ਸੈਣੀ ਕਮਿਊਨਿਟੀ ਵੀ ਇੱਕ ਵੱਡਾ ਕੰਸੋਲੀਡੇਟਡ ਜੰਕ ਆ ਹਰਿਆਣੇ ਦੀ ਪੋਲਿਟਿਕਸ ਦੇ ਵਿੱਚ। ਆਬਾਦੀ ਪੱਖੋਂ ਲਗਭਗ 10% ਦੇ ਕਰੀਬ ਇਹਨਾਂ ਦੀ ਗਿਣਤੀ ਆ, ਪਰ ਜੇ ਆਪਾਂ ਕਹਿਣਾ ਹੋਵੇ ਵੀ ਇੱਕ ਰਿਸੋਰਸਫੁਲ ਕਮਿਊਨਿਟੀ ਆ ਤੇ ਮਤਲਬ ਇਸ ਜਿਵੇਂ ਗੁੱਜਰਾਂ ਦੀ, ਸੈਣੀਆਂ ਦੀ ਤੇ ਇਸ ਤਰ੍ਹਾਂ ਦੇ ਨਾਲ ਪੰਜਾਬੀ ਖੱਤਰੀ ਜਿਹੜਾ ਹੈਗਾ ਹਰਿਆਣੇ ਦਾ, ਮਤਲਬ ਇਹੋ ਜਿਹੇ ਜਿਹੜੇ ਗਰੁੱਪਸ ਨੇ ਉਹਨਾਂ ਦੀ ਵੋਟ ਨੂੰ ਕੰਸੋਲੀਡੇਟ ਕੀਤਾ ਬੀਜੇਪੀ ਨੇ ਹਰਿਆਣੇ ਦੇ ਵਿੱਚ ਜਾਟਾਂ ਦੇ ਖਿਲਾਫ, ਵੀ ਜਾਟਾਂ ਦੀ ਵੋਟ ਜਿਹੜੀ ਉਹ ਡਿਵਾਈਡ ਹੋਈ। ਪਰ ਇਹ ਜਿਹੜਾ ਬਾਕੀ ਦਾ ਸਾਰਾ ਸੈਕਸ਼ਨ ਹੈ ਇਹਦੀ ਵੱਡੀ ਗਿਣਤੀ ਦੇ ਵਿੱਚ ਜਿਹੜੀ ਵੋਟ ਆ ਕੰਸੋਲੀਡੇਟ ਹੋ ਕੇ ਬੀਜੇਪੀ ਨੇ ਬਣਾਈ ਆ। ਤੇ ਇਹ ਤੋਂ ਇਲਾਵਾ ਜਿਹੜਾ ਦਲਿਤ ਸੈਕਸ਼ਨ ਆ ਉਹਦੇ ਲਈ ਬੀਜੇਪੀ ਨੇ, ਕਿਉਂਕਿ ਸੈਂਟਰ ਦੇ ਵਿੱਚ ਸਰਕਾਰ ਸੀ ਤੇ ਉਹਦੀਆਂ ਜਿਹੜੀਆਂ ਕੁਝ ਪਾਲਿਸੀਜ਼ ਇੰਪਲੀਮੈਂਟ ਕਰਕੇ ਮਤਲਬ ਜਿਹੜਾ ਆ ਕੁਛ ਪ੍ਰੋਗਰਾਮ ਇਹੋ ਜਿਹੇ ਲੈ ਕੇ ਆਏ ਪਿੰਡਾਂ ਦੇ ਵਿੱਚ ਵੀ ਜਿਹਦੇ ਨਾਲ ਦਲਿਤ ਵੋਟ ਦੇ ਉੱਤੇ ਵੀ ਕਾਫੀ ਇਫੈਕਟ ਬੀਜੇਪੀ ਨੇ ਪਾਇਆ। ਤਾਂ ਬੀਜੇਪੀ ਸਟ੍ਰੈਟਜੀ ਦੇ ਪੱਖ ਤੋਂ ਦੇਖਣਾ ਹੋਵੇ, ਕੈਂਪੇਨ ਜਿਵੇਂ ਉਹਨਾਂ ਨੇ ਰਨ ਕੀਤੀ ਆ ਉਹਦੇ 'ਚ ਮਤਲਬ ਕਾਂਗਰਸ ਤੋਂ ਹਮੇਸ਼ਾ ਅੱਗੇ ਰਹੀ। ਕਾਂਗਰਸ ਜਿਹੜੀ ਆ ਉਹਦੇ ਬਾਰੇ ਜੰਮੂ ਕਸ਼ਮੀਰ ਦੇ ਵਿੱਚ ਨੈਸ਼ਨਲ ਕਾਨਫਰੰਸ ਨੇ ਵੀ ਇਲੈਕਸ਼ਨ ਤੋਂ ਪਹਿਲਾਂ ਇਹ ਤੋਖਲੇ ਪ੍ਰਗਟ ਕੀਤੇ ਕਿ ਜਿਹੜੀ ਜੰਮੂ ਖੇਤਰ ਦੇ ਵਿੱਚ ਕਾਂਗਰਸ ਜਿਹੜੀ ਆ ਉਹ ਸਹੀ ਤਰੀਕੇ ਦੇ ਨਾਲ ਆਪਣੀ ਇਲੈਕਸ਼ਨ ਕੈਂਪੇਨ ਨਹੀਂ ਕਰ ਰਹੀ ਤੇ ਇੱਥੇ ਵੀ ਜੇ ਦੇਖਣਾ ਹੋਵੇ ਮਤਲਬ ਹਰਿਆਣੇ 'ਚ ਵੀ ਕਾਂਗਰਸ ਜਿਹੜੀ ਆ ਆਪਣੀ ਕੈਂਪੇਨ ਦੇ ਵਿੱਚ, ਕਿਉਂਕਿ ਬੀਜੇਪੀ ਦੇ ਵੱਲੋਂ ਮੋਦੀ ਤੇ ਅਮਿਤ ਸ਼ਾਹ ਉਹ ਕਈ ਵਾਰ ਜਿਹੜਾ ਆ ਹਰਿਆਣੇ ਦੇ ਵਿੱਚ ਲਗਾਤਾਰ ਉਹਨਾਂ ਨੇ ਕੈਂਪੇਨ ਕੀਤੀ ਤੇ ਜਿਹੜੀਆਂ ਰੈਲੀਆਂ ਦੀ ਗਿਣਤੀ ਸੀ ਉਹ ਵੀ ਬਹੁਤ ਜ਼ਿਆਦਾ ਸੀ ਕਾਂਗਰਸ ਦੇ ਨਾਲੋਂ। ਤੇ ਮਤਲਬ ਇਹ ਸਾਰੇ ਫੈਕਟਰਸ ਨੇ ਰੋਲ ਪਲੇ ਕੀਤਾ ਵੀ ਜਿਹਦੇ 'ਚ ਆਪਣੇ ਲਈ ਮਤਲਬ ਇਹ ਗੱਲ ਸਮਝਣੀ ਸਿੱਖਾਂ ਦੇ ਲਈ ਬੜੀ ਅਹਿਮ ਆ ਕਿ ਜਿਹੜਾ ਹਰਿਆਣੇ ਦੇ ਵਿੱਚ ਜਿਹੜਾ ਜਾਟ ਸੈਕਸ਼ਨ ਆ ਉਹ ਬੀਜੇਪੀ ਜਿਹੜੀ ਆ ਉਹਨੂੰ ਲਗਭਗ ਛੱਡ ਚੁੱਕੀ ਆ। ਬੀਜੇਪੀ ਨੇ ਜਾਟਾਂ ਨੂੰ ਹਰਿਆਣੇ ਦੀ ਪੋਲਿਟਿਕਸ ਦੇ ਵਿੱਚ ਇੱਕ ਤਰ੍ਹਾਂ ਦੇ ਨਾਲ ਕੋਰਨਰ ਕੀਤਾ ਤੇ ਜਿਹੜੇ ਜਾਟ ਨੇ ਉਹ ਮਤਲਬ ਬੀਜੇਪੀ ਦਾ ਅਸੀਂ ਕਹਿ ਸਕਦੇ ਹਾਂ ਵੀ ਇੱਕ ਹਿੱਸਾ ਨਹੀਂ, ਪਰ ਜਿਹੜੇ ਜਿਵੇਂ OBC ਕਮਿਊਨਿਟੀ ਦਾ ਵੱਡਾ ਸੈਕਸ਼ਨ ਜਿਹੜਾ ਉਹਦੇ 'ਚ ਕਈ ਕਾਸਟ ਨੇ। ਪੰਜਾਬ ਦੇ ਵਿੱਚ ਹਾਲਾਂਕਿ ਉਵੇਂ ਜਾਤ ਦੇ ਉੱਤੇ ਸਿਆਸਤ ਨਹੀਂ ਹੁੰਦੀ
ਸਿੱਖੀ ਦਾ ਜਿਹੜਾ ਇੱਥੇ ਅਸਰ ਹੋਣ ਕਰਕੇ। ਪਰ ਹਰਿਆਣੇ ਦੇ ਵਿੱਚ ਜਿਹੜੀ ਪੋਲਿਟਿਕਸ ਆ ਉਹ ਸਭ ਤੋਂ ਬਾਅਦ ਉਹਦੇ ਚ ਕਾਸਟ ਜਿਹੜਾ ਫੈਕਟਰ ਆ ਉਹ ਇਫੈਕਟਿਵ ਰੋਲ ਪਲੇ ਕਰਦਾ ਆ ਜਾਂ ਡੋਮੀਨੇਟ ਕਰਦਾ ਆ। ਤੇ ਇਸ ਵਾਰ ਦੀ ਜਿਹੜੀ ਇਲੈਕਸ਼ਨ ਆ ਉਹਦੇ ਚ ਆਮ ਆਦਮੀ ਪਾਰਟੀ ਜਿਹੜੀ ਆ ਉਹਨੂੰ ਹਰਿਆਣੇ ਦੇ ਵਿੱਚ ਡੱਕ ਮਿਲੀ ਆ, ਭਾਵ 0 ਤੇ ਰਹੇ ਆ। ਤੇ ਜਿਹੜਾ ਇੱਥੇ ਜੰਮੂ ਕਸ਼ਮੀਰ ਦੇ ਵਿੱਚ ਜਿਹੜੀ ਡੋਡਾ ਸੀਟ ਆ ਉਹਦੇ ਉੱਤੇ ਜਿਹੜਾ ਇਹਨਾਂ ਦਾ ਕੈਂਡੀਡੇਟ ਆ ਮਾਲਿਕ ਕਰਕੇ ਕੁਛ ਉਹਦਾ ਨਾਮ ਆ, ਉਹ ਜੇਤੂ ਹੋਇਆ ਤਾਂ ਇੱਕ ਸੀਟ ਇਹਨਾਂ ਨੂੰ ਮਿਲੀ ਹੈ ਜਿਹਦੀ ਇਹ ਖੁਸ਼ੀ ਮਨਾ ਰਹੇ ਆ। ਪਰ ਹਰਿਆਣੇ ਦੇ ਵਿੱਚ ਇਹਨਾਂ ਨੂੰ 0 ਮਿਲੀ ਆ। ਤੇ ਇਹ ਜਿਹੜੀ ਇਲੈਕਸ਼ਨ ਆ ਮਤਲਬ ਅਮਰਵੀਰ ਸਿੰਘ ਜੀ, ਖਾਸ ਤੌਰ ਤੇ ਜੰਮੂ ਕਸ਼ਮੀਰ ਦੀ ਜਿਹੜੀ ਇਲੈਕਸ਼ਨ ਆ ਤਾਂ ਉਹ ਬੜੀ ਉਹਦੇ ਜਿਹੜੇ ਰਿਜ਼ਲਟ ਆ ਉਹ ਇਹ ਗੱਲ ਬੜੀ ਮਾਇਨੇ ਰਖਾਉਂਦੇ ਆ ਇਹ ਗੱਲ ਸਮਝਣ ਦੇ ਲਈ ਕਿ ਜਿਹੜੇ ਸਿਆਸੀ ਮਨੋਰਥ ਨੇ ਪੋਪੂਲੇਸ਼ਨ ਦੇ, ਇੱਕ ਤਾਂ ਪਾਰਟੀਆਂ ਦੇ ਹੁੰਦੇ ਆ ਪਰ ਜਿਹੜੇ ਆਬਾਦੀ ਦੇ ਸਿਆਸੀ ਮਨੋਰਥ ਆ ਤਾਂ ਉਹਦੇ ਇਹ ਗੱਲ ਕਲੀਅਰ ਕੱਟ ਇੰਡੀਕੇਟ ਹੋ ਰਹੀ ਆ ਕਿ ਜਿਹੜੀ ਹਿੰਦੂ ਪੋਪੂਲੇਸ਼ਨ ਆ ਇਸ ਖਿੱਤੇ ਦੀ ਉਹ ਮਤਲਬ ਉਹਦੇ ਲਈ ਜਿਹੜਾ ਮਸਲਾ ਇਸ ਟਾਈਮ ਸਭ ਤੋਂ ਇੰਪੋਰਟੈਂਟ ਆ, ਮੈਂ ਮੈਜੋਰਿਟੀ ਦੀ ਗੱਲ ਕਰ ਰਿਹਾ ਵੀ ਉਹ ਮਸਲਾ ਉਹਦੇ ਲਈ ਸਭ ਤੋਂ ਇੰਪੋਰਟੈਂਟ ਹਿੰਦੂ ਨੈਸ਼ਨਲਿਜ਼ਮ ਦਾ ਆ। ਤੇ ਹਿੰਦੂ ਨੈਸ਼ਨਲਿਜ਼ਮ ਦਾ ਹਿੱਸਾ ਇਹ ਸਾਰਾ ਕੁਛ ਆ, ਮਾਈਨੋਰਿਟੀਜ਼ ਨੂੰ ਕੁੱਟਣਾ, ਜਿਹੜਾ ਹਿੰਦੂ ਪਛਾਣ ਆ ਉਹਨੂੰ ਮਜ਼ਬੂਤ ਕਰਨਾ, ਹਿੰਦੂਤਵ ਮਤਲਬ ਹਿੰਦੂ ਰਾਸ਼ਟਰ ਵੱਲ ਜਿਹੜਾ ਆ ਹਿੰਦੂ ਰਾਸ਼ਟਰ ਦੀ ਗੱਲ ਕਰਨੀ। ਵੀ ਇਹ ਜਿਹੜੇ ਸਾਰੇ ਏਜੰਡਾਜ਼ ਨੇ ਜਿਹੜੀ ਪਾਰਟੀ ਇਹਨਾਂ ਨੂੰ ਚੁੱਕਦੀ ਆ ਜਾਂ ਜਿਹੜੀ ਪਾਰਟੀ ਇਸ ਰਾਹ ਤੇ ਚੱਲਦੀ ਆ, ਜਿਹੜੀ ਮੈਜੋਰਿਟੀ ਹਿੰਦੂ ਪੋਪੂਲੇਸ਼ਨ ਆ ਉਹਨੂੰ ਸਪੋਰਟ ਕਰ ਰਹੀ ਆ। ਤੇ ਜਦੋਂ ਮੈਜੋਰਿਟੀ ਜਿਹੜੀ ਆ ਉਹ ਇੰਨੀ ਜ਼ਿਆਦਾ ਸੈਕਟੇਰੀਅਨ ਹੋ ਜੇ, ਜਿਹੜੀ ਮਤਲਬ ਮੁਲਕ ਦੀ ਜਿਹੜੀ ਮੈਜੋਰਿਟੀ ਪੋਪੂਲੇਸ਼ਨ ਆ ਉਹ ਇੰਨੀ ਜ਼ਿਆਦਾ ਰਿਜਿਡ ਹੋ ਜੇ ਤੇ ਉੱਥੇ ਜਿਹੜਾ ਮਾਈਨੋਰਿਟੀਜ਼ ਤੋਂ ਇਹ ਤਵੱਕੋ ਰੱਖਣੀ ਕਿਸੇ ਵੱਲੋਂ ਕਿ ਉਹ ਜਿਹੜਾ ਆ ਵੀ ਇੱਕ ਸੈਕੂਲਰ ਆਈਡੈਂਟਿਟੀ ਜਿਹੜੀ ਆ ਵੀ ਉਹਨੂੰ ਅਡੋਪਟ ਕਰਨ ਤੇ ਸੈਕੂਲਰ ਪਛਾਣ ਜਾਂ ਸੈਕੂਲਰ ਢਾਂਚਾ ਜਿਹੜਾ ਆ ਉਹਦੀ ਗੱਲ ਕਰਨ, ਤਾਂ ਮੈਨੂੰ ਲੱਗਦਾ ਹੈ ਕਿ ਬਹੁਤ ਵੱਡੀ ਬੇਵਕੂਫੀ ਆ। ਤੇ ਜਿਹੜੀਆਂ ਮਾਈਨੋਰਿਟੀ ਆਰਗੇਨਾਈਜੇਸ਼ਨਸ ਉਹ ਸੈਕੂਲਰ ਹੋਣ ਦੀ ਗੱਲ ਕਰਦੀਆਂ ਨੇ ਇਹੋ ਜਿਹੇ ਮਾਹੌਲ 'ਚ, ਤਾਂ ਉਹ ਆਰਗੇਨਾਈਜੇਸ਼ਨਸ ਜਿਹੜੀ ਆਪਣੀ ਉਹਨਾਂ ਦੀ ਕਮਿਊਨਿਟੀ ਆ ਉਹਨੂੰ ਇੱਕ ਡੂੰਘੇ ਖੂਹ ਦੇ ਵਿੱਚ ਜਾਂ ਮਤਲਬ ਅਸੀਂ ਕਹਿ ਸਕਦੇ ਹਾਂ ਵੀ ਡੂੰਘੇ ਸਾਗਰ ਦੇ ਵਿੱਚ ਸੁੱਟ ਰਹੀਆਂ ਨੇ, ਮੌਤ ਦੇ ਮੂੰਹ 'ਚ ਸੁੱਟ ਰਹੀਆਂ ਨੇ ਜੀ। ਤੇ ਇਸ ਕਰਕੇ ਮਤਲਬ ਜਿਹੜਾ ਜਦੋਂ ਮੈਜੋਰਿਟੀ ਇੰਨੀ ਜ਼ਿਆਦਾ ਸੈਕਟੇਰੀਅਨ ਹੋ ਜੇ, ਉਹ ਕੋਈ ਸੈਕੂਲਰਿਜ਼ਮ ਦੀ ਉਹਦੇ 'ਚ ਕੋਈ ਗੱਲ ਨਾ ਰਹੇ, ਤਾਂ ਉੱਥੇ ਜਿਹੜਾ ਸੈਕੂਲਰਿਜ਼ਮ ਆ ਫਿਰ ਮਾਈਨੋਰਿਟੀਜ਼ ਦਾ ਉਹ ਅਲਟੀਮੇਟਲੀ ਉਹਨਾਂ ਦਾ ਇੱਕ ਡੈਥ ਰੂਟ ਬਣ ਜਾਂਦਾ ਆ ਉਹਨਾਂ ਦੀ ਆਈਡੈਂਟਿਟੀ ਦਾ, ਜਿਹੜਾ ਕਿ ਭਾਰਤ ਦੇ ਵਿੱਚ ਆਲਰੇਡੀ ਬਣਿਆ ਹੋਇਆ। ਪਰ ਮੈਂ ਇਹ ਗੱਲ ਕਹਿੰਦਾ ਕਿ ਇਹ ਚੋਣ ਨਤੀਜੇ ਵੀ ਜਿਹੜੇ ਆ ਜੇ ਕੋਈ ਬੰਦਾ ਇਸ ਪਰਸਪੈਕਟਿਵ ਤੋਂ ਇਸ ਗੱਲ ਨੂੰ ਸਮਝੇ ਤਾਂ ਉਹਨੂੰ ਇਹ ਸਪਸ਼ਟ ਕਰਦੇ ਆ ਵੀ ਇਹ ਬੜਾ ਜ਼ਰੂਰੀ ਆ ਹੁਣ ਕਿ ਜਿਵੇਂ ਕਸ਼ਮੀਰ ਦੇ ਵਿੱਚ ਇੱਕ ਸੁਚੇਤ ਵਰਗ ਜਿਹੜਾ ਆ ਉਹ ਮਤਲਬ ਆਪਣੀ ਜਿਹੜੀ ਲਹਿਦੀ ਪਛਾਣ ਆ ਜਾਂ ਆਪਣਾ ਇੱਕ ਲਹਿਦਾ ਰਾਜ ਆ ਉਹਦੇ ਲਈ ਸੰਘਰਸ਼ ਕਰ ਰਿਹਾ ਆ। ਤੇ ਇਸੇ ਤਰ੍ਹਾਂ ਪੰਜਾਬ ਦੇ ਵਿੱਚ ਸਿੱਖਾਂ ਦਾ ਸੁਚੇਤ ਹਿੱਸਾ ਆਪਣੇ ਰਾਜ ਲਈ ਸੰਘਰਸ਼ ਕਰ ਰਿਹਾ ਆ। ਤੇ ਹੋਰ ਨਾਰਥ ਈਸਟ ਦੀਆਂ ਸਟੇਟਸ ਦੇ ਵਿੱਚ ਜਿਹੜਾ ਸੁਚੇਤ ਵਰਗ ਨੇ ਉਹ ਆਪਣੇ ਮਤਲਬ ਉਹਨਾਂ ਦੀ ਜਿਹੜੀ ਮੂਵਮੈਂਟਸ ਨੇ ਉਹ ਚੱਲ ਰਹੀਆਂ ਨੇ ਆਪਣੇ ਰਾਜ ਦੇ ਲਈ। ਤੇ ਇਹ ਗੱਲ ਜਿਹੜੇ ਲੋਕ ਕੋਈ ਮਾੜੀ ਮੋਟੇ ਵੀ ਅਸੀਂ ਕਹਿ ਸਕਦੇ ਹਾਂ ਵੀ ਜਿਹਨਾਂ ਨੂੰ ਡਾਊਟ ਹੁੰਦਾ ਆ, ਇੱਕ ਤਾਂ ਹੁੰਦੇ ਜਿਹੜੇ ਸਟੂਜ ਹੁੰਦੇ ਆ ਜਿਹੜੇ ਵਿਕੇ ਹੋਏ ਨੇ ਐਸਟੈਬਲਿਸ਼ਮੈਂਟ ਦੇ ਕੋਲ, ਉਹਨਾਂ ਤੋਂ ਤਾਂ ਕੋਈ ਆਸ ਨਹੀਂ। ਪਰ ਜਿਨ੍ਹਾਂ ਨੂੰ ਕੋਈ ਭਰਮ ਭੁਲੇਖਾ ਹੁੰਦਾ ਆ ਵੀ ਉਹਨਾਂ ਦਾ ਭਰਮ ਭੁਲੇਖਾ ਜੇ ਉਹਨਾਂ ਦੇ ਕੋਲ ਬੜਾ ਮੋਟਾ ਵੀ ਲੋਜੀਕਲ ਮਾਈਂਡ ਹੈਗਾ ਆ, ਤਾਂ ਇਹਨਾਂ ਜਿਹੜੇ ਚੋਣ ਨਤੀਜੇ ਆਉਂਦੇ ਆ ਇਹ ਇਕੱਲੇ ਪਹਿਲੇ ਨਹੀਂ ਪਰ ਇਸ ਵਾਰ ਵੀ ਜਿਹੜੇ ਆਏ ਆ ਇਹਨਾਂ ਦੇ ਨਾਲ ਇਹ ਟੁੱਟਣਾ ਚਾਹੀਦਾ ਹੈ। ਨਹੀਂ, ਇਹ ਗੱਲ ਇੱਕ ਪਾਸੇ ਹੈਗੀ ਹੈ। ਜਦੋਂ ਅਸੀਂ ਜਿਵੇਂ ਤੁਸੀਂ ਗੱਲ ਕੀਤੀ ਹੈ ਬੀਜੇਪੀ ਦੇ ਹਵਾਲੇ ਨਾਲ, ਜਾਂ ਜੇ ਅਸੀਂ ਹਿੰਦੂਤਵਾ ਦੇ ਪਰਸਪੈਕਟਿਵ ਤੋਂ ਸਮਝੀਏ ਜਾਂ ਦੇਖੀਏ ਇਹਨਾਂ ਚੋਣ ਨਤੀਜਿਆਂ ਨੂੰ, ਤੇ ਉਸ ਹਵਾਲੇ ਨਾਲ ਕੀ ਦੇਖਿਆ ਜਾ ਸਕਦਾ? ਕੀ ਇਹ ਗੱਲ ਕਹੀ ਜਾ ਸਕਦੀ ਹੈ ਕਿ ਜਿਹੜੀ ਬੀਜੇਪੀ ਹੈ ਉਹ ਸਟੈਪ ਬਾਏ ਸਟੈਪ ਹਰ ਥਾਂ ਦੇ ਉੱਤੇ ਆਪਣੀਆਂ ਇਨਰੋਡਸ ਬਣਾ ਰਹੀ ਹੈ ਤੇ ਹੌਲੀ ਹੌਲੀ ਅੱਗੇ ਵਧ ਰਹੀ ਹੈ? ਭਾਵੇਂ ਹੁਣ ਜੇ ਅਸੀਂ ਜੰਮੂ ਕਸ਼ਮੀਰ ਦਾ ਜ਼ਿਕਰ ਕੀਤਾ, ਮਹਿਬੂਬਾ ਮੁਫਤੀ ਦੀ ਪਾਰਟੀ ਬਿਲਕੁਲ ਹਾਸ਼ੀਏ ਦੇ ਉੱਤੇ ਧੱਕੀ ਗਈ ਹੈ, ਕਾਂਗਰਸ ਨੂੰ ਉਹਨਾਂ ਨੇ ਜੰਮੂ ਰੀਜਨ ਦੇ ਵਿੱਚੋਂ ਇੱਕ ਪਾਸੇ ਕਰ ਦਿੱਤਾ ਆ। ਤੇ ਜੇ ਵੋਟ ਪਰਸੈਂਟੇਜ ਦੀ ਗੱਲ ਵੀ ਕਰਨੀ ਹੋਵੇ ਤੇ ਜਿੱਥੇ 2008 ਦੇ ਵਿੱਚ
ਬੀਜੇਪੀ ਦੇ ਕੋਲ ਜੰਮੂ ਕਸ਼ਮੀਰ 'ਚ 12% ਵੋਟ ਸੀਗੀ ਤੇ ਉਹੀ ਫਿਰ 2014 ਦੇ ਵਿੱਚ ਉਹਨਾਂ ਨੂੰ 22 ਪੁਆਇੰਟ ਆਲਮੋਸਟ 23% ਜਿਹੜੀ ਵੋਟ ਸ਼ੇਅਰ ਉਹਨਾਂ ਦੀ ਵਧੀ ਤੇ ਉਹਨਾਂ ਦੇ ਕੋਲ 25 ਸੀਟਾਂ ਸੀਗੀਆਂ ਤੇ ਹੁਣ ਮਤਲਬ ਉਹਨਾਂ ਦਾ ਵੋਟ ਸ਼ੇਅਰ ਉਹਦੇ ਨਾਲੋਂ ਵੀ ਅੱਗੇ ਵੱਧ ਕੇ 25.5% 25.64% ਹੋਇਆ ਤੇ ਸੀਟਾਂ ਉਹਨਾਂ ਦੇ ਕੋਲ 29 ਹੈਗੀਆਂ ਨੇ। ਇਦਾਂ ਦੀ ਹੀ ਸੋਸ਼ਲ ਇੰਜੀਨੀਅਰਿੰਗ ਜਾਟਾਂ ਨੂੰ ਇੱਕ ਪਾਸੇ ਕਰਕੇ ਹਰਿਆਣੇ ਦੇ ਵਿੱਚ ਤੇ OBCs ਦੇ ਉੱਤੇ ਟੇਕ ਰੱਖ ਕੇ ਉਹਨਾਂ ਨੇ ਆਪਣੀ ਵੋਟ ਪਰਸੈਂਟੇਜ ਨੂੰ ਜਿੱਥੇ ਉਹ ਰੱਖਿਆ ਕਾਇਮ ਰੱਖਿਆ ਆ ਤੇ ਨਾਲ ਹੀ ਨਾਲ ਜਿਹੜੀ ਤੀਜੀ ਵਾਰ ਉਹਨਾਂ ਨੇ ਸਰਕਾਰ ਬਣਾਈ ਹੈ। ਪੰਜਾਬ ਦਾ ਵੀ ਨਾਲ ਦੀ ਨਾਲ ਅਸੀਂ ਜ਼ਿਕਰ ਕਰਦੇ ਚੱਲੀਏ ਕਿਉਂਕਿ ਪੰਜਾਬ ਦੇ ਵਿੱਚ ਹੁਣ ਜਦੋਂ ਚੋਣਾਂ ਹੋਈਆਂ ਨੇ ਉਹਦੇ ਵਿੱਚ ਅਸੀਂ ਦੇਖਿਆ ਕਿ ਭਾਵੇਂ ਬੀਜੇਪੀ ਨੂੰ ਕੋਈ ਸੀਟ ਹਾਸਲ ਨਹੀਂ ਹੋਈ ਪਰ ਵੋਟ ਪਰਸੈਂਟੇਜ ਦੇ ਹਵਾਲੇ ਨਾਲ ਇਸ ਵਾਰ ਉਹ ਅਕਾਲੀਆਂ ਤੋਂ ਵੀ ਗਾਹਾਂ ਲੰਘੇ ਤੇ ਉਹਨਾਂ ਨੇ 18% ਦੇ ਲਗਭਗ ਜਿਹੜੀ ਵੋਟ ਹੈਗੀ ਹੈ ਉਹ ਲਈ ਹੈ। ਸੋ ਮਤਲਬ ਇਹ ਜਿਹੜੀ ਸੋਸ਼ਲ ਇੰਜੀਨੀਅਰਿੰਗ ਕੀਤੀ ਜਾਂਦੀ ਹੈ ਬੀਜੇਪੀ ਵੱਲੋਂ, ਪੋਲਰਾਈਜੇਸ਼ਨ ਦੀ ਨੀਤੀ ਹੁੰਦੀ ਹੈ, ਜੋੜ ਤੋੜ ਦੀ ਇਵੈਂਚੁਅਲੀ ਫਿਰ ਉਹਨਾਂ ਦੀ ਮਾਸਟਰੀ ਹੈਗੀ ਹੈ ਉਸ ਦੇ ਵਿੱਚ ਜਿੱਥੇ ਉਹ ਇਵੈਂਚੁਅਲੀ ਜਾ ਕੇ ਖਰੀਦੋ ਫਰੋਖਤ ਤੋਂ ਲੈ ਕੇ ਹਰ ਹੱਥਕੰਡਾ ਵਰਤਦੇ ਆ ਆਪਣੇ ਆਪ ਨੂੰ ਪਾਵਰ ਦੇ ਵਿੱਚ ਲੈ ਕੇ ਆਉਣ ਦੇ ਲਈ। ਸੋ ਕੀ ਇਹ ਮਤਲਬ ਹੌਲੀ ਹੌਲੀ ਸਟੈਪ ਬਾਏ ਸਟੈਪ ਕਾਮਯਾਬੀ ਦੇ ਵੱਲ ਵੱਧ ਰਹੇ ਆ? ਜਿਹੜਾ ਹਿੰਦੂਤਵਾਦ ਦੀ ਆਈਡੀਓਲੋਜੀ ਨੂੰ ਉਹ ਲੈ ਕੇ ਚੱਲ ਰਿਹਾ ਉਹਦਾ ਜਿਹੜਾ ਅਸੀਂ ਰਾਈਜ਼ ਦੇਖ ਰਹੇ ਆ ਜਾਂ ਨਾਰਥ ਇੰਡੀਆ ਦੇ ਵਿੱਚ ਜੇ ਕਹਿਣਾ ਹੋਵੇ ਇਨਕਲੂਡਿੰਗ ਪੰਜਾਬ, ਉਹ ਅਸੀਂ ਇਹ ਕਿਹਾ ਜਾ ਸਕਦਾ ਕਿ ਉਹ ਅੱਗੇ ਵੱਧ ਰਹੇ ਆ ਆਪਣੇ ਏਜੰਡੇ ਨੂੰ ਲੈ ਕੇ? ਬਿਲਕੁਲ ਅਮਰਵੀਰ ਸਿੰਘ ਜੀ, ਦੇਖੋ ਅੱਗੇ ਵਧਣ ਦਾ ਮਸਲਾ ਮੈਂ ਮਤਲਬ ਇਹੀ ਹੁਣ ਕਾਂਗਰਸ ਦੀ ਜਿਹੜੀ ਲਾਈਨ ਆ, ਕਾਂਗਰਸ ਨੇ ਲਾਈਨ ਅਡੋਪਟ ਕੀਤੀ ਫੈਡਰਲਿਜ਼ਮ ਦੀ। ਰਾਹੁਲ ਗਾਂਧੀ ਦੀਆਂ ਸਟੇਟਮੈਂਟਸ ਆਈਆਂ ਜਿਹੜੀਆਂ ਇਹ ਪ੍ਰਭਾਵ ਦਿੰਦੀਆਂ ਹੋਣ ਕਿ ਇਹ ਬੰਦਾ ਜੀ ਮਤਲਬ ਮਾਈਨੋਰਿਟੀਜ਼ ਦੇ ਪੱਖ ਦੀ ਗੱਲ ਕਰ ਰਿਹਾ, ਕਿਤੇ ਨਾ ਕਿਤੇ ਇੱਕ ਸੈਂਸੀਬਲ ਲੀਡਰ ਵਾਂਗ ਉਹਦੀ ਇਮੇਜ ਬਿਲਡ ਅਪ ਕਰਨ ਦੀ ਕੋਸ਼ਿਸ਼ ਕੀਤੀ ਜੀ। ਪਰ ਸਵਾਲ ਉਹੀ ਆ ਵੀ ਜਿਹੜਾ ਭਾਰਤ ਦੀ ਬਹੁ ਗਿਣਤੀ ਆਬਾਦੀ ਹੈ ਜਿਹੜੀ ਖਾਸ ਤੌਰ ਤੇ ਨਾਰਥ ਇੰਡੀਆ ਦੀ ਜਾਂ ਆਪਾਂ ਕਹਿ ਲਈਏ ਵੀ ਜਿਹੜਾ ਪੰਜਾਬ ਜੰਮੂ ਕਸ਼ਮੀਰ ਨੂੰ ਛੱਡ ਕੇ ਬਾਕੀ ਦਾ ਖਿੱਤਾ ਵੀ ਉਹਦੇ ਚ ਜਿਹੜਾ ਹਿੰਦੂ ਮਾਈਂਡ ਸੈਟ ਆ, ਜਿਹੜਾ ਮਤਲਬ ਹਿੰਦੂ ਪਛਾਣ ਦੇ ਨਾਲ ਜੁੜੀ ਹੋਈ ਜਿਹੜੀ ਆਬਾਦੀ ਆ, ਉਹਨਾਂ ਦੇ ਲਈ ਬਾਕੀ ਦੇ ਜਿਹੜੇ ਮੈਂ ਤੁਹਾਨੂੰ ਗੱਲ ਕਹੀ ਆ ਵੀ ਬਾਕੀ ਦੇ ਜਿਹੜੇ ਸਾਰੇ ਮਸਲੇ ਆ ਵੀ ਰੁਜ਼ਗਾਰ ਦਾ ਹੋ ਜੇ, ਸਿਹਤ ਦਾ ਹੋ ਜੇ, ਵਿੱਦਿਆ ਦਾ ਹੋ ਜੇ, ਵੀ ਜਿਹੜੀਆਂ ਇਹ ਕੋਈ ਡਿਵੈਲਪਮੈਂਟ ਇੰਡੀਕੇਟਰਸ ਹੁੰਦੇ ਆ ਕਿਸੇ ਕਮਿਊਨਿਟੀ ਦੇ, ਇਹ ਉਹਨਾਂ ਦੇ ਲਈ ਮਸਲਾ ਹੀ ਨਹੀਂ। ਉਹਨਾਂ ਦੇ ਲਈ ਇੱਕੋ ਇੱਕ ਮਸਲਾ ਆ ਕਿ ਜੀ ਯੋਗੀ ਜਿਹੜਾ ਆ ਉਹ ਮੁਸਲਮਾਨਾਂ ਦੇ ਕਿੰਨੇ ਘੱਟ ਆ ਰਿਹਾ ਜੀ, ਤੇ ਯੋਗੀ ਜਦੋਂ ਤੱਕ ਮੁਸਲਮਾਨਾਂ ਦੇ ਘੱਟ ਹੁੰਦਾ ਰਹੂਗਾ ਤੇ ਯੋਗੀ ਜਿਹੜਾ ਮੁੱਖ ਮੰਤਰੀ ਬਣਦਾ ਰਹੂਗਾ। ਇਸੇ ਤਰ੍ਹਾਂ ਮੋਦੀ ਆ ਵੀ ਉਹਨਾਂ ਨੂੰ ਅੱਜ ਮੋਦੀ ਨਾਲੋਂ ਵੱਡਾ ਜਿਹੜਾ ਅਸੀਂ ਕਹਿ ਸਕਦੇ ਆ ਵੀ ਮਤਲਬ ਵੀ ਬਦਮਾਸ਼ ਆਗੂ ਜਿਹੜਾ ਆ ਵੀ ਜਿਹੜਾ ਮਾਈਨੋਰਿਟੀਜ਼ ਦੇ ਉੱਤੇ ਦਬਕਾ ਚਲਾ ਸਕੇ ਹਨਾ, ਵੀ ਉਹਨਾਂ ਨੂੰ ਹੋਰ ਕੋਈ ਲੱਭ ਨਹੀਂ ਰਿਹਾ। ਤੇ ਉਹ ਜਦੋਂ ਉਹ ਕੋਈ ਲੱਭੂਗਾ ਤਾਂ ਮੋਦੀ ਦਾ ਬਦਲ ਆਊਗਾ, ਨਹੀਂ ਉਦੋਂ ਤੱਕ ਜਿਹੜਾ ਮੋਦੀ ਆ ਵੀ ਉਹੀ ਉਹਨਾਂ ਦਾ ਇੱਕ ਸਭ ਤੋਂ ਅਸੀਂ ਕਹਿ ਸਕਦੇ ਹਾਂ ਵੀ ਫੇਵਰੇਟ ਲੀਡਰ ਰਹਿਣਾ ਆ ਵੀ ਜਿਹੜਾ ਉਹ ਜਿਹੜੀ ਮੋਦੀ ਇਸੇ ਕਰਕੇ ਆਪਾਂ ਦੇਖਿਆ ਵੀ ਉਹ ਤੀਜੀ ਵਾਰ ਫੇਰ ਮਤਲਬ ਆਈ ਥਿੰਕ ਮੈਂ ਗਲਤ ਨਾ ਹੋਵਾਂ ਤਾਂ ਚੌਥੀ ਵਾਰ ਸ਼ਾਇਦ ਵੀ ਉਹ ਪ੍ਰਧਾਨ ਮੰਤਰੀ ਬਣਿਆ ਜੀ। ਤੇ ਮਤਲਬ ਇਹ ਸਾਰਾ ਕੁਝ ਜਿਹੜੀ ਤੁਸੀਂ ਗੱਲ ਕਰ ਰਹੇ ਹੋ ਵੀ ਜਿਹੜੀ ਸੋਸ਼ਲ ਇੰਜੀਨੀਅਰਿੰਗ ਆ ਬੀਜੇਪੀ ਦੀ, ਉਹ ਬੀਜੇਪੀ ਦੀ ਸੋਸ਼ਲ ਇੰਜੀਨੀਅਰਿੰਗ ਇਸ ਗੱਲ ਤੇ ਆਧਾਰਿਤ ਆ ਵੀ ਇਹਨਾਂ ਨੂੰ ਪਤਾ ਆ ਵੀ ਜਿਹੜਾ ਮਤਲਬ 100% ਵੋਟਾਂ ਦਾ ਚਾਹੀਦੀਆਂ ਨਹੀਂ, ਵੀ ਜਿਹੜੀ ਗਿਣਤੀ ਜਿੰਨੀ ਕੁ ਚਾਹੀਦੀ ਆ, ਮੈਜੋਰਿਟੀ ਚਾਹੀਦੀ ਆ, ਤੇ ਜਿਹੜੀ ਮੈਜੋਰਿਟੀ ਆ ਉਹਦਾ ਮਾਈਂਡ ਕਿਵੇਂ ਰਨ ਕਰਦਾ ਤੇ ਉਹ ਮਤਲਬ ਉਹਨੂੰ ਸੰਤੁਸ਼ਟੀ, ਉਹਨੂੰ ਖੁਸ਼ੀ ਦੇਣ ਵਾਲੇ ਉਹ ਕੰਮ ਕਰਦੇ ਆ। ਤੇ ਦੂਜਾ ਫਿਰ ਜਿਹੜਾ ਸਾਰਾ ਜੋੜ ਤੋੜ ਆ ਵੀ ਉਹਦੇ ਵਿੱਚ ਵੀ ਉਹ ਮਾਹਰ ਆ, ਜਿਹੜੀ ਉਹ ਬਾਣੀਆਂ ਬਿਰਤੀ ਹੁੰਦੀ ਆ ਉਹ ਬੀਜੇਪੀ ਦੇ ਵਿੱਚ ਇਸ ਸਮੇਂ ਸਭ ਤੋਂ ਵੱਧ ਆ। ਬਾਣੀਆਂ ਦੀ ਪਾਰਟੀ ਨੂੰ ਕਹਿੰਦੇ ਆ, ਜਿਹੜਾ ਜੋੜ ਤੋੜ ਲਾਉਣ ਦੀ ਗੱਲ ਜਿੱਥੇ ਕਰਨੀ ਹੋਵੇ ਤਾਂ ਉਸ ਮਤਲਬ ਉਹ ਸਾਰੇ ਕੁਛ ਦੇ ਵਿੱਚ ਜਿਹੜੀ ਕਾਂਗਰਸ ਆ, ਕਾਂਗਰਸ ਦਾ ਰਿਵਾਈਵਲ ਜਿਹੜਾ ਆ ਉਹ ਇਸ ਵਾਰ ਇਹ ਚੋਣਾਂ ਵੀ ਜਿਹੜੀਆਂ ਉਹ ਇੰਡੀਕੇਟ ਕਰ ਰਹੀਆਂ ਕਿ ਕਾਂਗਰਸ ਦਾ ਰਿਵਾਈਵਲ ਬੜਾ ਮੁਸ਼ਕਲ ਆ। ਕਿਉਂਕਿ ਪਿਛਲੀ ਵਾਰ ਜਿਹੜਾ ਮੋਦੀ ਦਾ ਜਿਵੇਂ ਵੀ ਮੋਦੀ ਰੁਕਿਆ ਉਹਦੇ ਜਿਹੜਾ ਇੰਡੀਆ ਬਲੋਕ ਸੀ, ਇੰਡੀਆ ਬਲੋਕ ਦੇ ਵਿੱਚ ਸਭ ਤੋਂ ਵੱਡਾ ਜਿਹੜਾ ਫੈਕਟਰ ਸੀ ਉਹ ਰੀਜਨਲ ਪਾਰਟੀਜ਼ ਦਾ ਫੈਕਟਰ ਸੀ ਤੇ ਭਾਵੇਂ ਕਿ ਉਹਨੂੰ ਲੀਡ ਕਾਂਗਰਸ ਕਰ ਰਹੀ ਸੀ। ਤੇ ਅਸੀਂ ਅਗਲੇ ਸੈਗਮੈਂਟ ਦੇ ਵਿੱਚ ਇਹਦੇ ਬਾਰੇ ਗੱਲਬਾਤ ਵੀ ਕਰਾਂਗੇ ਤੇ ਪੰਜਾਬ ਦੇ ਨਾਲ ਜਿਹੜੇ ਚੋਣ ਨਤੀਜੇ ਆ ਉਹ ਬੜਾ ਕੁਝ ਪੰਜਾਬ ਦੇ ਲਈ ਇੱਕ ਸੁਨੇਹਾ ਵੀ ਦੇ ਰਹੇ ਆ। ਪਰ ਅਲਟੀਮੇਟਲੀ ਇਹ ਆ ਕਿ ਜਿਹੜੀਆਂ ਹਿੰਦੂ ਪ੍ਰਾਈਡ ਦੇ ਨਾਲ ਭਰੀਆਂ ਹੋਈਆਂ ਭਾਵਨਾਵਾਂ ਨੇ ਜੀ ਇੰਡੀਆ ਦੀ ਹਿੰਦੂ ਮੈਜੋਰਿਟੀ ਦੀਆਂ, ਵੀ ਉਹਨਾਂ ਨੂੰ
ਜਿਹੜਾ ਫੀਡ ਅਪ ਕਰ ਰਿਹਾ ਪੂਰੀ ਤਰ੍ਹਾਂ ਪੂਰਨ ਉਹ ਸਿਰਫ ਤੇ ਸਿਰਫ ਬੀਜੇਪੀ ਹੈ ਇਸ ਸਮੇਂ ਤੇ ਉਹ ਬਾਕੀ ਸਾਰੇ ਜਿਹੜੇ ਹੋਰ ਫੈਕਟਰਸ ਨੇ ਉਹਨਾਂ ਦੇ ਲਈ ਕੋਈ ਮਾਇਨੇ ਨਹੀਂ ਰੱਖਦੇ ਤੇ ਉਸ ਮਤਲਬ ਉਹਨਾਂ ਦੇ ਲਈ ਅਸੀਂ ਕਹਿ ਸਕਦੇ ਵੀ ਉਸ ਪੋਪੂਲੇਸ਼ਨ ਦੇ ਲਈ ਜਿਹੜਾ ਇਹ ਇੱਕ ਸੁਪਨਾ ਆ ਵੀ ਭਾਰਤ ਦੇ ਵਿੱਚ ਹਿੰਦੂ ਰਾਸ਼ਟਰ ਜਿਹੜਾ ਆ ਲਾਨੀਆਂ ਤੌਰ ਤੇ ਕੋਈ ਮਤਲਬ ਉਹਨੂੰ ਐਲਾਨ ਕਰੇ ਤੇ ਉਹ ਹਿੰਦੂ ਰਾਸ਼ਟਰ ਦੇ ਵਾਸੀ ਹੋਣ ਦਾ ਜਿਹੜਾ ਆ ਵੀ ਵਾਸੀ ਹੋ ਕੇ ਜੀਣਾ ਚਾਹੁੰਦੇ ਆ ਉਹ ਤੇ ਉਹਨਾਂ ਦੀ ਐਸਪੀਰੇਸ਼ਨ ਆ ਤੇ ਬੀਜੇਪੀ ਜਿਹੜੀ ਆ ਉਸ ਰਾਹ ਤੇ ਉਹਨਾਂ ਨੂੰ ਲੱਗਦਾ ਹੈ ਕਿ ਚੱਲ ਰਹੀ ਆ ਇਸ ਕਰਕੇ ਉਹ ਬੀਜੇਪੀ ਦੀ ਜਿਹੜੀ ਆ ਉਹ ਲਗਾਤਾਰ ਸਪੋਰਟ ਕਰ ਰਹੇ ਆ। ਨਹੀਂ ਇਹ ਮਤਲਬ ਜ਼ਰੂਰ ਇੱਕ ਦੇਖਣ ਵਾਲੀ ਤੇ ਸਮਝਣ ਵਾਲੀ ਗੱਲ ਹੈਗੀ ਹੈ ਜਦੋਂ ਅਸੀਂ ਇਸ ਸਾਰੇ ਪਾਰਟ ਨੂੰ ਦੇਖਦੇ ਹਾਂ ਕਿਉਂਕਿ ਜੇ ਇਸੇ ਹਿਸਾਬ ਨਾਲ ਜੇ ਇਹਨਾਂ ਗੱਲਾਂ ਦਾ ਸ਼ਿਕਾਰ ਮੈਜੋਰਿਟੀ ਕਮਿਊਨਿਟੀ ਤੇ ਹੈ ਹੀ ਹੈ ਤੇ ਜਿਹੜੀਆਂ ਮਾਈਨੋਰਿਟੀਜ਼ ਨੇ ਜੇ ਉਹ ਵੀ ਇਕੱਠੀਆਂ ਹੋ ਕੇ ਨਾ ਕੋਈ ਫਰੰਟ ਬਣਾ ਕੇ ਇਸ ਦਾ ਬਦਲ ਦੇ ਸਕਣ ਤੇ ਫਿਰ ਉਹ ਨਾਕਾਮਯਾਬੀ ਹੋਊਗੀ ਤੇ ਇਵੈਂਚੁਅਲੀ ਫਿਰ ਜਿਹੜੀ ਬੀਜੇਪੀ ਦਾ ਏਜੰਡਾ ਹੈਗਾ ਉਹੀ ਪ੍ਰੀਵੇਲ ਕਰੂਗਾ। ਸੋ ਇਹ ਇੱਕ ਵੱਡਾ ਸਵਾਲ ਹੈ ਸਾਡੇ ਸਾਰਿਆਂ ਦੇ ਸਾਹਮਣੇ। ਸੋ ਇਸੇ ਦੇ ਨਾਲ ਇੱਕ ਵਿਊਅਰ ਛੋਟੇ ਜਿਹੇ ਕਮਰਸ਼ੀਅਲ ਬ੍ਰੇਕ ਦੇ ਲਈ ਇੱਥੇ ਰੁਕਾਂਗੇ। ਬ੍ਰੇਕ ਤੋਂ ਬਾਅਦ ਗੱਲਬਾਤ ਨੂੰ ਅੱਗੇ ਤੋਰਦੇ ਹਾਂ। ਅਮਰੀਕਾ ਵਿੱਚ ਰਹਿ ਰਹੇ ਹੋ ਅਤੇ ਡਰਾਈਵਿੰਗ ਲਾਇਸੈਂਸ ਲੈਣਾ ਚਾਹੁੰਦੇ ਹੋ ਤੇ ਲੱਭ ਰਹੇ ਹੋ ਇੱਕ ਤਜਰਬੇਕਾਰ ਡਰਾਈਵਿੰਗ ਸਕੂਲ ਤਾਂ ਤੁਹਾਡੇ ਲਈ ਹੈ ਵੱਡੀ ਖੁਸ਼ਖਬਰੀ। ਕੈਲੀਫੋਰਨੀਆ ਦਾ ਸਟਾਕਟਨ ਟਰੱਕ ਡਰਾਈਵਿੰਗ ਸਕੂਲ ਤੁਹਾਨੂੰ ਦੇਵੇਗਾ ਡਰਾਈਵਿੰਗ ਸਿਖਲਾਈ ਅਤੇ ਡਰਾਈਵਿੰਗ ਦੌਰਾਨ ਪੇਸ਼ ਆਉਂਦੀਆਂ ਮੁਸ਼ਕਲਾਂ ਨਾਲ ਨਜਿੱਠਣ ਦੀ ਸਿਖਲਾਈ। 25 ਸਾਲ ਤੋਂ ਵੀ ਵੱਧ ਦੇ ਤਜਰਬੇ ਨਾਲ ਤੁਹਾਨੂੰ ਮਿਲੇਗੀ ਡਰਾਈਵਿੰਗ ਨਾਲ ਸੰਬੰਧਿਤ ਹਰ ਤਰ੍ਹਾਂ ਦੀ ਸਿਖਲਾਈ, ਉਹ ਵੀ ਵਾਜਿਬ ਕੀਮਤ ਵਿੱਚ। ਫਿਰ ਦੇਰ ਕਿਸ ਗੱਲ ਦੀ, ਅੱਜ ਹੀ ਸੰਪਰਕ ਕਰੋ 2097883308 ਜਾਂ ਫਿਰ 2093139919 ਨੰਬਰਾਂ ਤੇ ਅਤੇ ਪਾਓ ਆਪਣਾ ਡਰਾਈਵਿੰਗ ਲਾਇਸੈਂਸ। ਕੀ ਤੁਸੀਂ ਰੋਜ਼ਾਨਾ ਕੰਮ ਤੇ ਆਪਣਾ ਵਧੇਰੇ ਸਮਾਂ ਬਿਤਾਉਣ ਤੋਂ ਪਰੇਸ਼ਾਨ ਹੋ? ਆਪਣੀ ਪੂੰਜੀ ਨੂੰ ਕੰਮ ਤੇ ਲਗਾਓ, ਸਾਡੇ ਨਾਲ ਇਨਵੈਸਟ ਕਰੋ। ਅਸੀਂ ਤੁਹਾਡੀ ਪੂੰਜੀ ਤੋਂ ਤੁਹਾਡੇ ਲਈ ਵਧੇਰੇ ਪੈਸੇ ਬਣਾ ਸਕਦੇ ਹਾਂ। ਅਸੀਂ ਪ੍ਰਾਈਵੇਟ ਇਕੁਇਟੀ ਇਨਵੈਸਟਮੈਂਟ ਫਰਮ ਹਾਂ ਤੇ ਕਮਰਸ਼ੀਅਲ ਰੀਅਲ ਏਸਟੇਟ ਵਿੱਚ ਮਾਹਿਰ ਹਾਂ। ਪ੍ਰਾਪਰਟੀ ਮੈਨੇਜਮੈਂਟ, ਲੀਜ਼ਿੰਗ, ਐਸੈਟ ਮੈਨੇਜਮੈਂਟ, ਕਮਰਸ਼ੀਅਲ ਰੀਅਲ ਏਸਟੇਟ ਇਨਵੈਸਟਮੈਂਟ ਵਿੱਚ ਸਾਰੀਆਂ ਸੇਵਾਵਾਂ ਲਈ ਅਮਰੀਕਾ ਭਰ ਵਿੱਚੋਂ ਤੁਸੀਂ ਸਾਡੇ ਤੱਕ ਪਹੁੰਚ ਕਰ ਸਕਦੇ ਹੋ। ਆਜ਼ਾਦ ਕਮਰਸ਼ੀਅਲ ਰੀਅਲਟੀ ਸਰਵਿਸਿਜ਼ ਤੇ ਆਜ਼ਾਦ ਫੈਮਿਲੀ ਟਰਸਟ 701 ਡਾਨ ਪੋਸਟ ਰੋਡ, ਸੂਈਟ ਨੰਬਰ 204, ਹਿਊਸਟਨ, ਟੈਕਸਸ। ਤੁਸੀਂ ਸਾਨੂੰ ਸਾਡੇ ਫੋਨ ਨੰਬਰ 7136861277 ਤੇ ਸੰਪਰਕ ਕਰ ਸਕਦੇ ਹੋ। ਆਜ਼ਾਦ ਕਮਰਸ਼ੀਅਲ ਰੀਅਲਟੀ ਸਰਵਿਸਿਜ਼। ਵਿਊਅਰਸ, ਬ੍ਰੇਕ ਤੋਂ ਬਾਅਦ ਤੁਹਾਡਾ ਸਾਰਿਆਂ ਦਾ ਸਵਾਗਤ ਹੈ। ਗੱਲਬਾਤ ਨੂੰ ਅੱਗੇ ਤੋਰਦੇ ਹਾਂ। ਸੁਖਵਿੰਦਰ ਸਿੰਘ ਜੀ, ਹੁਣ ਅਸੀਂ ਗੱਲ ਕਰੀਏ ਜਿਵੇਂ ਅਸੀਂ ਪੰਜਾਬ ਦੇ ਪਰਸਪੈਕਟਿਵ ਤੋਂ ਵੀ ਥੋੜ੍ਹੀ ਜਿਹੀ ਗੱਲ ਕੀਤੀ ਹੈ। ਮੈਂ ਇਸੇ ਹਵਾਲੇ ਨਾਲ ਮਤਲਬ ਅੱਜ ਇੱਕ ਸਾਊਥ ਇੰਡੀਆ ਦੇ ਆਗੂ ਹੈਗੇ ਆ ਤੇਲੰਗਾਨਾ, ਜਿਨ੍ਹਾਂ ਦਾ ਮਤਲਬ BRS ਨਾਲ ਸੰਬੰਧ ਹੈਗਾ ਉਹਨਾਂ ਦਾ, KT ਰਾਮਾ ਰਾਓ, ਤੇ ਉਹਨਾਂ ਨੇ ਮਤਲਬ ਸਿੱਧੇ ਸਪਸ਼ਟਾਂ ਦੇ ਵਿੱਚ ਸਾਧਿਆ ਤੇ ਉਹਨਾਂ ਨੇ ਕਾਂਗਰਸ ਦੇ ਉੱਤੇ ਆ ਨਿਸ਼ਾਨਾ ਕਿ ਕਾਂਗਰਸ ਆਪਣੇ ਏਜੰਡੇ ਦੇ ਉੱਤੇ ਫੇਲ ਹੋਈ ਹੈ। ਜਿਹੜੇ ਉਹਨਾਂ ਨੇ 5 ਨੁਕਾਤੀ 6 ਨੁਕਾਤੀ ਪ੍ਰੋਗਰਾਮ ਜਾਂ ਵਾਅਦੇ ਵੱਖ-ਵੱਖ ਸੂਬਿਆਂ ਦੇ ਵਿੱਚ ਲੋਕਾਂ ਦੇ ਨਾਲ ਕੀਤੇ ਆ, ਉਹ ਅਸਰਦਾਰ ਸਾਬਤ ਨਹੀਂ ਹੋ ਰਹੇ ਤੇ BJP ਜਿਹੜੀ ਹੈ ਉਹ ਹਿੰਦੂਤਵਾ ਦਾ ਰੱਥ ਲੈ ਕੇ ਅੱਗੇ ਵਧ ਰਹੀ ਹੈ ਤੇ ਉਹ ਆਪਣੇ ਏਜੰਡੇ ਦੇ ਵਿੱਚ ਕਾਮਯਾਬੀ ਨਾਲ ਅੱਗੇ ਵਧ ਰਹੀ ਹੈ। ਤੇ ਉਹਨਾਂ ਨੇ ਇੱਕ ਇਸ ਗੱਲ ਦੇ ਜਵਾਬ ਦੇ ਵਿੱਚ ਉਹ ਕੀਤਾ ਵੀ ਹੁਣ ਕਾਂਗਰਸ ਤੋਂ ਲੋਕਾਂ ਨੂੰ ਬਹੁਤੀ ਆਸ ਨਹੀਂ ਰੱਖਣੀ ਚਾਹੀਦੀ ਤੇ ਜਿਹੜੀਆਂ ਲੋਕਾਂ ਦੀਆਂ ਭਾਵਨਾਵਾਂ ਨੇ ਉਹਨਾਂ ਦੀ ਤਰਜਮਾਨੀ ਜਿਹੜੀਆਂ ਖੇਤਰੀ ਪਾਰਟੀਆਂ ਨੇ ਉਹ ਕਰਦੀਆਂ ਨੇ ਜਾਂ ਉਹ ਕਰ ਸਕਦੀਆਂ ਨੇ ਤੇ ਉਹ ਹੀ ਇਵੈਂਚੁਅਲੀ ਭਾਰਤ ਦੇ ਵਿੱਚ BJP ਦਾ ਬਦਲ ਬਣ ਸਕਦੀਆਂ ਨੇ। ਸੋ ਪਹਿਲਾਂ ਇਸ ਬਿਆਨ ਤੋਂ ਅਸੀਂ ਸ਼ੁਰੂਆਤ ਕਰਦੇ ਹਾਂ ਤੇ ਫਿਰ ਅਸੀਂ ਅੱਗੇ ਦੇਖਦੇ ਹਾਂ ਵੀ ਇਹਦੇ ਹੋਰ ਮਾਇਨੇ ਕੀ ਹੈਗੇ ਆ। ਬਿਲਕੁਲ ਜੀ, ਜਿਹੜੀ ਤੁਸੀਂ ਗੱਲ ਕੀਤੀ ਹੈ ਇਹ ਬਿਆਨ ਦੀ, ਉਹਨਾਂ ਦਾ ਸਪਸ਼ਟ ਆ ਵੀ ਜਿਹੜਾ BJP ਦਾ ਇਹ ਵਿਕਟਰੀ ਵਹੀਕਲ ਆ ਜਿਹੜਾ ਰਨ ਹੋ ਰਿਹਾ ਪੂਰੇ ਭਾਰਤ ਦੇ ਵਿੱਚ, ਜੇ ਉਹਨੂੰ ਕੋਈ ਰੋਕ ਸਕਦਾ ਆ ਤੇ ਉਹ ਸਿਰਫ ਤੇ ਸਿਰਫ ਜਿਹੜੀਆਂ ਰੀਜਨਲ ਪਾਰਟੀਆਂ ਆ ਉਹ ਰੋਕ ਸਕਦੀ ਹੈ ਤੇ ਜਿਹੜੀ ਕਾਂਗਰਸ ਆ ਉਹਦੇ ਫੇਲੀਅਰ ਦੇ ਬਹੁਤ ਸਾਰੇ ਕਾਰਨ ਆ
ਤੇ ਵੀ ਹੁਣ ਕਾਂਗਰਸ ਜਿਹੜੀ ਆ ਉਹਦੇ ਚੋਂ ਸਮਰੱਥਾ ਨਹੀਂ ਰਹੀ ਕਿ ਉਹ ਬੀਜੇਪੀ ਦੀ ਓਪੋਜੀਸ਼ਨ ਬਣ ਸਕੇ ਜੀ। ਤੇ ਇਹ ਇੱਕ ਰਿਐਲਿਟੀ ਆ ਜਿਹੜੀ ਹੁਣ ਦੀ ਨਹੀਂ ਆ। ਜਿਵੇਂ ਇਹ ਜਦੋਂ ਲੋਕ ਸਭਾ ਦੀਆਂ ਚੋਣਾਂ ਵੀ ਸੀ ਉਦੋਂ ਵੀ ਇਹ ਗੱਲ ਆਪਣੇ ਪਲੇਟਫਾਰਮ ਤੋਂ ਵੀ ਅਸੀਂ ਵਾਰ-ਵਾਰ ਕੀਤੀ ਆ ਤੇ ਹੋਰ ਵੀ ਮਤਲਬ ਬੜੇ ਜਿਹੜੇ ਪੋਲੀਟੀਕਲ ਥਿੰਕਰਸ ਨੇ ਉਹ ਇਹ ਗੱਲ ਕਹਿ ਰਹੇ ਸੀ ਕਿ ਕਾਂਗਰਸ ਜਿਹੜੀ ਆਪਣਾ ਸਮਾਂ ਵਿਹਾਰ ਚੁੱਕੀ ਆ ਤੇ ਕਾਂਗਰਸ ਜੇ ਉੱਥੇ ਬੀਜੇਪੀ ਨੂੰ ਥੋੜਾ ਬਹੁਤਾ ਡੈਂਟ ਪਿਆ ਵੀ ਤਾਂ ਉਹਦੇ 'ਚ ਸਭ ਤੋਂ ਵੱਡਾ ਫੈਕਟਰ ਰੀਜਨਲ ਪਾਰਟੀਆਂ ਦਾ ਸੀ। ਤੇ ਹੁਣ ਵੀ ਜਿਹੜਾ ਬੀਜੇਪੀ ਦੀ ਓਪੋਜੀਸ਼ਨ ਜੇ ਕੋਈ ਬਣ ਸਕਦਾ ਆ, ਇੰਡੀਅਨ ਜਿਹੜਾ ਸਿਸਟਮ ਹੈਗਾ ਉਹਦੀ ਜਿਹੜੀ ਮੇਨਸਟ੍ਰੀਮ ਪੋਲਿਟਿਕਸ ਆ, ਮੈਂ ਉਹਦੀ ਗੱਲ ਕਰ ਰਿਹਾ ਜੀ, ਤਾਂ ਉਹ ਸਿਰਫ ਤੇ ਸਿਰਫ ਰੀਜਨਲ ਪਾਰਟੀਆਂ ਨੇ, ਰੀਜਨਲ ਐਸਪੀਰੇਸ਼ਨਸ ਨੇ ਜਿਹੜੀਆਂ ਕਿ ਬੀਜੇਪੀ ਦੀ ਜਿਹੜੀ ਹਿੰਦੂਤਵਾ ਹਿੰਦੂ ਰਾਸ਼ਟਰ ਦੀ ਜਿਹੜੀ ਪਾਲਿਸੀ ਆ ਤੇ ਇੰਡੀਅਨ ਨੈਸ਼ਨਲਿਜ਼ਮ ਦੀ ਪਾਲਿਸੀ ਆ ਵੀ ਉਹਦਾ ਕਾਊਂਟਰ ਵੇਟ ਹੋ ਸਕਦੀ ਆ ਜਿਹੜੀ ਰੀਜਨਲ ਐਸਪੀਰੇਸ਼ਨ ਆ। ਉਹਦੇ 'ਚ ਜਿਵੇਂ ਅਸੀਂ ਪੰਜਾਬ ਦੀ ਉਦਾਹਰਨ ਨਾਲ ਇਸ ਗੱਲ ਨੂੰ ਸਮਝੀਏ, ਹੁਣ ਪੰਜਾਬ ਇੱਕ ਖਿੱਤਾ ਆ ਤਾਂ ਪੰਜਾਬ ਦੇ ਜਿਹੜੇ ਪੋਲੀਟੀਕਲ ਇੰਟਰਸਟ ਨੇ ਵੀ ਉਹਨਾਂ ਦਾ ਹਮੇਸ਼ਾ ਕਲੈਸ਼ ਰਹਿੰਦਾ ਆ ਸੈਂਟਰ ਦੀ ਗਵਰਨਮੈਂਟ ਦੇ ਨਾਲ। ਤਾਂ ਇਹ ਇਕੱਲਾ ਪੰਜਾਬ 'ਚ ਨਹੀਂ, ਤੁਸੀਂ ਬੰਗਾਲ ਦੇ ਵਿੱਚ ਦੇਖੋ ਹੁਣ ਕਿੰਨਾ ਟਕਰਾਅ ਜਿਹੜਾ ਆ ਮਮਤਾ ਬੈਨਰਜੀ ਦਾ ਲਗਾਤਾਰ ਬੀਜੇਪੀ ਦੇ ਨਾਲ ਚੱਲ ਰਿਹਾ ਆ। ਇਸੇ ਤਰੀਕੇ ਦੇ ਨਾਲ ਸਾਊਥ ਦੇ ਵਿੱਚ ਕਾਰਨ ਇਹ ਆ ਵੀ ਜਿਹੜਾ ਇੰਡੀਆ ਦੀ ਜਿਹੜੀ ਸੈਂਟਰਲ ਪੋਲਿਟਿਕਸ ਰਹੀ ਆ ਮੁੱਢ ਤੋਂ, ਉਹ ਸਿਰਫ ਤੇ ਸਿਰਫ ਉਹਦੇ 'ਚ ਜਿਹੜੀ ਜਿਹੜਾ ਡੋਮੀਨੇਟ ਕੀਤਾ ਸਭ ਤੋਂ ਵੱਧ ਕਿਸੇ ਨੇ ਤਾਂ ਉਹ ਕੀਤਾ ਆ ਜਿਹੜੀ ਕਾਓ ਬੈਲਟ ਆ ਉਹਨੇ। ਤੇ ਕਾਓ ਬੈਲਟ ਦਾ ਜਿਹੜਾ ਜੇ ਅਸੀਂ ਮਤਲਬ ਦੇਖਣਾ ਹੋਵੇ ਤਾਂ ਕਾਓ ਬੈਲਟ ਦੀਆਂ ਇਹ ਲਗਭਗ 7 ਤੋਂ 8 ਸਟੇਟਸ ਬਣਦੀਆਂ ਨੇ ਤੇ ਜਿਹੜੀਆਂ ਬਾਕੀ ਦੀਆਂ ਇੰਡੀਆ ਦੀ ਪੈਰੀਫੇਰੀ ਦੇ ਉੱਤੇ ਸਟੇਟਸ ਹੈਗੀਆਂ, ਸਾਊਥ ਦੀਆਂ ਹੋ ਜਾਣ, ਨਾਰਥ ਈਸਟ ਦੀਆਂ ਹੋ ਜਾਣ ਜਾਂ ਇੱਧਰ ਅਸੀਂ ਗੱਲ ਕਰਨੀ ਹੋਵੇ ਪੰਜਾਬ, ਜੰਮੂ ਕਸ਼ਮੀਰ ਇਹ ਹੋ ਜਾਣ, ਤਾਂ ਇਹਨਾਂ ਦੇ ਵਿੱਚ ਮਤਲਬ ਇਹਨਾਂ ਦੇ ਵਿੱਚ ਜਿਹੜੀ ਸੈਪਰੇਟਿਜ਼ਮ ਦੀ ਭਾਵਨਾ ਪ੍ਰਫੁੱਲਤ ਹੋਈ ਆ ਉਹਦੇ 'ਚ ਕਾਰਨ ਵੀ ਇਹੀ ਰਿਹਾ ਆ ਵੀ ਜਿਹੜੀ ਇੰਡੀਅਨ ਸੈਂਟਰਲ ਪੋਲਿਟਿਕਸ ਆ ਉਹਨਾਂ ਸਿਰਫ ਤੇ ਸਿਰਫ ਜਿਹੜੀ ਕਾਓ ਬੈਲਟ ਆ ਉਹਦੇ ਹਿੱਤ ਪੂਰੇ ਆ, ਉਹਦੇ ਇੰਟਰਸਟ ਪੂਰੇ, ਤੇ ਉਹਦੇ ਹਿੱਤ ਜਾਂ ਉਹਦੇ ਇੰਟਰਸਟ ਪੂਰਨ ਦੇ ਲਈ ਜਿਹੜੀ ਲੁੱਟ ਆ ਉਹ ਇਹਨਾਂ ਬਾਕੀ ਸਾਰੀਆਂ ਜਿਹੜੀਆਂ ਅਸੀਂ ਕਹਿ ਸਕਦੇ ਹਾਂ ਕਿ ਖਿੱਤੇ ਆ ਸਾਰੇ ਉਹਨਾਂ ਦੀ ਕੀਤੀ ਹੈ। ਕਿਸੇ ਦੀ ਕਿਸੇ ਤਰੀਕੇ ਨਾਲ ਕੀਤੀ ਹੈ, ਕਿਸੇ ਦੀ ਕਿਸੇ ਤਰੀਕੇ ਨਾਲ ਕੀਤੀ ਆ। ਤੇ ਉਹ ਲੁੱਟ ਕਰਨ ਦਾ ਕਾਰਨ ਕੀ ਸੀ? ਕਿਉਂਕਿ ਜਿਹੜੀ ਮਤਲਬ ਇਹਨਾਂ ਦੀ ਜਿਹੜੀ ਸਾਰੀ ਇਹ ਪਾਲਿਸੀ ਆ ਉਹਦੇ 'ਚ ਜਿਹੜੀ ਕਾਓ ਬੈਲਟ ਵਾਲੀ ਹਿੰਦੂ ਆਬਾਦੀ ਆ ਵੀ ਇਹ ਉਹਨੂੰ ਸਭ ਤੋਂ ਵੱਧ ਜਿਹੜਾ ਇਹਨਾਂ ਦਾ ਕਨਸੈਪਟ ਸੀ ਹਿੰਦੂ ਰਾਸ਼ਟਰ ਵਾਲਾ ਵੀ ਉਹਦੇ ਨੇੜੇ ਮੰਨਦੇ ਆ। ਜਿਹੜੀ ਬਾਕੀ ਖਿੱਤਿਆਂ ਦੇ ਵਿੱਚ ਰਹਿੰਦੀਆਂ ਜਿਹੜੀਆਂ ਹੋਰ ਕੌਮੀ ਪਛਾਣਾਂ ਨੇ, ਨਾਰਥ ਈਸਟ ਦੇ ਜਿਹੜੇ ਅਸੀਂ ਕਹਿ ਸਕਦੇ ਹਾਂ ਟਰਾਈਬਲਸ ਨੇ ਜਾਂ ਉੱਥੋਂ ਦੇ ਜਿਹੜੇ ਹੋਰ ਵੱਖੋ-ਵੱਖ ਪਛਾਣਾਂ ਵਾਲੇ ਲੋਕ ਨੇ ਉਹ ਹੋ ਜਾਣ, ਕਸ਼ਮੀਰ ਦੇ ਵਿੱਚ ਮੁਸਲਿਮ ਨੇ, ਕਸ਼ਮੀਰ ਇਹ ਮੱਲਾ ਦਾ ਵੀ ਇੱਕੋ ਇੱਕ ਜਿਹੜੀ ਮੁਸਲਿਮ ਮੈਜੋਰਿਟੀ ਖਿੱਤਾ ਆ ਇੰਡੀਆ ਦੀ ਓਕੂਪੇਸ਼ਨ ਦੇ ਵਿੱਚ, ਤੇ ਪੰਜਾਬ ਦੇ ਵਿੱਚ ਸਿੱਖ ਮੈਜੋਰਿਟੀ 'ਚ ਨੇ, ਤਾਂ ਇਹਨਾਂ ਖਿੱਤਿਆਂ ਦੀ ਜਿਹੜੀ ਪੋਪੂਲੇਸ਼ਨ ਆ ਉਹਦੇ ਨਾਲ ਉਹਨੂੰ ਕੋਈ ਬਹੁਤਾ ਸਰੋਕਾਰ ਨਹੀਂ ਸੀ। ਤੇ ਇਸੇ ਤਰ੍ਹਾਂ ਜਿਹੜਾ ਤਾਮਿਲ ਵਾਲਾ ਜਿਹੜਾ ਸਾਊਥ ਵਾਲਾ ਸਾਰਾ ਹਿੱਸਾ ਆ ਉਹਦੇ ਵਿੱਚ ਵੀ ਜਿਹੜੀ ਉਹਨਾਂ ਦੀ ਆਈਡੈਂਟੀਟੀ ਆ ਉਹ ਜਿਹੜੀ ਹਿੰਦੂ ਰਾਸ਼ਟਰ ਵਾਲੀ ਜਿਹੜੀ ਸਾਰੀ ਪਾਲਿਸੀ ਆ ਉਹਦੇ ਨਾਲੋਂ ਮੇਲ ਅਲਾਈਨ ਨਹੀਂ ਸੀ ਹੁੰਦੀ ਉਹਦੇ ਨਾਲ, ਕਿਉਂਕਿ ਉਹਨਾਂ ਦੀ ਜਿਹੜੀ ਭਾਸ਼ਾ ਆ ਉਹ ਹਿੰਦੀ ਦੇ ਨਾਲ ਉਹਦਾ ਕਿਤੇ ਵੀ ਨੇੜਲਾ ਸੰਬੰਧ ਨਹੀਂ ਆ ਜੀ। ਤੇ ਮਤਲਬ ਇਹ ਸਾਰੇ ਦੇ ਕਰਕੇ ਜਿਹੜਾ ਸਭ ਤੋਂ ਵੱਧ ਅਸੀਂ ਕਹਿ ਸਕਦੇ ਹਾਂ ਵੀ ਜਿਹੜੀ ਡੋਮੀਨੈਂਸ ਰਹੀ ਉਹ ਇਹਦੀ ਰਹੀ, ਜਿਹਦੇ ਕਰਕੇ ਜਿਹੜੇ ਬਾਕੀ ਸਾਰੇ ਖਿੱਤੇ ਆ ਉਹਨਾਂ ਦੀ ਜਿਹੜੀ ਪੋਪੂਲੇਸ਼ਨ ਆ ਉਹਦੇ ਵਿੱਚ ਜਿਹੜੀ ਸੈਪਰੇਟਿਜ਼ਮ ਦੀ ਭਾਵਨਾ ਆ ਉਹ ਲਗਾਤਾਰ 1947 ਤੋਂ ਬਾਅਦ ਜਿੱਦਾਂ ਇਹਨਾਂ ਦੀ ਡੋਮੀਨੈਂਸ ਵੱਧਦੀ ਗਈ ਉਹਦੇ ਅੰਦਰ ਸੈਪਰੇਟਿਜ਼ਮ ਦੀ ਜਿਹੜੀ ਭਾਵਨਾ ਹੈ ਪ੍ਰਫੁੱਲਤ ਹੁੰਦੀ ਗਈ। ਤੇ ਉਹਨਾਂ ਭਾਵਨਾਵਾਂ ਨੂੰ ਫਿਰ ਰੋਕਣ ਦੇ ਲਈ, ਉਹਨਾਂ ਨੂੰ ਖਤਮ ਕਰਨ ਦੇ ਲਈ ਇਹਨਾਂ ਨੇ ਮਤਲਬ ਸਿਰੇ ਦੇ ਡਰੈਕੋਨੀਅਨ ਲੋਜ਼ ਲੈ ਕੇ ਆਏ। ਇਹਨਾਂ ਨੇ ਸਿਰੇ ਦਾ ਜ਼ੁਲਮ ਕੀਤਾ ਇੰਡੀਅਨ ਜਿਹੜੀ ਸੈਂਟਰਲ ਗਵਰਨਮੈਂਟ ਹੈ ਉਹਨਾਂ ਤੇ ਮਤਲਬ ਵੀ ਸਾਰੀਆਂ ਹੱਦਾਂ ਮੁਕਾਈਆਂ। ਸਿਰਫ ਪੰਜਾਬ 'ਚ ਨਹੀਂ, ਕਸ਼ਮੀਰ 'ਚ ਹੋਵੇ, ਨਾਰਥ ਈਸਟ ਦੇ ਵਿੱਚ ਹੋਵੇ, ਵੀ ਨਾਰਥ ਈਸਟ ਦੇ ਵਿੱਚ ਵੀ ਅਸੀਂ ਸੁਣਦੇ ਆ ਵੀ ਮਾਓਇਸਟ ਕਹਿ ਕੇ ਜਿਹੜੇ ਪਿੰਡਾਂ ਦੇ ਪਿੰਡ ਆ, ਛੱਤੀਸਗੜ੍ਹ ਵਰਗਾ ਏਰੀਆ ਹੋ ਗਿਆ ਜਾਂ ਇੱਥੇ ਸਾਰੇ ਵੀ ਪਿੰਡਾਂ ਦੇ ਪਿੰਡ ਇਹਨਾਂ ਨੇ ਕਤਲ ਕੀਤੇ ਆ ਜੀ। ਮਤਲਬ ਇਹ ਸਾਰੇ ਦੇ ਵਿੱਚ ਹੁਣ ਜਿਹੜਾ ਕਾਊਂਟਰ ਵੇਟ ਆ ਇਹ ਹਿੰਦੂ ਰਾਸ਼ਟਰ ਵਾਲੀ ਜਿਹੜੀ ਸਾਰੀ ਪੋਲੀਟੀਕਲ ਪਾਲਿਸੀ ਆ ਉਹਦੇ ਤੇ ਬੀਜੇਪੀ ਚੱਲ ਰਹੀ ਆ। ਉਹਦੇ ਤੇ ਜਿਹੜੀ ਪੋਪੂਲੇਸ਼ਨ ਉਹਦੇ ਨਾਲ ਜੁੜ ਸਕਦੀ ਆ ਉਹ, ਕਿਉਂਕਿ ਉਹਦੀ ਗਿਣਤੀ ਵੱਧ ਆ ਤੇ ਉਹਨਾਂ ਨੂੰ ਉਹ ਆਪਣੇ ਐਜ਼ ਅ ਵੋਟ ਬੈਂਕ ਯੂਜ਼ ਕਰ ਰਹੀ ਆ। ਬਾਕੀ ਜਿਹੜਾ ਹੋਰ ਇੱਕ ਬੜਾ ਅਸੀਂ ਕਹਿ ਸਕਦੇ ਹਾਂ ਕਿ ਇਸ ਕਾਓ ਬੈਲਟ ਦੇ ਵਿੱਚ ਜਿਹੜੀ ਉਹ ਪੋਪੂਲੇਸ਼ਨ ਆ ਜਿਹੜੀ ਅਨਪੜ੍ਹ ਆ, ਜਿਹੜੀ ਬੜੀ ਗਰੀਬੀ ਦੇ ਵਿੱਚ ਰਹਿ ਰਹੀ ਆ, ਉਹਨੂੰ ਭਾਵੇਂ ਕੁਛ ਮੋਦੀ ਜਿਹੜਾ ਕੁਛ ਪੈਸੇ ਉਹਦੇ ਖਾਤੇ 'ਚ ਪਾ ਦਿੰਦਾ ਆ ਜਾਂ ਹੋਰ ਤਰੀਕੇ ਦੇ ਨਾਲ ਇੰਡੀਆ ਦੇ ਵਿੱਚ ਅਸੀਂ ਜਾਣਦੇ ਆ ਕਿ ਕਿਵੇਂ ਜਿਹੜੀਆਂ ਵੋਟਾਂ ਨੇ ਉਹ ਖਰੀਦੀਆਂ ਜਾਂਦੀਆਂ ਆ, ਵੀ ਲੋਕਾਂ ਦਾ
ਜਿਹੜਾ ਮਾਨਸਿਕ ਉਹਨਾਂ ਦਾ ਪੱਧਰ ਆ ਉਹ ਇਸ ਲੈਵਲ ਦਾ ਆ, ਤੇ ਉਹਦੇ 'ਚ ਮਤਲਬ ਉਹ ਸਾਰੇ ਜੋੜ ਤੋੜ ਕਰਕੇ ਬੀਜੇਪੀ ਸੱਤਾ 'ਚ ਆ ਰਹੀ ਆ। ਤੇ ਉਹਦੇ ਜਿਹੜੀ ਇਹ ਸਟੇਟਮੈਂਟ ਆ ਫਿਰ ਉਹ ਸਹੀ ਗੱਲ ਆ ਉਹਨਾਂ ਦੀ ਬਿਲਕੁਲ, ਵੀ ਫਿਰ ਜੇ ਇਹਨੂੰ ਕੋਈ ਰੋਕ ਸਕਦਾ ਆ ਤਾਂ ਜਿਹੜੀਆਂ ਇਹ ਰੀਜਨਲ ਐਸਪੀਰੇਸ਼ਨਸ ਜਿਹੜੇ ਖਿੱਤਿਆਂ ਦੇ ਵਿੱਚ ਹੈਗੀਆਂ, ਜਿਹੜੀਆਂ ਉਹਨਾਂ ਦੀਆਂ ਰੀਜਨਲ ਪਾਰਟੀਆਂ ਆ ਉਹ ਰੋਕ ਸਕਦੀਆਂ। ਪਰ ਅਮਰਵੀਰ ਸਿੰਘ ਜੀ, ਜੋ ਪੰਜਾਬ 'ਚ ਹੋਇਆ ਇਹ ਭਾਰਤ ਦੇ ਹੋਰ ਬੜੇ ਸਾਰੇ ਸੂਬਿਆਂ 'ਚ ਵੀ ਹੋਇਆ, ਵੀ ਜਿੱਥੇ ਜਿਹੜੀਆਂ ਰੀਜਨਲ ਪਾਰਟੀ ਸੀ ਉਹਨਾਂ ਨੂੰ ਜਿਹੜਾ ਬੀਜੇਪੀ ਨੇ ਇੱਕ ਕਰਕੇ ਜਿਹੜਾ ਆ ਉਹਨਾਂ ਨੂੰ ਖਤਮ ਕੀਤਾ, ਸਿਮੂਲੇਟ ਕੀਤਾ, ਵੀ ਅੱਜ ਕਿਸੇ ਟਾਈਮ ਬੀਜੇਪੀ ਐਜ਼ ਅ ਲਿਟਲ ਬ੍ਰਦਰ ਉਹਨਾਂ ਪਾਰਟੀਆਂ ਦੇ ਨਾਲ ਅਲਾਈ ਹੋਈ ਕਾਂਗਰਸ ਦੇ ਖਿਲਾਫ, ਕਿਉਂਕਿ ਕਾਂਗਰਸ ਇੱਕ ਸਭ ਤੋਂ ਵੱਡੀ ਜਮਾਤ ਸੀ, ਪਰ ਕਾਂਗਰਸ ਦੇ ਖਿਲਾਫ ਲੜਦੇ ਜਿਹੜੀਆਂ ਉਹਨਾਂ ਪਾਰਟੀਆਂ ਨੂੰ ਬੀਜੇਪੀ ਮਤਲਬ ਆਪਣੇ 'ਚ ਜਾਂ ਤਾਂ ਜਜ਼ਬ ਕਰ ਗਈ ਉਹਨਾਂ ਦੀ ਇੱਕ ਵੱਡੀ ਲੀਡਰਸ਼ਿਪ ਦੇ ਹਿੱਸੇ ਨੂੰ, ਜਿਵੇਂ ਸਿੱਖਾਂ ਦੀ ਅਕਾਲੀ ਦਲ ਦੀ ਇੱਕ ਲੀਡਰਸ਼ਿਪ ਨੂੰ ਅਸੀਂ ਦੇਖ ਰਹੇ ਹਾਂ, ਜਿਵੇਂ ਅਸੀਂ ਕੱਲ ਗੱਲ ਕੀਤੀ ਵੀ ਦਿੱਲੀ ਗੁਰਦੁਆਰਾ ਕਮੇਟੀ ਹੋਵੇ, ਪਟਨਾ ਸਾਹਿਬ ਬੋਰਡ ਹੋਵੇ, ਜਾਂ ਕਿਵੇਂ ਮਤਲਬ ਉਹਦੇ 'ਚ ਬੀਜੇਪੀ ਜਿਹੜੀ ਆ ਉਹਨੂੰ ਜਜ਼ਬ ਕਰ ਚੁੱਕੀ ਆ। ਹਜ਼ੂਰ ਸਾਹਿਬ ਬੋਰਡ ਦੀ ਗੱਲ ਹੁੰਦੀ ਆ, ਤੇ ਇਸੇ ਤਰ੍ਹਾਂ ਦੇ ਨਾਲ ਅਕਾਲੀ ਦਲ ਦੀ ਲੀਡਰਸ਼ਿਪ ਦਾ ਵੀ ਜਿਹੜਾ ਹਾਲ ਆ ਉਹ ਸਾਡੇ ਸਾਹਮਣੇ ਆ। ਵੀ ਇਹੀ ਹਾਲ ਜਿਹੜਾ ਆ ਅਸੀਂ ਦੇਖ ਰਹੇ ਆ ਵੀ ਹਰਿਆਣੇ ਦੇ ਵਿੱਚ ਜਿਵੇਂ ਚੌਟਾਲਿਆਂ ਦਾ ਹੋਇਆ ਆ ਸਾਡੇ ਸਾਹਮਣੇ ਆ, ਬਿਹਾਰ 'ਚ ਜਿਹੜਾ ਆ ਉਹ ਨੀਤਿਸ਼ ਕੁਮਾਰ ਹੋਰਾਂ ਦਾ ਜੋ ਹਾਲ ਹੋਇਆ ਪਿਛਲੀਆਂ ਚੋਣਾਂ 'ਚ ਉਹ ਅਸੀਂ ਦੇਖਿਆ। ਵੀ ਏਦਾਂ ਹੀ ਜਿਹੜੀਆਂ ਸਾਰੀਆਂ ਮਤਲਬ ਬੜੀ ਥਾਵਾਂ ਤੇ ਜਿਹੜੀਆਂ ਰੀਜਨਲ ਪਾਰਟੀ ਸੀ ਉਹਨਾਂ ਨੂੰ ਬੀਜੇਪੀ ਜਿਹੜੀ ਆ ਉਹਨੇ ਖਤਮ ਕੀਤਾ। ਤੇ ਮਤਲਬ ਵੀ ਉਹ ਬੀਜੇਪੀ ਦਾ ਇਹ ਸਾਰਾ ਪਲਾਨ ਸੀ, ਕਿਉਂਕਿ ਉਹਨੂੰ ਪਤਾ ਸੀ ਕਿ ਉਹਦੇ ਰਾਹ ਦਾ ਰੋੜਾ ਜੇ ਕੋਈ ਬਣ ਸਕਦਾ ਤਾਂ ਰੀਜਨਲ ਪਾਰਟੀਆਂ ਬਣ ਸਕਦੀਆਂ, ਤੇ ਉਹਨਾਂ ਨੂੰ ਖਤਮ ਕੀਤਾ। ਤਾਂ ਹੁਣ ਜਿਹੜੀ ਗੱਲ ਸਾਊਥ ਦੇ ਵਿੱਚੋਂ ਆ ਰਹੀ ਆ ਕਿ ਫਿਰ ਜੇ ਇਹਨਾਂ ਨੂੰ ਰੋਕਣਾ ਹੈ ਤਾਂ ਰੀਜਨਲ ਜਿਹੜੇ ਇਹ ਖਿੱਤੇ ਨੇ ਇਹਨਾਂ ਦੇ ਜਿਹੜੇ ਲੋਕ ਆ ਉਹਨਾਂ ਨੂੰ ਜਿਹੜੀ ਆਪਣੀ ਪੋਲੀਟੀਕਲ ਲੀਡਰਸ਼ਿਪ ਆ ਉਹ ਦੁਬਾਰਾ ਸਟੈਬਲਿਸ਼ ਕਰਨੀ ਪੈਣੀ ਆ। ਤੇ ਹੁਣ ਪੰਜਾਬ ਦੇ ਸੰਦਰਭ ਦੇ ਵਿੱਚ ਵੀ ਇਹੀ ਆ ਵੀ ਪੰਜਾਬ ਦੇ ਵਿੱਚ ਜਿਵੇਂ ਤੁਸੀਂ ਕਿਹਾ ਕਿ ਬੀਜੇਪੀ ਦਾ ਜਿਹੜਾ ਵੋਟ ਸ਼ੇਅਰ ਆ ਉਹ ਲਗਾਤਾਰ ਵੱਧ ਰਿਹਾ ਆ ਪੰਜਾਬ ਦੇ ਵਿੱਚ ਵੀ, ਤੇ ਅਕਾਲੀ ਦਲ ਜਿਹੜਾ ਆ ਉਹ ਲਗਾਤਾਰ ਉਹਦਾ ਵੋਟ ਸ਼ੇਅਰ ਵੀ ਘਟਿਆ, ਤੇ ਉਹ ਬਿਲਕੁਲ ਇਸ ਸਮੇਂ ਡੀਫੰਕਟ ਹੋਈ ਬੋਡੀ ਆ। ਤਾਂ ਇਸ ਸਮੇਂ ਅਸੀਂ ਕਹਿਣਾ ਹੋਵੇ ਤਾਂ ਸਿੱਖਾਂ ਦੀ ਕੋਈ ਵੀ ਜਿਹੜੀ ਭਾਰਤੀ ਮੁੱਖ ਧਾਰਾ ਦੇ ਵਿੱਚ ਕੋਈ ਪੋਲੀਟੀਕਲ ਨੁਮਾਇੰਦਗੀ ਨਹੀਂ ਆ। ਤੇ ਹੁਣ ਇਹ ਸਾਰੇ ਦੇ ਵਿੱਚ ਜਿਵੇਂ ਮਤਲਬ ਅਮਰਤਪਾਲ ਸਿੰਘ ਹੋਰਾਂ ਦੇ ਪਰਿਵਾਰ ਵੱਲੋਂ ਜਿਹੜਾ ਇੱਕ ਪਾਰਟੀ ਬਣਾਉਣ ਦਾ ਐਲਾਨ ਕੀਤਾ ਗਿਆ, ਮਤਲਬ ਉਹਦੇ ਬਾਰੇ ਵੱਖੋ ਵੱਖ ਤਰ੍ਹਾਂ ਦੀਆਂ ਟਿੱਪਣੀਆਂ ਸਾਹਮਣੇ ਆ ਰਹੀਆਂ ਆ। ਤਾਂ ਅਮਰਤਪਾਲ ਸਿੰਘ ਨੂੰ ਅਸੀਂ ਦੇਖਿਆ ਵੀ ਵੱਡੇ ਪੱਧਰ ਤੇ ਲੋਕਾਂ ਨੇ ਵੋਟਾਂ ਪਾ ਕੇ ਉਹਨਾਂ ਨੂੰ ਜੇਤੂ ਵੀ ਬਣਾਇਆ ਪਿਛਲੀਆਂ ਚੋਣਾਂ ਦੇ ਵਿੱਚ, ਪਰ ਜਿਹੜੇ ਅੱਜ ਦੇ ਨਤੀਜੇ ਆਏ ਆ ਉਹ ਵੀ ਇੱਕ ਸਬਕ ਉਹਨਾਂ ਦੇ ਲਈ ਆ। ਤੇ ਜਿਹੜਾ ਇੰਜੀਨੀਅਰ ਰਾਸ਼ਿਦ ਆ ਜਾਂ ਹੋਰ ਬੰਦੇ ਐਵੇਂ ਮਤਲਬ ਉਹਨਾਂ ਨੇ ਤੁਹਾਨੂੰ ਯਾਦ ਹੋਣਾ ਕਿ ਜੇਲ੍ਹ 'ਚ ਬੈਠੇ ਨੂੰ ਚੋਣਾਂ ਉਹਨੂੰ ਜਿਤਾਈਆਂ ਸੀ, ਤਾਂ ਉਹਨਾਂ ਨੇ ਇੱਕ ਆਪਣਾ ਵੱਖਰਾ ਧੜਾ ਬਣਾ ਕੇ ਇੰਡੀਪੈਂਡੈਂਟ ਵਜੋਂ ਮਤਲਬ ਵੱਡੇ ਪੱਧਰ ਤੇ ਉਮੀਦਵਾਰ ਇਹਨਾਂ ਚੋਣਾਂ 'ਚ ਉਤਾਰੇ, ਪਰ ਇਸ ਵਾਰ ਉਹਨਾਂ ਨੂੰ ਲੋਕਾਂ ਦਾ ਉਹ ਰਿਸਪੌਂਸ ਨਹੀਂ ਮਿਲਿਆ। ਤੇ ਇਸੇ ਤਰ੍ਹਾਂ ਦੇ ਨਾਲ ਅਮਰਤਪਾਲ ਸਿੰਘ ਹੋਰੀ ਪਿਛਲੀ ਵਾਰ ਚੋਣਾਂ ਜਿੱਤੇ, ਪਰ ਉਹ ਤੋਂ ਬਾਅਦ ਹੁਣ ਉਹਨਾਂ ਨੇ ਜਿਹੜਾ ਪਾਰਟੀ ਬਣਾਈ ਆ, ਕੀ ਉਸ ਪਾਰਟੀ ਨੂੰ ਅੱਗੇ ਲੋਕਾਂ ਦਾ ਉਹੋ ਜਿਹਾ ਰਿਸਪੌਂਸ ਮਿਲੂਗਾ ਜਾਂ ਨਹੀਂ, ਇਹ ਵੀ ਵੱਡਾ ਸਵਾਲ ਆ। ਤੇ ਦੂਜਾ ਸਵਾਲ ਇਹ ਆ ਵੀ ਜਿਹੜੀ ਇਹ ਸਪੇਸ ਜਾਂ ਵੈਕਿਊਮ ਕ੍ਰੀਏਟ ਹੋਇਆ ਉਹਨੂੰ ਕੋਈ ਇੱਕ ਬੰਦਾ ਜਾਂ ਕੋਈ ਇੱਕ ਪਾਰਟੀ ਦਾਅਵਾ ਕਰੇ ਕਿ ਮੈਂ ਭਰ ਸਕਦਾ, ਕੀ ਅਪਰੋਚ ਸਹੀ ਆ। ਤੇ ਚਾਹੀਦਾ ਤਾਂ ਇਸ ਸਮੇਂ ਇਹ ਆ ਵੀ ਜਿਹੜੀਆਂ ਸਾਰੀਆਂ ਸਿੱਖ ਧਿਰਾਂ ਹੈਗੀਆਂ ਨੇ, ਪੰਥਕ ਧਿਰਾਂ ਨੇ, ਕਿਉਂਕਿ ਅਕਾਲੀ ਦਲ ਦਾ ਜਿਹੜਾ ਖਤਮ ਹੋਣਾ ਆ ਬਾਦਲ ਦਲ ਦਾ ਅਸੀਂ ਕਹਿ ਸਕਦੇ ਹਾਂ ਵੀ ਉਹ ਜਿੱਥੇ ਬੀਜੇਪੀ ਦੇ ਲਈ ਤਾਂ ਫਾਇਦੇਮੰਦ ਹੈ ਹੀ ਹੈ, ਬੀਜੇਪੀ ਦੇ ਤਾਂ ਇਹ ਪ੍ਰੋਜੈਕਟ ਹੈਗਾ ਹੀ ਹੈਗਾ ਸੀ, ਪਰ ਸਿੱਖਾਂ ਦੇ ਲਈ ਵੀ ਇਹ ਆ ਵੀ ਜਿਹੜੀ ਜੇ ਉਹ ਖਤਮ ਹੋਈ ਆ ਤਾਂ ਸਿਰਫ ਇਸ ਕਰਕੇ ਨਹੀਂ ਕਿ ਬੀਜੇਪੀ ਕਰਕੇ ਇੱਕ ਲੰਮੇ ਸਮੇਂ ਦੇ ਵਿੱਚ ਜਿਹੜੇ ਸਿੱਖ ਮਨ ਆ ਉਹਨਾਂ ਦੇ ਵਿੱਚੋਂ ਵੀ ਇਹ ਪਾਰਟੀ ਲੈ ਗਈ ਸੀ, ਤੇ ਉਹ ਜਿਹੜਾ ਵੈਕਿਊਮ ਉਹਦੇ ਨਾਲ ਬਣਿਆ ਆ ਉਹਨੂੰ ਭਰਨਾ ਹੁਣ ਮੈਨੂੰ ਨਹੀਂ ਲੱਗਦਾ ਕਿ ਜੇ, ਕਿਉਂਕਿ ਬੜੇ ਮਤਲਬ ਅੱਜ ਤੁਸੀਂ ਗੱਲਾਂ ਸੁਣੋ ਤਾਂ ਹਰ ਬੰਦੇ ਦੇ ਮਨ 'ਚ ਜਿਹੜਾ ਵੀ ਕੋਈ ਪਾਰਟੀ ਆ ਸਿੱਖਾਂ ਦੇ ਵਿੱਚ ਇਸ ਸਮੇਂ ਵਿਚਰ ਰਹੀ ਆ ਉਹਨੂੰ ਇਹ ਲੱਗ ਰਿਹਾ ਕਿ ਮੇਰੇ ਕੋਲ ਮੌਕਾ ਆ ਵੀ ਹੁਣ ਵੈਕਿਊਮ ਆ ਤੇ ਇਸ ਖਲਾਅ ਨੂੰ ਮੈਂ ਭਰ ਕੇ ਤੇ ਮੈਂ ਪਤਾ ਨਹੀਂ ਮਤਲਬ ਇਹਦੇ ਚੋਂ ਲੀਡਰ ਬਣ ਜਾਊਗਾ। ਤਾਂ ਇਹ ਜਿਹੜੀ ਅਪਰੋਚ ਆ ਇਹਦੇ 'ਚ ਅਲਟੀਮੇਟਲੀ ਜਾ ਕੇ ਫਿਰ ਤੁਹਾਡਾ ਫੇਲੀਅਰ ਹੋਣਾ ਆ। ਤੁਸੀਂ ਇਹ ਦੇਖੋ ਵੀ ਜਿਹੜਾ ਬੀਜੇਪੀ ਆ ਉਹ ਕਿੰਨਾ ਵੱਡਾ ਔਰਗਨਾਈਜ਼ਡ ਸਟਰਕਚਰ ਆ ਉਹਦਾ, ਉਹ ਮਤਲਬ ਗ੍ਰਾਸ ਰੂਟ ਤੱਕ ਉਹਨਾਂ ਦਾ ਕੈਡਰ ਬਿਲਡਿੰਗ ਹੋਈ ਆ ਉਹਨਾਂ ਦੀ, ਭਾਵੇਂ ਉਹ RSS ਦੇ ਰਾਹੀਂ ਪਹਿਲਾਂ ਹੋਈ ਹੋਵੇ, ਹੁਣ ਬੀਜੇਪੀ ਦਾ ਉਹ ਸਟਰਕਚਰ ਆ ਜਿਹੜਾ ਸਾਰਾ, ਤੁਸੀਂ ਜੇ ਉਹਨੂੰ ਟੱਕਰ ਦੇਣੀ ਆ ਤਾਂ ਤੁਹਾਨੂੰ ਇੱਕ ਬੜੀ ਸਮੂਹਕ ਜਿਹੜੀ ਯੂਨਾਈਟਿਡ ਔਰਗਨਾਈਜ਼ਡ ਲੀਡਰਸ਼ਿਪ ਚਾਹੀਦੀ ਆ, ਤੇ ਜਿਹਦੇ ਲਈ ਤੁਸੀਂ ਮਤਲਬ ਕੋਈ ਇੱਕ ਧਿਰ ਇਹ ਦਾਅਵਾ ਨਹੀਂ ਕਰ ਸਕਦੀ ਕਿ ਮੈਂ ਇਸ ਵੈਕਿਊਮ ਦੇ ਵਿੱਚ ਇਕੱਲਾ ਇਸ ਖਲਾਅ ਨੂੰ ਭਰ ਸਕਦਾ। ਮੈਨੂੰ ਲੱਗਦਾ ਕਿ ਸਿਆਣਪ ਇਹ ਹੋਊਗੀ ਵੀ ਜਿਹੜੀਆਂ ਸਾਰੀਆਂ ਸਿੱਖ ਧਿਰਾਂ ਨੇ, ਜਿਵੇਂ ਹੁਣ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਆ ਉਹਨਾਂ ਦਾ ਗ੍ਰਾਫ ਪਿਛਲੇ ਸਮੇਂ 'ਚ ਵਧਿਆ ਆ,
ਵੱਡਾ ਹੋਇਆ ਆ ਉਹਨਾਂ ਦਾ ਚੋਣਾਂ ਦੇ ਵਿੱਚ, ਤੇ ਪਰ ਉਹਨਾਂ ਦੇ ਕੋਲ ਵੀ ਉਹਨਾਂ ਦੇ ਵਿੱਚ ਵੀ ਕੁਝ ਪ੍ਰੋਬਲਮਸ ਹੈਗੀਆਂ ਨੇ, ਉਹ ਵੀ ਉਹਨੂੰ ਐਡਰੈਸ ਕਰਨ। ਅੰਮ੍ਰਿਤਪਾਲ ਸਿੰਘ ਹੋਰੀ ਆ, ਉਹ ਆਏ ਆ ਜੇ ਉਹਨਾਂ ਨੇ ਹੁਣੇ ਰਾਹ ਚੁਣੇ ਲਿਆ ਆ ਵੀ ਉਹ ਜਦੋਂ ਪੰਜਾਬ ਆਏ ਸੀ ਤਾਂ ਉਹਨਾਂ ਦੀ ਅਪਰੋਚ ਟੋਟਲੀ ਮਤਲਬ ਇੰਡੀਅਨ ਮੇਨਸਟ੍ਰੀਮ ਤੋਂ ਬਾਹਰ ਰਹਿਣ ਦੀ ਸੀ, ਪਰ ਹੁਣ ਸਮੇਂ ਦੇ ਨਾਲ ਜੇ ਉਹਨਾਂ ਨੇ ਇਹ ਰਾਹ ਚੁਣਿਆ ਆ ਕਿ ਮੇਨਸਟ੍ਰੀਮ ਦੀ ਪੋਲਿਟਿਕਸ 'ਚ ਆ ਰਹੇ ਆ, ਤਾਂ ਉੱਥੇ ਵੀ ਉਹਨਾਂ ਨੂੰ ਵੀ ਚਾਹੀਦਾ ਆ ਕਿ ਜਿਹੜਾ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਆ ਉਹਦੇ ਨਾਲ ਕੋਈ ਨਾ ਕੋਈ ਜਿਹੜਾ ਆ ਗੱਲਬਾਤ ਤੋਰੀ ਜਾਵੇ। ਹੋਰ ਜਿਹੜੀਆਂ ਸਿੱਖ ਧਿਰਾਂ ਨੇ ਉਹ ਵੀ ਆਪਸ 'ਚ ਬੈਠਣ। ਇਸ ਸਮੇਂ ਇਹ ਸਮਾਂ ਆ ਵੀ ਜਦੋਂ ਆਪਣੀਆਂ ਪਰਸਨਲ ਜਿਹੜੀਆਂ ਈਗੋਜ਼ ਨੇ ਉਹਨਾਂ ਨੂੰ ਇੱਕ ਪਾਸੇ ਰੱਖਿਆ ਜਾਵੇ, ਤੇ ਇੱਕ ਜਿਹੜਾ ਜਦੋਂ ਜਿਵੇਂ 1920 ਦਾ ਉਹ ਸਮਾਂ ਸੀ ਜਦੋਂ ਸਿੱਖ ਅਕਾਲ ਤਖਤ ਸਾਹਿਬ ਤੇ ਇਕਜੁੱਟ ਹੋ ਕੇ ਬੈਠੇ, ਜਿੱਥੋਂ ਫਿਰ ਸ਼੍ਰੋਮਣੀ ਅਕਾਲੀ ਦਲ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵਰਗੇ ਸਟਰਕਚਰ ਸਾਡੇ ਸਾਹਮਣੇ ਆਏ ਆ, ਤਾਂ ਹੁਣ ਇਹ ਫੇਰ ਸਮਾਂ ਆ ਵੀ ਸਿੱਖ ਇਕਮਤ ਹੋਣ। ਇਹ ਇੱਕ ਕ੍ਰਾਈਸਿਸ ਦਾ ਟਾਈਮ ਆ ਸਿੱਖਾਂ ਤੇ, ਇੱਕ ਚੈਲੰਜ ਦਾ ਟਾਈਮ ਵੀ ਆ ਵੀ ਜਦੋਂ ਅਸੀਂ ਕੱਲ ਵੀ ਜਿਵੇਂ ਗੱਲ ਕੀਤੀ ਕਿ ਡਾਇਸਪੋਰਾ ਜਿਹੜਾ ਆ ਉਹਦੇ ਵਿੱਚ ਜਿਹੜੀ ਸਿੱਖ ਜਿਹੜੀ ਸੋਵਰੇਨਿਟੀ ਆ, ਸਿੱਖ ਪਾਤਸ਼ਾਹੀ ਆ ਪੰਜਾਬ ਦੇ ਵਿੱਚ, ਉਹਦੀਆਂ ਜਿਹੜੀਆਂ ਗੱਲਾਂ ਹੋ ਰਹੀਆਂ ਆ, ਪਰ ਪੰਜਾਬ ਦੇ ਵਿੱਚ ਸਿੱਖ ਲੀਡਰਸ਼ਿਪ ਟੋਟਲੀ ਮੰਨਫੀ ਨਜ਼ਰ ਆ ਰਹੀ ਆ। ਤੇ ਉਹਦੇ 'ਚ ਜੇ ਕੋਈ ਬੰਦਾ ਕਾਹਲ ਕਰੂੰਗਾ, ਕੋਈ ਵੀ ਬੰਦਾ ਹੋਵੇ, ਮਤਲਬ ਉਹ ਮੈਨੂੰ ਲੱਗਦਾ ਵੀ ਸਿੱਖ ਕੌਮ ਦਾ ਨੁਕਸਾਨ ਆ ਉਸ ਕਾਲ ਦੇ ਵਿੱਚ। ਤਾਂ ਇਸ ਸਮੇਂ ਸਿੱਖਾਂ ਨੂੰ ਬੜੇ ਸੁਹਿਰਦ ਹੋ ਕੇ, ਬੜੇ ਠਰਮੇ ਦੇ ਨਾਲ ਇੱਕ ਜਿਹੜੀ ਵਿਚਾਰ ਆ ਆਪਸ 'ਚ ਕਰਨੀ ਚਾਹੀਦੀ ਆ, ਆਪਣੀਆਂ ਈਗੋਜ਼ ਨੂੰ ਪਾਸੇ ਰੱਖ ਕੇ ਗੁਰੂ ਨੂੰ ਸਮਰਪਿਤ ਹੋ ਕੇ। ਤੇ ਜੇ ਸਿੱਖ ਇਹ ਪ੍ਰੈਕਟਿਸ ਕਰਦੇ ਆ ਮਤਲਬ ਤਾਂ ਮੈਨੂੰ ਇਹ ਲੱਗਦਾ ਕਿ ਬੜਾ ਫਰੂਟਫੁਲ ਟਾਈਮ ਆ ਸਿੱਖਾਂ ਨੂੰ। ਮੁੜ ਇਹ ਸਮਾਂ ਉੱਥੇ ਆ ਗਿਆ ਵੀ ਜਦੋਂ ਉਦੋਂ 1920 ਦੇ ਗੇੜ ਸਿੱਖ ਜਥੇਬੰਦ ਹੋਏ ਸੀ ਵੱਡੇ ਪੱਧਰ ਤੇ, ਤਾਂ ਹੁਣ ਫੇਰ ਜਿਹੜਾ ਉਹ ਵੈਕਿਊਮ ਆ ਉਹਨੂੰ ਮਤਲਬ ਸਿੱਖਾਂ ਨੂੰ ਜਥੇਬੰਦ ਕਰਕੇ ਭਰਿਆ ਜਾ ਸਕਦਾ। ਪਰ ਇਹੀ ਆ ਵੀ ਜਿਹੜੀ ਗੱਲ ਸਾਊਥ ਤੋਂ ਇਹ ਮੈਸੇਜ ਉਹਨਾਂ ਨੇ ਦਿੱਤਾ ਆ ਵੀ ਇਹ ਲੋੜ ਆ ਇਸ ਸਮੇਂ ਦੀ ਪੰਜਾਬ ਦੇ ਵਿੱਚ ਸਿੱਖਾਂ ਦੀ ਜਿਹੜੀ ਇੱਕ ਰੀਜਨਲ ਸਟਰੋਂਗ ਆਰਗੇਨਾਈਜੇਸ਼ਨ ਆ ਉਹ ਹੋਣੀ ਚਾਹੀਦੀ ਆ। ਤੇ ਉਹਦਾ ਜਿਹੜਾ ਜੇ ਉਹ ਹੋਊਗੀ ਤਾਂ ਹੀ ਤੁਸੀਂ ਆਪਣੇ ਗੁਰਦੁਆਰਿਆਂ ਦਾ ਪ੍ਰਬੰਧ ਬਚਾ ਸਕਦੇ ਹੋ ਬੀਜੇਪੀ ਤੋਂ, ਤਾਂ ਹੀ ਤੁਸੀਂ ਬੀਜੇਪੀ ਤੋਂ ਜਿਹੜੀ ਪੰਜਾਬ ਦੀ ਪੋਲਿਟਿਕਸ ਆ ਉਹਨੂੰ ਬਚਾ ਸਕਦੇ ਹੋ। ਅਦਰਵਾਈਜ਼ ਭਾਵੇਂ ਉਹ ਆਪ ਦੇ ਭਗਵੰਤ ਮਾਨ ਦੇ ਰੂਪ 'ਚ ਹੋਵੇ, ਚਾਹੇ ਉਹ ਬੀਜੇਪੀ ਸਿੱਧਾ ਆ ਜੇ, ਅਮਿਤ ਸ਼ਾਹ ਰਾਹੀਂ ਸਿੱਧੀ ਕੰਟਰੋਲ ਕਰਨ ਪੰਜਾਬ ਦੀ ਸਿਆਸਤ ਨੂੰ, ਫਿਰ ਜੇ ਏਦਾਂ ਦੀ ਸਿਚੁਏਸ਼ਨ ਰਹੀ ਤਾਂ ਪੰਜਾਬ ਦੇ ਜਿਹੜੇ ਸਿੱਖ ਨੌਜਵਾਨ ਨੇ ਉਹਨਾਂ ਦੇ ਘਰਾਂ ਤੇ NIA ਦੇ ਛਾਪੇ ਏਦਾਂ ਹੀ ਵੱਜਦੇ ਰਹਿਣਗੇ। ਜਿਹੜੀਆਂ ਸਿੱਖ ਮਾਵਾਂ ਨੇ ਉਹਨਾਂ ਨੂੰ NIA ਥਾਣੇ 'ਚ ਬੁਲਾ ਕੇ ਇਸੇ ਤਰ੍ਹਾਂ ਬੇਪਤ ਕਰਦੀ ਰਹੂਗੀ। ਤੇ ਬੜਾ ਜ਼ਰੂਰੀ ਆ ਜਿਹੜੀ ਸਾਰੀ ਸਿੱਖ ਲੀਡਰਸ਼ਿਪ ਆ ਉਹ ਸੁਹਿਰਦਤਾ ਦੇ ਨਾਲ ਇਸ ਸਮੇਂ ਕੌਮ ਦੇ ਚੰਗੇ ਭਵਿੱਖ ਦੇ ਲਈ ਆਪਣੇ ਨਿੱਜੀ ਮਫਾਦ ਪਾਸੇ ਰੱਖ ਕੇ, ਆਪਣੀਆਂ ਈਗੋਸ ਪਾਸੇ ਰੱਖ ਕੇ ਇੱਕ ਕਲੈਕਟਿਵ ਲੀਡਰਸ਼ਿਪ ਜਿਹੜੀ ਆ ਉਹ ਬਣਾਉਣ ਦੇ ਲਈ ਜਿਹੜੀ ਵਿਚਾਰ ਆ ਉਹ ਸ਼ੁਰੂ ਕਰਨ। ਜੀ ਨਹੀਂ, ਇਹਨੂੰ ਇੱਕ ਹੋਰ ਪਰਸਪੈਕਟਿਵ ਤੋਂ ਵੀ ਮੈਂ ਚਾਹੂੰਗਾ ਵੀ ਅਸੀਂ ਦੇਖੀਏ, ਕਿਉਂਕਿ ਜਦੋਂ ਅਸੀਂ ਪਿਛੋਕੜ ਦੇ ਵਿੱਚ ਜਾ ਕੇ ਦੇਖਦੇ ਹਾਂ, ਜੇ ਅਸੀਂ 47 ਤੋਂ ਲੈ ਕੇ ਹੁਣ ਤੱਕ ਦੀ ਸਾਰੀ ਹਿਸਟਰੀ ਦੇ ਹਿਸਾਬ ਨਾਲ ਦੇਖੀਏ, ਮਤਲਬ ਉਹ ਹੁਣ ਇਹਦੇ 'ਚ ਇੱਕ ਵੱਡਾ ਫੈਕਟਰ ਇਹ ਬਣ ਜਾਂਦਾ ਵੀ ਜਿਹੜੀ ਧਿਰ ਕਾਬਜ਼ ਹੈਗੀ ਆ ਕਾਓ ਬੈਲਟ ਦੇ ਵਿੱਚ, ਜਿਨ੍ਹਾਂ ਦਾ ਰੂਲ ਹੈ ਤੇ ਉਹੀ ਸਾਰੇ ਇੰਡੀਆ ਨੂੰ ਰੂਲ ਕਰ ਰਹੇ ਆ, ਉਹਨਾਂ ਦਾ ਜਿਹੜਾ ਮਾਈਂਡ ਸੈਟ ਆ ਜਾਂ ਉਹ ਕਿਸ ਥਾਟ ਦੇ ਨਾਲ ਡੀਲ ਕਰਦੇ ਆ ਬਾਕੀ ਸਾਰਿਆਂ ਦੇ ਨਾਲ। ਮਤਲਬ ਪੰਜਾਬ ਨੇ ਤੇ ਕੋਸ਼ਿਸ਼ ਕੀਤੀ ਹੈ ਪਹਿਲਾਂ, ਮਤਲਬ ਆਪਣੀਆਂ ਜਿਹੜੇ ਬਿਆਨਬਾਜ਼ੀਆਂ ਸੀਗੀਆਂ ਗਾਂਧੀ ਨਹਿਰੂ ਤੋਂ ਲੈ ਕੇ, ਉਹਨਾਂ ਦੇ ਉੱਤੇ ਭਰੋਸਾ ਕਰਨ ਤੋਂ ਲੈ ਕੇ ਉਹ ਉਹਨਾਂ ਤੋਂ ਮੁਨਕਰ ਹੋਏ। ਫਿਰ 50ਵਿਆਂ ਦੇ ਵਿੱਚ 60ਵਿਆਂ ਦੇ ਵਿੱਚ ਪੰਜਾਬੀ ਸੂਬੇ ਦੀ ਸਟਰਗਲ ਦੇਖੀ ਹੈ। ਉਹ ਤੋਂ ਬਾਅਦ ਜਦੋਂ ਅਸੀਂ ਐਮਰਜੈਂਸੀ ਦੇ ਖਿਲਾਫ ਦੇਖਦੇ ਹਾਂ, ਸੰਤ ਕਰਤਾਰ ਸਿੰਘ ਹੋਰਾਂ ਦੀ ਇੱਕ ਮੁਹਿੰਮ ਸੀ ਜਿਨ੍ਹਾਂ ਨੇ ਉਸ ਭਾਵਨਾ ਨੂੰ ਰਿਪਰੈਜ਼ੈਂਟ ਕੀਤਾ ਜਿਹੜੀ ਕਿ ਭਾਰਤ ਦੇ ਵਿੱਚ ਸਾਰਿਆਂ ਦੀ ਭਾਵਨਾ ਸੀਗੀ। ਤੇ ਉਦੋਂ ਇੱਕ ਭਾਰ ਉਸ ਕਿਸਮ ਦਾ ਬਣਿਆ ਜਦੋਂ ਸਾਰਿਆਂ ਨੇ ਸਿੱਖਾਂ ਵੱਲ ਦੇਖਿਆ ਤੇ ਸਿੱਖਾਂ ਦੀ ਲੀਡਰਸ਼ਿਪ ਨੂੰ ਇੱਕ ਲੈਵਲ ਦੇ ਉੱਤੇ ਕਬੂਲ ਕੀਤਾ। ਪਰ ਉਹਦਾ ਜਦੋਂ ਇੱਕ ਅਨੰਦਪੁਰ ਸਾਹਿਬ ਦੇ ਮਤੇ ਦਾ ਅਸੀਂ ਜ਼ਿਕਰ ਕਰਦੇ ਹਾਂ, ਜਦੋਂ ਉਹਦੇ ਵਿੱਚ ਇੱਕ ਟਰੂ ਫੈਡਰਲ ਸਟਰਕਚਰ ਦੀ ਗੱਲ ਹੋਈ ਵੀ ਭਾਈ ਵੱਡੇ ਜਿਹੜੇ ਮਹਿਕਮੇ ਹੈਗੇ ਆ ਕਮਿਊਨੀਕੇਸ਼ਨ ਤੋਂ ਲੈ ਕੇ ਡਿਫੈਂਸ ਤੋਂ ਲੈ ਕੇ ਉਹ ਕੇਂਦਰ ਦੇ ਵਿੱਚ ਹੋਣ, ਬਾਕੀ ਪਾਵਰਸ ਸੂਬਿਆਂ ਕੋਲ ਹੋਣ ਕਿ ਉਹਨਾਂ ਨੇ ਕਿਵੇਂ ਰਨ ਕਰਨਾ ਤੇ ਕਿਵੇਂ ਆਪਣੇ ਹਿਸਾਬ ਨਾਲ ਅੱਗੇ ਚੱਲਣਾ। ਪਰ ਉਹਦਾ ਜਵਾਬ ਸਿੱਖਾਂ ਨੂੰ ਦਰਬਾਰ ਸਾਹਿਬ ਦੇ ਉੱਤੇ, ਅਕਾਲ ਤਖਤ ਦੇ ਉੱਤੇ ਹਮਲੇ ਦੇ ਰੂਪ ਦੇ ਵਿੱਚ ਮਿਲਿਆ। ਸੋ ਮਤਲਬ ਉਸ ਕਿਸਮ ਦੀ ਸਪੇਸ ਨਹੀਂ ਨਜ਼ਰ ਆਉਂਦੀ ਹੈਗੀ ਭਾਰਤ ਦੇ ਵਿੱਚ ਜਿਹੜੀ ਕਿ ਮਿਲੇ, ਜਿਹਦੇ ਵਿੱਚ ਉਸ ਕਿਸਮ ਦਾ ਕੋਈ ਸਿਸਟਮ ਡਿਵੈਲਪ ਕੀਤਾ ਜਾ ਸਕੇ ਤੇ ਖੇਤਰੀ ਪਾਰਟੀਆਂ ਉੱਭਰ ਸਕਣ। ਰੈਦਰ ਜਿਹੜੀਆਂ 47 ਤੋਂ ਬਾਅਦ ਐਗਜ਼ਿਸਟ ਕਰਦੀਆਂ ਸੀ, ਹੌਲੀ ਹੌਲੀ ਜਿਵੇਂ ਤੁਸੀਂ ਵੀ ਜ਼ਿਕਰ ਕੀਤਾ ਵੀ ਉਸ ਹਿੰਦੂਤਵਾ ਦੇ ਥਾਟ ਨੇ
ਸੋਸ਼ਲ ਇੰਜੀਨੀਅਰਿੰਗ ਦੇ ਥੱਲੇ ਆਪਣੇ ਜੋੜ ਤੋੜ ਦੇ ਉਹਦੇ ਥੱਲੇ ਉਹਨਾਂ ਨੂੰ ਜਾਂ ਤੇ ਅਸਿਮੀਲੇਟ ਕੀਤਾ ਜਾਂ ਕੰਪਲੀਟਲੀ ਉਹਨਾਂ ਨੂੰ ਐਲੀਮੀਨੇਟ ਕਰਨ ਦੀ ਜਿਹੜੀ ਨੀਤੀ ਹੈਗੀ ਹੈ ਉਹ ਚੱਲ ਰਹੀ ਹੈ। ਸੋ ਸਾਡੇ ਪੱਖ ਤੋਂ ਜਦੋਂ ਅਸੀਂ ਇਹ ਸਾਰੇ ਨੂੰ ਦੇਖਣ ਦੀ ਸਮਝਣ ਦੀ ਕੋਸ਼ਿਸ਼ ਕਰਦੇ ਹਾਂ ਤੇ ਇਹ ਜਿਹੜਾ ਖੇਤਰੀ ਪਾਰਟੀਆਂ ਦੇ ਉਭਾਰ ਦੀ ਗੱਲ ਹੈਗੀ ਹੈ ਇਹ ਕਿੰਨੀ ਕੁ ਫਿੱਟ ਬੈਠਦੀ ਹੈ ਜਾਂ ਕਿੰਨਾ ਕੁ ਇਹਦੇ 'ਚ ਅਸੀਂ ਉਹ ਦੇਖ ਸਕਦੇ ਹਾਂ ਕਿ ਕੋਈ ਪੋਸੀਬਿਲਿਟੀ ਹੈ ਕਿ ਇਹਦੇ ਵਿੱਚੋਂ ਕੁਝ ਡਿਲੀਵਰ ਕੀਤਾ ਜਾ ਸਕੇ। ਦੇਖੋ ਅਮਰਵੀਰ ਸਿੰਘ ਜੀ, ਅਲਟੀਮੇਟਲੀ ਮਤਲਬ ਸਾਨੂੰ ਇਹ ਸਮਝਣਾ ਪੈਣਾ ਹੈ ਕਿ ਜਿਹੜਾ ਇੰਡੀਅਨ ਨੇਸ਼ਨ ਦਾ ਕਨਸੈਪਟ ਸੀ ਇਹਦੀ ਮਤਲਬ ਉਪਜ ਦਾ ਪਿੱਛੇ ਜਿਹੜਾ ਉਹਨਾਂ ਦੇ ਮਕਸਦ ਸੀ ਉਹ ਹਿੰਦੂ ਰਾਸ਼ਟਰ ਹੀ ਸੀ। ਕਿਉਂਕਿ ਤੁਸੀਂ ਖੁਦ ਸੋਚੋ ਵੀ ਜੇ 1947 ਦੇ ਵਿੱਚ ਜਦੋਂ ਮਤਲਬ ਇੱਕ ਤਰ੍ਹਾਂ ਦੇ ਨਾਲ ਅਸੀਂ ਇਹ ਕਹਿ ਸਕਦੇ ਵੀ ਸਟੇਬਿਲਿਟੀ ਨਹੀਂ ਸੀ, ਸਾਰਾ ਕੁਝ ਜਿਹੜੇ ਆ ਬੋਰਡਰਸ ਰੀਡਰ ਹੋ ਰਹੇ ਸੀ ਇਸ ਖਿੱਤੇ 'ਚ, ਤਾਂ ਉਦੋਂ ਮਤਲਬ ਕਾਂਗਰਸ ਨੇ ਜਾਂ ਗਾਂਧੀ ਹੋਰਾਂ ਨੇ, ਜਿਹੜਾ ਗਾਂਧੀ ਆਪ ਖੁਦ ਪੱਕਾ ਮਤਲਬ ਹਿੰਦੂ ਰਾਸ਼ਟਰਵਾਦੀ ਸੀ, ਤਾਂ ਉਹਨਾਂ ਨੇ ਇੰਡੀਅਨ ਜਿਹੜਾ ਇਹ ਨੇਸ਼ਨ ਦਾ ਕਨਸੈਪਟ ਘੜਿਆ ਉਹ ਸਿਰਫ ਜਿਹੜੀਆਂ ਇੱਥੇ ਹੋਰ ਜਿਹੜੀਆਂ ਵੱਖੋ ਵੱਖ ਪਛਾਣਾਂ ਜਿਨ੍ਹਾਂ ਦੀ ਆਬਾਦੀ ਘੱਟ ਸੀ ਉਹਨਾਂ ਨੂੰ ਇਸ ਨਵੀਂ ਪਛਾਣ ਦੇ ਥੱਲੇ ਇਸ ਜਿਹੜਾ ਵੈਸਟਰਨ ਆਈਡੀਆ ਆ ਇਹਦੇ ਨਾਲ ਨੇਸ਼ਨ ਦਾ ਜਿਹੜਾ ਵੈਸਟਰਨ ਆਈਡੀਆ ਆ ਉਹਦੇ ਨਾਲ ਆਪਣੇ ਨਾਲ ਇੱਕ ਵਾਰ ਜੋੜਨ ਦੇ ਲਈ ਇਹ ਪ੍ਰੋਜੈਕਟ ਉਹਨਾਂ ਨੇ ਲਿਆਂਦਾ ਜੀ। ਵੀ ਜਿਹੜਾ ਪ੍ਰੋਜੈਕਟ ਅਲਟੀਮੇਟਲੀ ਜਾ ਕੇ ਕਲਮੀਨੇਟ ਹਿੰਦੂ ਰਾਸ਼ਟਰ 'ਚ ਹੀ ਹੋਣਾ, ਜਿਹੜਾ ਇੰਡੀਅਨ ਨੈਸ਼ਨਲਿਜ਼ਮ ਆ ਉਹ ਨਾ ਕਲਮੀਨੇਟ ਹਿੰਦੂ ਨੈਸ਼ਨਲਿਜ਼ਮ 'ਚ ਜਾ ਕੇ ਹੀ ਹੋਣਾ। ਵੀ ਉਹ ਮਤਲਬ ਉਹਦਾ ਜਿਹੜਾ ਅੰਦਰੋਂ ਉਹਦਾ ਸਾਰਾ ਖਾਸਾ ਆ ਉਹ ਹਿੰਦੂ ਨੈਸ਼ਨਲਿਜ਼ਮ ਵਾਲਾ ਹੀ ਆ, ਪਰ ਹੁਣ ਉਹ ਹੌਲੀ ਹੌਲੀ ਜਿਹੜਾ ਉਹਦਾ ਅੰਦਰਲਾ ਖਾਸਾ ਆ ਉਹ ਬਾਹਰੀ ਰੂਪ 'ਚ ਵੀ ਪ੍ਰਗਟ ਹੁੰਦਾ ਸਾਰੀ ਦੁਨੀਆ ਦੇਖ ਰਹੀ ਆ ਜੀ। ਤੇ ਉਹਦੇ 'ਚ ਜੇ 47 'ਚ ਉਹ ਇਹ ਗੱਲ ਕਹਿੰਦੇ ਵੀ ਅਸੀਂ ਹਿੰਦੂ ਰਾਸ਼ਟਰ ਬਣਾਉਣਾ ਤਾਂ ਕਿਹੜੀ ਕੌਮ ਨੇ ਜਿਹੜਾ ਆ ਇਹਨਾਂ ਦੇ ਨਾਲ ਜੁੜਨਾ ਸੀ? ਤਾਂ ਉਹ 47 ਤੋਂ ਪਹਿਲਾਂ ਉਹਨਾਂ ਨੇ ਇੰਡੀਅਨ ਨੈਸ਼ਨਲਿਜ਼ਮ ਦੇ ਥੱਲੇ ਤੁਸੀਂ ਦੇਖੋ ਵੀ ਜਿਹੜੀ ਸਿੱਖ ਮੂਵਮੈਂਟ ਗੁਰਦੁਆਰਾ ਸੁਧਾਰ ਲਹਿਰ ਦੀ ਸ਼ੁਰੂ ਹੋਈ, ਮਤਲਬ ਜਿਹੜੀ ਸਿੱਖਾਂ ਦਾ ਹਜੇ ਕੁਛ ਮਤਲਬ ਕਿੰਨੇ ਕੁ ਸਾਲ ਹੋਏ ਸੀ, ਕੁਛ ਦਹਾਕੇ ਹੋਏ ਸੀ, ਰਾਜ ਗਿਆ ਸੀ, ਸਿੱਖਾਂ ਦੀ ਚੇਤਨਾ ਦੇ ਵਿੱਚ ਸੀ ਰਾਜ। ਤੇ ਜਿਹੜਾ ਸਿੱਖ ਮਤਲਬ ਨਨਕਾਣਾ ਸਾਹਿਬ ਦਾ ਜਦੋਂ ਸਾਕਾ ਵਾਪਰਦਾ ਆ ਉਦੋਂ ਬਾਅਦ ਗਾਂਧੀ ਆਉਂਦਾ ਆ ਤੇ ਕਿਵੇਂ ਉਹ ਇੱਕ ਬੜਾ ਟਰਨਿੰਗ ਪੁਆਇੰਟ ਆਉਂਦਾ ਵੀ ਜਿੱਥੋਂ ਜਿਹੜੀ ਸਾਰੀ ਸਿੱਖ ਪੋਲੀਟੀਕਲ ਮੂਵਮੈਂਟ ਆ ਜਿਹੜੀ ਆਪਣੇ ਗੁਰਦੁਆਰਿਆਂ ਦੇ ਪ੍ਰਬੰਧ ਦੀ ਆ ਤੇ ਜਿਹੜਾ ਸਿੱਖ ਗੁਰਦੁਆਰਾ ਉਹ ਸਿੱਖ ਸੋਵਰੈਨਿਟੀ ਦਾ ਪ੍ਰਤੀਕ ਆ ਜੀ, ਉਹਨੂੰ ਸਾਰੀ ਨੂੰ ਲਿਜਾ ਕੇ ਵੀ ਸਿੱਖਾਂ ਨੂੰ ਭਾਰਤ ਮਾਤਾ ਦੇ ਕਿਵੇਂ ਕਲਾਵੇ ਚ ਲੈ ਜਾਂਦਾ ਹੈ ਗਾਂਧੀ। ਤੇ ਉਹ ਇੱਕ ਲੰਮਾ ਫਿਰ ਲਿਖਤਾਂ ਦੇ ਰਾਹੀਂ ਸੋਸਾਇਟੀ ਇੰਟਰਵੈਂਸ਼ਨਸ ਦੇ ਰਾਹੀਂ ਸੋਸ਼ਲ ਇੰਟਰਵੈਂਸ਼ਨਸ ਦੇ ਰਾਹੀਂ ਇੱਕ ਪੂਰਾ ਪ੍ਰੋਗਰਾਮ ਚੱਲਦਾ ਵੀ ਜਿਹਦੇ ਨਾਲ ਜਿਹੜਾ ਉਹ ਸਿੱਖਾਂ ਨੂੰ ਸਿੱਖ ਸਿਆਸੀ ਹਿੱਤਾਂ ਤੋਂ ਤੋੜ ਕੇ ਭਾਰਤੀ ਸਿਆਸੀ ਹਿੱਤਾਂ ਵੱਲ ਲੈ ਜਾਂਦੇ ਆ, ਜਿਹਦੇ 'ਚ ਜਿਹੜੀ ਕਮਿਊਨਿਸਟ ਸਾਰੇ ਜਿਹੜਾ ਇੱਕ ਹਿੰਦੂ ਕਮਿਊਨਿਸਟ ਸੀ ਜਿਹੜੇ ਉਹਨਾਂ ਨੇ ਵੀ ਵੱਡਾ ਰੋਲ ਪਲੇ ਕੀਤਾ ਵੀ ਸਿੱਖਾਂ ਨੂੰ ਇਹ ਸਿੱਖਾਂ ਦੇ ਪੋਲੀਟੀਕਲ ਆਈਡੀਆ ਨੂੰ ਡੀਰੇਲ ਕਰਨ ਦੇ ਵਿੱਚ। ਪਰ ਚਲੋ ਸਿੱਖ ਜਿਹੜੇ ਆ ਉਹ ਉਹਦੇ 'ਚ ਉਹਦਾ ਸ਼ਿਕਾਰ ਹੋਏ ਤੇ ਆਏ। ਤਾਂ ਉਹਦੇ ਵਿੱਚ ਮਤਲਬ ਜਿਹੜਾ ਹੁਣ ਜਿਹੜਾ ਯੂਨਾਈਟਿਡ ਨੇਸ਼ਨ ਆ ਜਾਂ ਦੁਨੀਆ ਦੇ ਜਿਹੜੇ ਵੱਡੇ ਇੰਸਟੀਚਿਊਟਸ ਆ ਜਿਹਦੇ 'ਚ ਬੜੇ ਦਿਮਾਗ ਖਪਾਈ ਤੋਂ ਬਾਅਦ ਲੋਕਾਂ ਨੇ ਕੁਛ ਤੱਤ ਸਾਰ ਕੱਢੇ ਆ, ਉਹਦੇ 'ਚ ਇਹ ਤੱਤ ਸਾਰ ਆ ਵੀ ਜੇ ਅਸੀਂ ਇੰਡੀਆ ਦੀ ਇੱਕ ਐਜ਼ ਅ ਕੰਟਰੀ ਐਗਜ਼ਿਸਟੈਂਸ ਨੂੰ ਮੰਨ ਵੀ ਲਈਏ ਵੀ ਕੰਟਰੀ ਉਹ ਹੁੰਦੀ ਹੈ ਜਿਹਦੇ 'ਚ ਵੱਖੋ ਵੱਖ ਕੌਮਾਂ ਜਿਹੜੀਆਂ ਨੇ ਉਹ ਇੱਕ ਸਿਸਟਮ ਦੇ ਵਿੱਚ ਰਹਿੰਦੀਆਂ ਆ ਜਿਨ੍ਹਾਂ ਦੇ ਨਾਲ ਮਤਲਬ ਜਿਹੜਾ ਇੰਡੀਅਨ ਕੌਂਸਟੀਟਿਊਸ਼ਨ ਦਾਅਵਾ ਕਰਦਾ ਆ ਵੀ ਅਸੀਂ ਸਾਰਿਆਂ ਦੇ ਨਾਲ ਇਕੁਅਲੀ ਟਰੀਟਮੈਂਟ ਕਰਾਂਗੇ, ਹਨਾ, ਕਿਸੇ ਦੇ ਨਾਲ ਕੋਈ ਮਤਭੇਦ ਨਹੀਂ ਕਰਾਂਗੇ। ਤਾਂ ਪਰ ਉਹਦੇ 'ਚ ਉਹ ਇਹ ਗੱਲ ਕਹਿੰਦਾ ਯੂਨਾਈਟਿਡ ਨੇਸ਼ਨ ਜਿਹੜਾ ਆ ਜਾਂ ਉਹਦਾ ਜਿਹੜਾ ਸਾਰਾ ਚਾਰਟਰ ਆ ਉਹ ਕਹਿੰਦਾ ਵੀ ਜਦੋਂ ਕੋਈ ਕੌਮ ਜਿਹੜੀ ਆ ਕਿਸੇ ਮੁਲਕ ਦੇ ਵਿੱਚ ਰਹਿ ਰਹੀ ਹੋਵੇ ਤੇ ਉਹ ਮਾਈਨੋਰਿਟੀ ਹੋਵੇ ਚਾਹੇ ਮੈਜੋਰਿਟੀ ਵੀ ਹੋਵੇ, ਪਰ ਜਿਹੜੀ ਉੱਥੇ ਰੂਲਿੰਗ ਜਿਹੜਾ ਨੇਸ਼ਨ ਆ ਜਾਂ ਰੂਲਿੰਗ ਸਟੇਟ ਆ ਜਿਹੜੀ ਉਹ ਇੱਕ ਸਿਸਟਮੈਟਿਕ ਜੈਨੋਸਾਈਡ ਕਰੇ ਉਸ ਕੌਮ ਦਾ ਉਸ ਪਛਾਣ ਦਾ, ਤਾਂ ਉਹ ਜਿਹੜੇ ਉਸ ਕੌਮ ਦੀ ਪੋਪੂਲੇਸ਼ਨ ਆ ਫਿਰ ਉਹਨਾਂ ਦੇ ਕੋਲ ਇੱਕ ਰਾਈਟ ਆ ਵੀ ਉਹ ਕਹਿੰਦੇ ਵੀ ਜਿਹੜਾ ਇੰਟਰਨਲ ਰਾਈਟ ਟੂ ਸੈਲਫ ਡਿਟਰਮੀਨੇਸ਼ਨ ਆ ਉਸ ਦੇਸ਼ ਦੇ ਵਿੱਚ ਹੁੰਦੀਆਂ ਚੋਣਾਂ ਆ ਵੀ ਉਸ ਚੋਣਾਂ ਦੇ ਵਿੱਚ ਹਿੱਸਾ ਲੈ ਕੇ ਉਹ ਆਪਣੀ ਸਰਕਾਰ ਆਪਣੀ ਨੁਮਾਇੰਦਗੀ ਆਪ ਚੁਣ ਸਕਦੇ ਆ ਤੇ ਜਿਹੜੀ ਕਿ ਉਸ ਦੇਸ਼ ਦੇ ਵਿੱਚ ਜਿਹੜਾ ਪਾਰਲੀਮੈਂਟਰੀ ਸਾਰੀਆਂ ਪ੍ਰੋਵੀਜ਼ਨਸ ਨੇ ਉਹਨਾਂ ਦੇ ਵਿੱਚ ਰਹਿੰਦੇ ਆ ਉਹਦੇ ਆਪਣੇ ਲੋਕਾਂ ਦੇ ਰਾਈਟ ਸਿਕਿਉਰ ਕਰੇ ਜੀ। ਪਰ ਉਹ ਕਹਿੰਦੇ ਵੀ ਜਦੋਂ ਸਟੇਟ ਉਹਨਾਂ ਲੋਕਾਂ ਦਾ ਜੈਨੋਸਾਈਡ ਕਰਦੇ ਜਾਂ ਉਹਨਾਂ ਲੋਕਾਂ ਦੀ ਕਤਲੋਗਾਰਤ ਕਰਦੇ ਤਾਂ ਫਿਰ ਜਿਹੜੇ ਉਹ ਲੋਕ ਨੇ ਜਾਂ ਉਹ ਨੇਸ਼ਨ ਆ ਫਿਰ ਉਹਨੂੰ ਇਹ ਰਾਈਟ ਆ ਕੇ ਫਿਰ ਉਹ ਐਕਸਟਰਨਲ ਰਾਈਟ ਟੂ ਸੈਲਫ ਡਿਟਰਮੀਨੇਸ਼ਨ ਪ੍ਰੈਕਟਿਸ ਕਰ ਸਕਦਾ ਆ
ਵੀ ਜਿਹਦੇ 'ਚ ਉਹ ਉਸ ਮੁਲਕ ਨਾਲੋਂ ਵੱਖਰੇ ਹੋ ਕੇ ਆਪਣਾ ਰਾਜ ਪ੍ਰਬੰਧ ਆਪ ਸਿਰਜਣ, ਕਿਉਂਕਿ ਮਤਲਬ ਉਹਨਾਂ ਦੇ ਕੋਲ ਉਹ ਤਾਕਤ ਨਹੀਂ ਹੁੰਦੀ ਉਸ ਮੁਲਕ 'ਚ ਰਹਿੰਦੇ ਵੀ ਜਿਹਦੇ ਨਾਲ ਜਦੋਂ ਸਟੇਟ ਉਹਨਾਂ ਦਾ ਜੈਨੋਸਾਈਡ ਕਰਨ ਲੱਗ ਜਾਏ ਤਾਂ ਆਪਣੇ ਆਪ ਨੂੰ ਪ੍ਰੋਟੈਕਟ ਕਰ ਸਕਣ ਜੀ। ਤੇ ਮਤਲਬ ਇਹ ਗੱਲਾਂ ਜਿਹੜੀਆਂ ਨੇ ਇਹ ਦੁਨੀਆ ਦੇ ਸਿਆਣਿਆਂ ਨੇ ਇਹ ਨਿਚੋੜ ਕੱਢੇ ਹੋਏ ਆ। ਤੇ ਜਿਹੜਾ ਸਿੱਖਾਂ ਦਾ ਕੇਸ ਆ ਉਹ ਸਿੱਖ ਕੇਸ ਤਾਂ ਇਹ ਸਾਰੀਆਂ ਜਿਹੜੀਆਂ ਸ਼ਰਤਾਂ ਨੇ ਜਾਂ ਜਿਹੜੇ ਸਾਰੀਆਂ ਗੱਲਾਂ ਨੇ ਇਹਨਾਂ ਨੂੰ ਪੂਰਾ ਕਰਦਾ ਹੈ। ਜਿਹੜਾ ਸਿੱਖਾਂ ਦਾ ਰਾਈਟ ਟੂ ਸੈਲਫ ਡਿਟਰਮੀਨੇਸ਼ਨ ਦਾ ਕੇਸ ਆ, ਸੈਸੈਸ਼ਨਿਜ਼ਮ ਦਾ ਕੇਸ ਆ ਜਾਂ ਵੱਖਰੇ ਹੋਣ ਦਾ ਕੇਸ ਆ ਜਿਹੜਾ ਇੰਡੀਆ ਤੋਂ, ਤਾਂ ਉਹ ਵੈਸਟਰਨ ਕੰਟਰੀ ਸਾਰੀਆਂ ਇਸ ਗੱਲ ਨੂੰ ਸਮਝਦੀਆਂ। ਇਸੇ ਕਰਕੇ ਤਾਂ ਜੋ ਖਾਲਿਸਤਾਨ ਐਕਟਿਵਿਜ਼ਮ ਦੀ ਗੱਲ ਕਰ ਰਹੇ ਆ ਜੀ। ਖਾਲਿਸਤਾਨ ਇੱਕ ਪੋਲੀਟੀਕਲ ਥੋਟ ਆ ਉਹਨਾਂ ਦੇ ਲਈ, ਕੋਈ ਖਾਲਿਸਤਾਨ ਕੋਈ ਸੋਸ਼ਲ ਟੈਬੂ ਨਹੀਂ ਹੈਗਾ ਜਾਂ ਕੋਈ ਇਹੋ ਜਿਹਾ ਵਿਚਾਰ ਨਹੀਂ ਜਿਹਦੇ ਬਾਰੇ ਗੱਲ ਨਹੀਂ ਕੀਤੀ ਜਾ ਸਕਦੀ ਆ। ਖਾਲਿਸਤਾਨ ਇੱਕ ਐਸਪੀਰੇਸ਼ਨ ਆ ਸਿੱਖਾਂ ਦੀ। ਪਰ ਮਸਲਾ ਇਹ ਆ ਵੀ ਸਾਨੂੰ ਇਸ ਗੱਲ ਦਾ ਮਤਲਬ ਸਿੱਖਾਂ ਨੂੰ ਵੀ ਇਸ ਗੱਲ ਦਾ ਇਲਮ ਹੋਣਾ ਚਾਹੀਦਾ ਆ ਵੀ ਭਾਵੇਂ ਇਹ ਜਿਹੜੀਆਂ ਸਾਰੀਆਂ ਲਿਖਤਾਂ ਨੇ ਇੰਟਰਨੈਸ਼ਨਲ ਇੰਸਟੀਚਿਊਟਸ ਦੇ ਵਿੱਚ ਪਈਆਂ ਨੇ, ਜਿਹੜੀਆਂ ਇੰਟਰਨੈਸ਼ਨਲ ਆਰਗੇਨਾਈਜੇਸ਼ਨਸ ਨੇ, ਪਰ ਅਲਟੀਮੇਟਲੀ ਜਿਹੜਾ ਰਾਜ ਲੈਣਾ ਹੁੰਦਾ ਆ ਉਹ ਰਾਜ ਤਾਕਤ ਦੇ ਨਾਲ, ਜ਼ੋਰ ਨਾਲ ਹੀ ਮਿਲਦਾ। ਕੋਈ ਵੀ ਮੁਲਕ ਆਪਣੇ ਥੱਲੋਂ ਜਦੋਂ ਤੱਕ ਉਹ ਪੂਰੀ ਤਰ੍ਹਾਂ ਹਾਰਨ ਦੀ ਸਥਿਤੀ 'ਚ ਨਹੀਂ ਆਉਂਦਾ ਜਾਂ ਉਹ ਪੂਰੀ ਤਰ੍ਹਾਂ ਫਸਦਾ ਨਹੀਂ ਹੈਗਾ ਜਿਹੜਾ ਇੰਟਰਨੈਸ਼ਨਲ ਪੋਲੀਟੀਕਲ ਹਾਲਾਤ ਨੇ ਉਹਨਾਂ 'ਚ, ਤਾਂ ਉਹ ਕਿਸੇ ਵੀ ਟੈਰੀਟਰੀ ਨੂੰ ਮਤਲਬ ਆਪਣੇ ਥੱਲੋਂ ਬੰਦਾ ਤਾਂ ਇੰਚ ਨਹੀਂ ਛੱਡਣ ਨੂੰ ਤਿਆਰ ਹੁੰਦਾ ਆਪਣੇ ਥੱਲੋਂ, ਮਤਲਬ ਕਿਸੇ ਦਾ ਦੱਬਿਆ ਹੋਵੇ। ਤਾਂ ਮਤਲਬ ਕੋਈ ਵੀ ਮੁਲਕ ਜਿਹੜਾ ਆ ਉਹ ਕਿਸੇ ਖਿੱਤੇ ਨੂੰ ਆਪਣੇ ਥੱਲੋਂ ਇੰਨਾ ਸੌਖਾ ਨਹੀਂ ਛੱਡਦਾ। ਪਰ ਮਸਲਾ ਕੀ ਆ ਵੀ ਐਸਪੀਰੇਸ਼ਨ ਸਿੱਖਾਂ ਨੂੰ ਆਪਣੇ ਅੰਦਰ ਇਹੀ ਰੱਖਣੀ ਚਾਹੀਦੀ ਹੈ ਵੀ ਉਹਨਾਂ ਦਾ ਜਿਹੜਾ ਦਾਅਵਾ ਹੈ ਇਸ ਖਿੱਤੇ ਤੇ ਉਹ ਰਾਜ ਦਾ ਆ, ਤੇ ਉਹਦੇ ਲਈ ਜਿਹੜੀ ਸਟਰਗਲ ਆ ਖਾਲਿਸਤਾਨ ਦੇ ਰੂਪ ਦੇ ਵਿੱਚ ਸੰਤ ਜਰਨੈਲ ਸਿੰਘ ਦੇ ਐਲਾਨ ਦੇ ਨਾਲ ਉਹ ਸ਼ੁਰੂ ਹੋਈ ਆ। ਸ਼ੁਰੂ ਤੋਂ ਪਹਿਲਾਂ ਵੀ ਹੋਈ ਸੀ, ਪਰ ਜਿਹੜੀ ਉਹਨੂੰ ਇੱਕ ਪਵਿੱਤਰਤਾ ਮਿਲੀ ਆ, ਜਿਹੜੀ ਉਹਨੂੰ ਇੱਕ ਮਾਸ ਮੋਬਿਲਾਈਜੇਸ਼ਨ ਮਿਲੀ ਆ, ਉਦਣ ਮਿਲੀ ਆ ਜੋ ਸੰਤ ਜਰਨੈਲ ਸਿੰਘ ਨੇ ਇਹ ਗੱਲ ਕਹੀ ਵੀ ਜਿੱਦਣ ਦਰਬਾਰ ਸਾਹਿਬ ਤੇ ਹਮਲਾ ਹੋਇਆ ਉਦਣ ਖਾਲਿਸਤਾਨ ਦੀ ਨੀਂਹ ਰੱਖੀ ਜਾਣੀ ਆ। ਤੇ ਉਹ ਜਿਹੜੀ ਤੁਸੀਂ ਗੱਲ ਕਹੀ ਵੀ ਸਿੱਖਾਂ ਨੇ ਤਾਂ ਆਪਣੇ ਵੱਲੋਂ ਸਾਰਾ ਜ਼ੋਰ ਲਾਇਆ। ਤੁਸੀਂ ਇਹ ਦੇਖੋ ਸਿੱਖਾਂ ਨੇ ਤਾਂ ਪੰਜਾਬੀ ਸੂਬੇ ਦਾ ਮੋਰਚਾ ਤੱਕ ਵਾਪਸ ਲੈ ਲਿਆ, ਜਿਹੜੀ ਐਡੀ ਵੱਡੀ ਮੂਵਮੈਂਟ ਚੱਲ ਰਹੀ ਸੀ ਵੀ ਜਦੋਂ ਇਹਨਾਂ ਦੀ ਚਾਈਨਾ ਦੇ ਇਹਨਾਂ ਦੀ ਜੰਗ ਸ਼ੁਰੂ ਹੋਈ ਉੱਧਰ ਬਾਰਡਰ ਤੇ ਵੀ ਅਸੀਂ ਮੋਰਚਾ ਵਾਪਸ ਲੈਂਦੇ ਆ ਵੀ ਤੁਸੀਂ ਮਤਲਬ, ਤੇ ਪੰਜਾਬ ਦੇ ਪਿੰਡਾਂ ਨੇ ਇੰਡੀਆ ਦੀ ਜਿਹੜੀ ਸਾਰੀ ਫੌਜ ਸੀ ਉਹਦੀ ਮਦਦ ਕੀਤੀ। ਪਰ ਸਿੱਖਾਂ ਨੂੰ ਮਿਲਿਆ ਕਿ ਉਹ ਸਾਰਾ ਕੁਛ ਕਰਨ ਤੋਂ ਬਾਅਦ ਦਰਬਾਰ ਸਾਹਿਬ ਤੇ ਹਮਲਾ, ਤੇ ਫਿਰ ਸੰਤਾਂ ਨੇ ਕਿਹਾ ਵੀ ਹੁਣ ਗੱਲ ਖਤਮ ਆ, ਇਹ ਸਾਰਾ ਕੁਛ ਇਹ ਸਾਰੀਆਂ ਹੱਦਾਂ ਪਾਰ ਕਰ ਗਿਆ, ਹੁਣ ਅਸੀਂ ਇਹਨਾਂ ਦੇ ਨਾਲ ਨਹੀਂ ਰਹਿ ਸਕਦੇ। ਤੇ ਫਿਰ ਜਿਹੜਾ ਅਕਾਲ ਤਖਤ ਸਾਹਿਬ ਦੇ ਉੱਤੇ ਐਲਾਨਨਾਮਾ ਜਿਹੜਾ ਖਾਲਿਸਤਾਨ ਦਾ ਆ ਉਹ ਕਿਤੇ ਕਿਸੇ ਨੇ ਘਰ ਬੈਠ ਕੇ ਨਹੀਂ ਕੀਤਾ, ਉਹ ਜਿਹੜੀ ਸਿੱਖਾਂ ਦੀ ਸਭ ਤੋਂ ਸੁਪਰੀਮ ਥਾਂ ਆ ਉੱਥੇ ਉਹ ਪੰਥਕ ਭਾਵਨਾਵਾਂ 'ਚ ਹੋਇਆ ਐਲਾਨਨਾਮਾ ਆ। ਤਾਂ ਦੁਨੀਆ ਦੇ ਵਿੱਚ ਜਿਹੜੀ ਸਿੱਖਾਂ ਦੀ ਐਸਪੀਰੇਸ਼ਨ ਆ, ਮੈਜੋਰਿਟੀ ਸਿੱਖਾਂ ਦੀ ਉਹ ਖਾਲਿਸਤਾਨ ਦੀ ਆ, ਸਿੱਖ ਖਾਲਿਸਤਾਨ ਚਾਹੁੰਦੇ ਆ। ਪਰ ਖਾਲਿਸਤਾਨ ਜਿਹੜਾ ਆ ਉਹਨੂੰ ਪ੍ਰੈਕਟੀਕਲਿਟੀ 'ਚ ਲੈ ਕੇ ਆਉਣਾ ਇਟਸ ਅ ਪਾਰਟ ਆਫ ਸਟਰਗਲ। ਤੇ ਸਿਆਸਤ ਕਦੇ ਵੀ ਖੜਾ ਪਾਣੀ ਨਹੀਂ ਹੁੰਦੀ ਆ, ਤਾਂ ਸਿਆਸਤ ਇੱਕ ਜੰਗ ਹੁੰਦੀ ਹੈ। ਜੰਗ ਦੇ ਵਿੱਚ ਜਿਹੋ ਜਿਹੇ ਹਾਲਾਤ ਨੇ, ਜਿਹੜਾ ਸਮਾਂ ਕਾਲ ਜਿਹਦੇ ਤੁਸੀਂ ਜੰਗ ਲੜ ਰਹੇ ਹੋ ਉਸ ਤੇ ਜਿਹੋ ਜਿਹਾ ਟੈਰੇਨ ਆ, ਜਿਹੋ ਜਿਹੇ ਸਾਰੇ ਹਾਲਾਤ ਨੇ, ਉਹਨਾਂ ਦੇ ਮੁਤਾਬਕ ਤੁਹਾਡੀ ਲੀਡਰਸ਼ਿਪ ਜਿਹੜੀ ਆ ਉਹ ਫੈਸਲੇ ਕਰਦੀ ਆ ਕਿ ਉਹਨੇ ਕਿਹੜੇ ਸਮੇਂ ਕਿਹੜਾ ਪੈਂਤੜਾ ਲੈਣਾ ਆ। ਤੇ ਜਿਹੜੀ ਇਹ ਰੀਜਨਲ ਸਿੱਖਾਂ ਦੀ ਨੁਮਾਇੰਦਗੀ ਆ ਪੰਜਾਬ ਦੇ ਵਿੱਚ, ਸਿੱਖ ਪੋਲੀਟੀਕਲ ਜਿਹੜੀ ਰਿਪਰੈਜ਼ੈਂਟੇਸ਼ਨ ਆ ਉਹ ਵੀ ਉਸੇ ਜੰਗ ਦਾ ਇੱਕ ਹਿੱਸਾ ਆ, ਤੇ ਉਹ ਹੋਣੀ ਚਾਹੀਦੀ ਆ ਜਿਹੜੀ ਅੱਜ ਬਿਲਕੁਲ ਖਤਮ ਹੋਈ ਨਜ਼ਰ ਆ ਰਹੀ ਆ ਪੰਜਾਬ ਦੇ ਵਿੱਚ। ਪਰ ਅਲਟੀਮੇਟਲੀ ਦੇਖੋ ਲੀਡਰਸ਼ਿਪ ਜਿਹੜੀ ਆ ਉਹ ਕਾਹਦੇ ਤੇ ਕੰਮ ਕਰਦੀ ਆ। ਮਤਲਬ ਅੱਜ ਬੀਜੇਪੀ ਜਿਹੜੀ ਆ ਜੋ ਮਾਈਨੋਰਿਟੀਜ਼ ਤੇ ਜ਼ੁਲਮ ਕਰ ਰਹੀ ਆ ਤਾਂ ਕਿਉਂ ਕਰਨ 'ਚ ਕਾਮਯਾਬ ਹੋ ਰਹੀ ਆ? ਕਿਉਂਕਿ ਇੰਡੀਆ ਦੀ ਜਿਹੜੀ ਹਿੰਦੂ ਮੈਜੋਰਿਟੀ ਆ ਉਹਦੀ ਐਸਪੀਰੇਸ਼ਨ ਆ, ਇਹ ਚਾਹੁੰਦੀ ਆ ਵੀ ਤੁਸੀਂ ਘੱਟ ਗਿਣਤੀਆਂ ਤੇ ਜ਼ੁਲਮ ਕਰੋ। ਤਾਂ ਕੋਈ ਵੀ ਲੀਡਰਸ਼ਿਪ ਨੇ ਲੋਕਾਂ 'ਚ ਹੀ ਹੋਣਾ ਹੁੰਦਾ ਆ। ਤੇ ਪੰਜਾਬ ਦੇ ਵਿੱਚ ਜਿਹੜੇ ਸਿੱਖ ਆ ਉਹਨਾਂ ਨੂੰ ਆਪਣੇ ਅੰਦਰ ਜੇ ਉਹਨਾਂ ਦੀ ਐਸਪੀਰੇਸ਼ਨ ਹੈ ਖਾਲਿਸਤਾਨ ਦੀ ਹੋਊਗੀ ਤਾਂ ਇਹ ਮਤਲਬ ਇਹ ਬਿਲਕੁਲ ਮਤਲਬ ਇਹ ਗੱਲ ਹੋਣੀ ਆ ਵੀ ਜਿਹੜੀ ਓਰੀਜਨਲ ਜਿਹੜੀ ਪਾਰਟੀ ਆ ਉਹ ਵੀ ਫਿਰ ਉਸ ਐਸਪੀਰੇਸ਼ਨ ਤੋਂ ਭੱਜ ਨਹੀਂ ਸਕਦੀ। ਤਾਂ ਮਸਲਾ ਲੋਕਾਂ ਦੀ ਐਸਪੀਰੇਸ਼ਨ ਦਾ ਹੈ। ਪਰ ਪੰਜਾਬ ਦੇ ਰਿਸੋਰਸਿਸ ਨੂੰ ਸੇਫਗਾਰਡ ਕਰਨ ਦੇ ਲਈ, ਪੰਜਾਬ ਦੇ ਵਿੱਚ ਸਿੱਖਾਂ ਦੀ ਜਿਹੜੀ ਅਸੀਂ ਕਹਿ ਸਕਦੇ ਹਾਂ ਵੀ ਜਿਹੜੀ ਆਈਡੈਂਟੀਟੀ ਆ ਉਹਨੂੰ ਸੇਫਗਾਰਡ ਕਰਨ ਦੇ ਲਈ ਤਾਂ ਸਿੱਖ ਪੋਲੀਟੀਕਲ ਨੁਮਾਇੰਦਗੀ ਹੋਣੀ ਬੜੀ ਜ਼ਰੂਰੀ ਆ, ਜਿਹੜੀ ਉਹ ਕਿਸੇ ਵੀ ਰੂਪ ਦੇ ਵਿੱਚ ਅਕਾਲੀ ਦਲ ਦੇ ਰੂਪ ਦੇ ਵਿੱਚ ਕਦੇ ਸਿੱਖਾਂ ਨੇ ਸਥਾਪਿਤ ਕੀਤੀ ਸੀ। ਜਿਹੜੀ ਮੈਂ ਪਹਿਲਾਂ ਵੀ ਗੱਲ ਕਰਕੇ ਹਟਿਆ ਵੀ ਸਿੱਖ ਲੀਡਰਸ਼ਿਪ ਜਿਹੜੀ ਕਿ ਵੋਟਾਂ ਦੇ ਵਿੱਚ ਹਿੱਸਾ ਲੈਂਦੀ ਆ ਆਲਰੇਡੀ, ਜਿਵੇਂ ਸਿਮਰਨਜੀਤ ਸਿੰਘ ਮਾਨ ਹੋਰੀ ਖਾਲਿਸਤਾਨ ਦੀ ਗੱਲ ਕਰਦੇ ਵੀ ਭਾਰਤੀ ਵੋਟਾਂ ਦੇ ਵਿੱਚ ਹਿੱਸਾ ਲੈਂਦੇ ਆ। ਤੇ ਏਦਾਂ ਜਿਹੜੇ ਹੋਰ ਵੀ ਸਾਰੇ ਸਿੱਖ ਆ ਉਹਨਾਂ ਨੂੰ ਇਕੱਠੇ ਬੈਠਣਾ ਚਾਹੀਦਾ। ਇਹ ਸਮਾਂ ਇਸ ਗੱਲ ਦੀ ਮੰਗ ਕਰਦਾ ਆ ਵੀ ਆਪਣੀਆਂ ਈਗੋਸ ਨੂੰ ਪਾਸੇ ਰੱਖ ਕੇ ਤੇ ਉਹ ਇਕੱਠੇ ਹੋ ਕੇ ਬੈਠਣ ਤੇ ਸਿੱਖਾਂ ਨੂੰ ਇੱਕ ਚੰਗਾ ਭਵਿੱਖ ਦੇਣ ਦੇ ਲਈ, ਇੱਕ ਕਲੈਕਟਿਵ ਲੀਡਰਸ਼ਿਪ ਦੇਣ ਦੇ ਲਈ ਜਿਹੜੀ ਵਿਚਾਰ ਆ ਉਹ ਤੋਰਨ। ਜੀ ਬਿਲਕੁਲ। ਸੋ ਇਹਨਾਂ ਹੀ ਸ਼ਬਦਾਂ ਦੇ ਨਾਲ ਵਿਊਅਰਸ ਇੱਕ ਛੋਟੇ ਜਿਹੇ ਕਮਰਸ਼ੀਅਲ ਬ੍ਰੇਕ ਦੇ ਲਈ ਇੱਥੇ ਰੁਕਦੇ ਹਾਂ, ਫਿਰ ਅਸੀਂ ਜਿਹੜਾ ਤੀਜਾ ਸੈਗਮੈਂਟ ਹੈਗਾ ਉਹਦੇ 'ਚ ਵਿਚਾਰ ਚਰਚਾ ਅੱਗੇ ਕੰਟੀਨਿਊ ਕਰਦੇ ਹਾਂ।
ਅਮਰੀਕਾ ਵਿੱਚ ਰਹਿ ਰਹੇ ਹੋ ਅਤੇ ਡਰਾਈਵਿੰਗ ਲਾਇਸੈਂਸ ਲੈਣਾ ਚਾਹੁੰਦੇ ਹੋ ਤੇ ਲੱਭ ਰਹੇ ਹੋ ਇੱਕ ਤਜਰਬੇਕਾਰ ਡਰਾਈਵਿੰਗ ਸਕੂਲ ਤਾਂ ਤੁਹਾਡੇ ਲਈ ਹੈ ਵੱਡੀ ਖੁਸ਼ਖਬਰੀ। ਕੈਲੀਫੋਰਨੀਆ ਦਾ ਸਟਾਕਟਨ ਟਰੱਕ ਡਰਾਈਵਿੰਗ ਸਕੂਲ ਤੁਹਾਨੂੰ ਦੇਵੇਗਾ ਡਰਾਈਵਿੰਗ ਸਿਖਲਾਈ ਅਤੇ ਡਰਾਈਵਿੰਗ ਦੌਰਾਨ ਪੇਸ਼ ਆਉਂਦੀਆਂ ਮੁਸ਼ਕਲਾਂ ਨਾਲ ਨਜਿੱਠਣ ਦੀ ਸਿਖਲਾਈ। 25 ਸਾਲ ਤੋਂ ਵੀ ਵੱਧ ਦੇ ਤਜਰਬੇ ਨਾਲ ਤੁਹਾਨੂੰ ਮਿਲੇਗੀ ਡਰਾਈਵਿੰਗ ਨਾਲ ਸੰਬੰਧਿਤ ਹਰ ਤਰ੍ਹਾਂ ਦੀ ਸਿਖਲਾਈ, ਉਹ ਵੀ ਵਾਜਿਬ ਕੀਮਤ ਵਿੱਚ। ਫਿਰ ਦੇਰ ਕਿਸ ਗੱਲ ਦੀ, ਅੱਜ ਹੀ ਸੰਪਰਕ ਕਰੋ 209788330308 ਜਾਂ ਫਿਰ 2093139919 ਨੰਬਰਾਂ ਤੇ ਅਤੇ ਪਾਓ ਆਪਣਾ ਡਰਾਈਵਿੰਗ ਲਾਇਸੈਂਸ। ਯੂਨਾਈਟਿਡ ਸਿੱਖ ਸੰਸਥਾ ਨੇ ਦੱਖਣੀ ਅਮਰੀਕਾ ਵਿੱਚ ਬੇਰਲ ਤੂਫਾਨ ਦੇ ਪੀੜਤਾਂ ਲਈ ਤੁਰੰਤ ਮਦਦ ਮੁਹਿੰਮ ਸ਼ੁਰੂ ਕੀਤੀ ਹੈ। ਇਸ ਭਿਆਨਕ ਤੂਫਾਨ ਨੇ ਸੈਂਟ ਵਿੰਸੈਂਟ ਅਤੇ ਗ੍ਰੇਨੇਡੀਨਸ, ਗ੍ਰੇਨੇਡਾ, ਡੋਮਿਨਿਕਾ ਤੇ ਬਾਰਬਾਡੋਸ ਨੂੰ ਬਹੁਤ ਨੁਕਸਾਨ ਪਹੁੰਚਾਇਆ ਹੈ। ਯੂਨਾਈਟਿਡ ਸਿੱਖ ਦੀਆਂ ਟੀਮਜ਼ ਲੋੜਵੰਦ ਲੋਕਾਂ ਲਈ ਜ਼ਰੂਰੀ ਸਮਾਨ ਅਤੇ ਖਾਣ-ਪੀਣ ਦੀਆਂ ਚੀਜ਼ਾਂ ਪਹੁੰਚਾ ਰਹੀਆਂ ਹਨ। ਤੁਹਾਡੇ ਸਹਿਯੋਗ ਦੀ ਲੋੜ ਹੈ। ਕਿਰਪਾ ਕਰਕੇ ਇਹ ਸਮਾਨ ਦਾਨ ਕਰੋ। ਖਾਣ-ਪੀਣ ਦੀਆਂ ਚੀਜ਼ਾਂ, ਤਿਰਪਾਲ, ਜਨਰੇਟਰ, ਕੱਪੜੇ, ਤੰਬੂ, ਟਾਇਲਟ ਪੇਪਰ, ਬਰਸਾਤੀ ਕੋਟ, ਸੈਨੇਟਰੀ ਪੈਡ, ਹਰੇਕ ਸਾਈਜ਼ ਦੇ ਡਾਈਪਰ ਆਦਿ। ਡੋਨੇਟ ਕਰਨ ਲਈ contact@united6.org ਤੇ ਸੰਪਰਕ ਕਰੋ। ਮਦਦ ਕਰਨ ਲਈ ਕਿਰਪਾ ਕਰਕੇ ਸਾਡੀ ਵੈਬਸਾਈਟ ਤੇ ਡੋਨੇਟ ਕਰੋ। ਵਿਊਅਰਸ, ਬ੍ਰੇਕ ਤੋਂ ਬਾਅਦ ਤੁਹਾਡਾ ਸਾਰਿਆਂ ਦਾ ਸਵਾਗਤ ਹੈ। ਗੱਲਬਾਤ ਨੂੰ ਅੱਗੇ ਤੋਰਦੇ ਹਾਂ। ਸੁਖਵਿੰਦਰ ਸਿੰਘ ਜੀ, ਹੁਣ ਅਸੀਂ ਗੱਲ ਕਰਦੇ ਹਾਂ ਮਣੀਪੁਰ ਦੀ। ਮਣੀਪੁਰ ਦੇ ਵਿੱਚ ਜਿੱਥੇ ਵੱਡੇ ਲੈਵਲ ਦੇ ਉੱਤੇ ਅਸੀਂ ਪਿਛਲੇ ਸਮੇਂ ਦੇ ਵਿੱਚ ਕਲੈਸ਼ਸ ਦੇਖੇ ਨੇ, ਜਿਹਦੀ ਹੈਂਡਲਿੰਗ ਨੂੰ ਲੈ ਕੇ ਬੀਜੇਪੀ ਦੀ ਜਾਂ ਮੋਦੀ ਸਰਕਾਰ ਦੀ ਹਮੇਸ਼ਾ ਨਿੰਦਾ ਕੀਤੀ ਜਾਂਦੀ ਰਹੀ ਹੈ ਵੀ ਇਹਨਾਂ ਨੇ ਜਿਹੜਾ ਉਹ ਕਲੈਸ਼ਸ ਹੈਗੇ ਆ ਵਿਦਨ ਕਮਿਊਨਿਟੀਜ਼, ਕੁੱਕੀ ਤੇ ਮੈਤੇਈ, ਜਦੋਂ ਅਸੀਂ ਗੱਲ ਕਰਦੇ ਹਾਂ ਤੇ ਅਸੀਂ ਵੀ ਸੱਚੋ ਸੱਚ ਪ੍ਰੋਗਰਾਮ ਦੇ ਵਿੱਚ ਵੀ ਉਹਨਾਂ ਦਾ ਜ਼ਿਕਰ ਕੀਤਾ। ਵਾਈਡਰ ਰੇਂਜ ਦੇ ਵਿੱਚ ਉੱਥੇ ਵਾਇਲੈਂਸ ਹੋਈ ਹੈ, ਦੋਵੇਂ ਕਮਿਊਨਿਟੀਜ਼ ਦੇ ਕਲੈਸ਼ ਦੇ ਥੱਲੇ ਜਿਹੜੀ ਡਿਸਪਲੇਸਮੈਂਟ ਹੈ ਲੋਕਾਂ ਦੀ ਉਹ ਹੋਈ ਹੈ। ਸੈਂਕੜਿਆਂ ਦੀ ਤਾਦਾਦ ਦੇ ਵਿੱਚ 200 ਜਾਂ 200 ਤੋਂ ਵਧੇਰੇ ਗਿਣਤੀ ਆਉਂਦੀ ਹੈ ਜਿਨ੍ਹਾਂ ਦੀ ਮੌਤ ਹੋਈ ਹੈ ਇਹਨਾਂ ਕਲੈਸ਼ਸ ਦੇ ਵਿੱਚ। ਤੇ ਬੀਜੇਪੀ ਦੀ ਹੈਂਡਲਿੰਗ ਨੂੰ ਲੈ ਕੇ ਹੁਣ ਜਿਹੜੀਆਂ ਮਣੀਪੁਰ ਟੇਪਸ ਦੇ ਥੱਲੇ ਇੱਕ ਇਨਵੈਸਟੀਗੇਸ਼ਨ ਜਾਂ ਉਹਦੀਆਂ ਡਿਟੇਲਸ ਹੈਗੀਆਂ ਨੇ ਉਹ ਸਾਡੇ ਸਾਹਮਣੇ ਬਾਹਰ ਆ ਰਹੀਆਂ ਨੇ। ਮੈਂ ਚਾਹੂੰਗਾ ਵੀ ਥੋੜ੍ਹਾ ਜਿਹਾ ਉਹਦੇ ਤੇ ਵੀ ਉਹ ਕੀਤਾ ਜਾਵੇ ਵੀ ਇਹ ਡਿਟੇਲ ਦੇ ਵਿੱਚ ਚੱਲ ਕੀ ਰਿਹਾ ਆ ਇਸ ਵਕਤ ਮਣੀਪੁਰ ਦੇ ਹਵਾਲੇ ਦੇ ਨਾਲ। ਬਿਲਕੁਲ ਅਮਰਵੀਰ ਸਿੰਘ ਜੀ, ਮਣੀਪੁਰ ਟੇਪਸ ਕਰਕੇ ਅੱਜ ਕੱਲ੍ਹ ਇਹ ਬੜਾ ਚਰਚਾ 'ਚ ਆ। ਉਹ ਟੇਪਸ ਮਤਲਬ ਆਡੀਓ ਰਿਕਾਰਡਿੰਗਸ ਨੇ ਜਿਹੜੀਆਂ ਜਨਤਕ ਹੋਈਆਂ ਨੇ ਤੇ ਜਿਹੜੀ ਇਨਵੈਸਟੀਗੇਸ਼ਨ ਚੱਲ ਰਹੀ ਆ, ਮਣੀਪੁਰ ਕਮਿਸ਼ਨ ਆਫ ਇਨਕੁਆਇਰੀ ਜਿਹੜਾ ਬਣਾਇਆ ਹੋਇਆ ਆ ਤੇ ਜਿਹੜੀ ਸਾਰੀ ਮਣੀਪੁਰ ਦੇ ਵਿੱਚ ਵਾਇਲੈਂਸ ਹੋਈ ਆ ਜੀ, ਕੁੱਕੀ ਤੇ ਮੈਤੇਈ ਜਿਹੜੀਆਂ ਕਮਿਊਨਿਟੀਜ਼ ਨੇ ਉਹਨਾਂ ਦੇ ਦਰਮਿਆਨ ਬੇਸਿਕਲੀ, ਤਾਂ ਉਹਦੀ ਇਨਵੈਸਟੀਗੇਸ਼ਨ ਦੇ ਵਿੱਚ ਇਹ ਖੁਲਾਸਾ ਹੋਇਆ ਆ, ਇਹ ਟੇਪ ਸਾਹਮਣੇ ਆਈਆਂ ਆ। ਤੇ ਅਸੀਂ ਸਿਰਫ ਇੱਕ ਟੇਪ ਦੇ ਉੱਤੇ ਫੋਕਸ ਕਰਾਂਗੇ। ਸਾਡੇ ਦਰਸ਼ਕ ਇਹਦੇ ਬਾਰੇ ਹੋਰ ਵੀ ਜਿਹੜੇ ਬੜੇ ਸਾਰੀਆਂ ਅਖਬਾਰਾਂ ਦੇ ਵਿੱਚ ਖਬਰਾਂ ਲੱਗੀਆਂ ਨੇ ਉੱਥੇ ਜਾ ਕੇ ਪੜ੍ਹ ਸਕਦੇ ਆ। ਪਰ ਜਿਹੜੀ ਗੱਲ ਅਸੀਂ ਸਮਝਣੀ ਚਾਹੁੰਦੇ ਆ ਜਾਂ ਜਿਹੜਾ ਸਿੱਖ ਨਜ਼ਰੀਏ ਤੋਂ ਗੱਲ ਸਮਝਣੀ ਬੜੀ ਜ਼ਰੂਰੀ ਆ, ਆਪਾਂ ਉਹਦੇ ਤੇ ਆਪਣੀ ਗੱਲ ਨੂੰ ਕੇਂਦਰਿਤ ਰੱਖਾਂਗੇ ਜੀ। ਤਾਂ ਉਹਦੇ ਚ ਇੱਕ ਟੇਪ ਆ, ਉਹਦੇ ਚ ਜਿਹੜੀ ਕਹੀ ਇਹ ਦਾਅਵਾ ਕੀਤਾ ਜਾ ਰਿਹਾ ਕਿ ਜਿਹੜੀ ਆਵਾਜ਼ ਆ ਉਹ ਜਿਹੜੇ ਮੁੱਖ ਮੰਤਰੀ ਨੇ ਮਣੀਪੁਰ ਦੇ, ਜਿਹੜੇ ਕਿ ਬੀਜੇਪੀ ਦੇ ਨਾਲ ਸੰਬੰਧਿਤ ਆ ਤੇ ਜਿਹੜਾ ਮੈਤੇਈ ਭਾਈਚਾਰਾ ਆ ਉਹਦੇ ਨਾਲ ਸੰਬੰਧਿਤ ਆ, ਇਹ ਉਹਨਾਂ ਦੀ ਆਵਾਜ਼ ਆ ਜੀ। ਤੇ ਉਹਦੇ ਵਿੱਚ ਮਤਲਬ ਉਹ ਇਹ ਗੱਲ ਕਿਸੇ ਦੇ ਨਾਲ ਇਹ ਗੱਲ ਕਰ ਰਹੇ ਆ ਜਿਹਦੇ ਚ ਉਹ ਇਹ ਗੱਲ ਕਹਿ ਰਹੇ ਆ ਵੀ ਜਿਹੜੇ ਮੈਤੇਈ ਭਾਈਚਾਰੇ ਦੇ ਨਾਲ ਸੰਬੰਧਿਤ ਆਰਮਡ ਗਰੁੱਪ ਆ, ਹਥਿਆਰਬੰਦ ਜਿਹੜੇ ਉਹਨਾਂ ਦੇ ਗਰੁੱਪ ਆ, ਉਹਨਾਂ ਨੂੰ ਅਸੀਂ ਜਿਹੜੀ ਇੰਡੀਅਨ ਕਮਾਂਡੋਜ਼ ਨੇ, ਜਿਹੜੀ ਇੰਡੀਅਨ ਆਰਮੀ ਆ ਭਾਵ ਉਸ ਖਿੱਤੇ ਦੇ ਵਿੱਚ, ਵੀ ਉਹਨਾਂ ਦੇ ਨਾਲ ਉਹਨਾਂ ਨੂੰ ਮਿਲਾਤਾ ਜੀ। ਵੀ ਉਹ ਅੱਗੇ ਇਸ ਗੱਲਬਾਤ ਦੇ ਵਿੱਚ ਕਹਿੰਦੇ ਆ ਵੀ ਪਹਿਲਾਂ ਸਾਨੂੰ ਆਪਣੀ ਜਿਹੜੀ ਜਾਤੀ ਆ ਅਸੀਂ ਉਹਨੂੰ ਬਚਾਉਣ ਵੱਲ ਧਿਆਨ ਦੇਈਏ, ਬਾਕੀ ਜਿਹੜੀ ਪੋਲੀਟਿਕਸ ਆ ਉਹ ਬਾਅਦ ਚ ਹੋਊਗੀ। ਮਤਲਬ ਉਹ ਮੈਤੇਈ ਕਮਿਊਨਿਟੀ ਦੇ ਨਾਲ ਇਹ ਸੰਬੰਧ ਰੱਖਦੇ ਆ ਤੇ ਉਹ ਇਹ ਗੱਲ ਕਹਿ ਰਹੇ ਆ ਵੀ ਜਿਹੜੇ ਮੈਤੇਈ ਹਥਿਆਰਬੰਦ ਜਿਹੜੇ ਗਰੁੱਪ ਆ ਉਹਨਾਂ ਨੂੰ ਅਸੀਂ ਕਮਾਂਡੋਜ਼ ਦੇ ਨਾਲ ਮਿਲਾਤਾ ਆ ਤੇ ਅਸੀਂ ਆਪਣੀ ਜਾਤੀ ਨੂੰ ਬਚਾਉਣ ਤੇ ਧਿਆਨ ਦੇਈਏ। ਹੁਣ ਇਹ ਹਮੇਸ਼ਾ ਤੋਂ ਇਹ ਗੱਲ ਜਦੋਂ ਤੋਂ ਇਹ ਵਾਇਲੈਂਸ ਉੱਥੇ ਸ਼ੁਰੂ ਹੋਈ ਆ ਤਾਂ ਇਹ ਗੱਲ ਸਾਹਮਣੇ ਆ ਰਹੀ ਆ ਕਿ ਜਿਹੜੀ ਇਹ ਸਰਕਾਰ ਆ ਬੀਜੇਪੀ ਦੀ ਉੱਥੇ, ਜਿਹਦਾ ਮੁੱਖ ਮੰਤਰੀ ਇਹ ਮੈਤੇਈ ਭਾਈਚਾਰੇ ਨਾਲ ਸੰਬੰਧ ਰੱਖਦਾ ਆ, ਵੀ ਇਹ ਸਟੇਟ ਸਪੋਂਸਰਡ ਵਾਇਲੈਂਸ ਜਿਹੜੀ ਆ ਉੱਥੇ ਕੁਕੀਜ਼ ਦੇ ਖਿਲਾਫ ਹੋ ਰਹੀ ਆ ਤੇ ਕੁਕੀਜ਼ ਦੇ ਉੱਤੇ ਜਿਹੜੇ ਅਟੈਕਸ ਨੇ ਉਹਨਾਂ ਦੇ ਪਿੰਡਾਂ ਦੇ ਉੱਤੇ ਹੋ ਰਹੇ ਆ, ਉਹਨਾਂ ਦੇ ਪਿੰਡ ਫੂਕੇ ਜਾ ਰਹੇ ਆ, ਜਿਹੜੇ ਉਹ ਭਾਵੇਂ ਲੱਗਦਾ ਇਹ ਆ ਕਿ ਜਿਹੜਾ ਮੈਤੇਈ ਭੀੜ ਆ ਉਹ ਕਰ ਰਹੀ ਆ,
ਪਰ ਉਹ ਇੱਕ ਤਰ੍ਹਾਂ ਦੇ ਨਾਲ ਮਤਲਬ ਇੱਕ ਸਾਂਝਾ ਐਕਸ਼ਨ ਆ ਇੰਡੀਅਨ ਆਰਮਡ ਫੋਰਸਿਸ ਦਾ ਤੇ ਮਾਈਤੀ ਹਥਿਆਰਬੰਦ ਗਰੁੱਪਾਂ ਦਾ ਜੀ। ਤਾਂ ਉਹਦੇ ਇਹ ਗੱਲ ਸਮਝਣੀ ਬੜੀ ਜ਼ਰੂਰੀ ਆ ਵੀ ਜਿਹੜਾ ਮਨੀਪੁਰ ਆ ਉਹਦੇ ਵਿੱਚ ਭਾਰਤ ਤੋਂ ਵੱਖ ਹੋਣ ਦੀ ਜਿਹੜੀ ਲਹਿਰ ਆ ਉਹ ਬੜੇ ਲੰਮੇ ਸਮੇਂ ਤੋਂ ਚੱਲ ਰਹੀ ਆ। ਜਦੋਂ ਤੋਂ ਹੀ ਜਿਹੜਾ 1947 ਦੇ ਵਿੱਚ ਮਤਲਬ ਭਾਰਤ ਹੋਂਦ ਚ ਆਇਆ, 1949 ਦੇ ਵਿੱਚ ਸ਼ਾਇਦ ਮਨੀਪੁਰ ਨੂੰ ਆਪਣੇ ਨਾਲ ਜੋੜਿਆ ਗਿਆ, ਭਾਰਤ ਦੇ ਨਾਲ ਜੋੜਿਆ ਗਿਆ, ਉਦੋਂ ਤੋਂ ਹੀ ਜਿਹੜਾ ਭਾਰਤ ਦੇ ਨਾਲ ਜੋੜਨ ਦਾ ਉੱਥੇ ਵਿਰੋਧ ਹੋ ਰਿਹਾ ਤੇ ਜਿਹੜੀ ਰੈਜ਼ਿਸਟੈਂਸ ਆ ਉੱਥੇ ਰੈਜ਼ਿਸਟੈਂਸ ਮੂਵਮੈਂਟ ਚੱਲ ਰਹੀ ਆ। ਤਾਂ ਜਿਹਦੇ ਚ ਇੱਕ ਤਰ੍ਹਾਂ ਨਾਲ ਅਸੀਂ ਕਹਿ ਸਕਦੇ ਵੀ ਨਾਗਾਲੈਂਡ ਕਿਉਂਕਿ ਨਾਲ ਪੈਂਦਾ ਹੈ ਮਨੀਪੁਰ ਦੇ, ਵੀ ਉਹ ਨਾਗਾਲੈਂਡ ਦੇ ਜਿਹੜੇ ਸਾਰੇ ਰੈਜ਼ਿਸਟੈਂਸ ਗਰੁੱਪ ਆ ਤੇ ਜਿਹੜੇ ਮਨੀਪੁਰ ਦੇ ਰੈਜ਼ਿਸਟੈਂਸ ਗਰੁੱਪ ਆ ਇਹਨਾਂ ਦੇ ਸਾਂਝੇ ਵੀ ਆਪਸ ਚ ਜਿਹੜੇ ਗਠਜੋੜ ਆ ਉਹ ਬਣੇ ਹੋਏ ਆ। ਤੇ ਹੁਣ ਜਿਹੜੀ ਕੁਕੀ ਕਮਿਊਨਿਟੀ ਆ ਜਾਂ ਜਿਹੜਾ ਰੈਜ਼ਿਸਟੈਂਸ ਗਰੁੱਪ ਆ ਉਸ ਖਿੱਤੇ ਦਾ ਸਾਰਾ ਅਸੀਂ ਕਹਿ ਸਕਦੇ ਵੀ ਨਾਗਾਲੈਂਡ ਮਨੀਪੁਰ ਦਾ, ਉਹਨਾਂ ਦਾ ਇਹ ਦੋਸ਼ ਆ ਵੀ ਜਿਹੜੇ ਮਾਈਤੀ ਗਰੁੱਪ ਨੇ, ਜਿਹੜੇ ਮਾਈਤੀ ਲੋਕ ਆ ਉਹ ਕਿਉਂਕਿ ਮਾਈਤੀ ਹਿੰਦੂ ਨੇ ਜੀ, ਤੇ ਜਿਹੜੇ ਮਾਈਤੀ ਲੋਕ ਆ ਉਹ ਭਾਰਤ ਸਰਕਾਰ ਦੇ ਨਾਲ ਮਿਲ ਕੇ ਰੈਜ਼ਿਸਟੈਂਸ ਨੂੰ ਖਤਮ ਕਰਨ ਦੇ ਲਈ ਜਿਹੜੇ ਸਾਰੇ ਕੰਮ ਉਹ ਕਰ ਰਹੇ ਆ। ਵੀ ਮਾਈਤੀ ਲੋਕ ਜਿਹੜੇ ਆ ਉਹ ਭਾਰਤ ਸਰਕਾਰ ਦੇ ਨਾਲ ਮਿਲ ਚੁੱਕੇ ਆ ਤੇ ਵੀ ਇੱਕ ਤਾਂ ਸਾਡੇ ਸਾਹਮਣੇ ਇਹ ਗੱਲ ਆਉਂਦੀ ਆ ਵੀ ਜਿਹੜਾ ਇਹ ਕਲੈਸ਼ ਆ ਜੀ ਕੁਕੀ ਤੇ ਮਾਈਤੀ ਦਾ, ਉਹ ਸਿਰਫ ਆਪਣੇ ਖਿੱਤਿਆਂ ਦਾ ਕਲੈਸ਼ ਆ। ਵੀ ਜਿਹੜੇ ਕੁਕੀ ਲੋਕ ਆ ਉਹ ਕਿਉਂਕਿ ਜਿਹੜਾ ਇਹ ਸਾਰਾ ਮਨੀਪੁਰ ਦਾ ਇਲਾਕਾ ਆ ਉਹ ਇੱਕ ਤਰ੍ਹਾਂ ਦੇ ਨਾਲ ਪਹਾੜ ਨੇ ਆਲੇ ਦੁਆਲੇ ਤੇ ਉਹਦੇ ਵਿੱਚ ਇੱਕ ਵੈਲੀ ਆ, ਵੀ ਜਿਹੜੀ ਵੈਲੀ ਆ ਉਹ ਉੱਥੇ ਮਾਈਤੀ ਲੋਕ ਰਹਿੰਦੇ ਆ, ਇਹ ਹਿੰਦੂ ਲੋਕ ਰਹਿੰਦੇ ਆ, ਤੇ ਜਿਹੜਾ ਸਾਰਾ ਕੁਕੀ ਇਲਾਕਾ ਆ ਮਤਲਬ ਬਾਕੀ ਸਾਰਾ ਪਹਾੜੀ ਇਲਾਕਾ ਆ ਉੱਥੇ ਮੈਜੋਰਿਟੀ ਕੁਕੀ ਲੋਕ ਰਹਿੰਦੇ ਆ ਤੇ ਜਿਹੜੇ ਕਿ ਕ੍ਰਿਸਚਨ ਜੀ। ਤੇ ਇਹ ਗੱਲ ਹਮੇਸ਼ਾ ਉੱਭਰ ਕੇ ਸਾਹਮਣੇ ਆਈ ਇਸ ਕਲੈਸ਼ ਚੋਂ ਕਿ ਜਿਹੜੀ ਇਹ ਲੜਾਈ ਆ ਇਹ ਲੜਾਈ ਮਾਈਤੀ ਤੇ ਕੁਕੀ ਲੋਕਾਂ ਦੀ ਆ। ਤੇ ਜਿਹੜੇ ਮਤਲਬ ਉਹ ਰਿਜ਼ਰਵੇਸ਼ਨ ਨੂੰ ਲੈ ਕੇ ਇੱਕ ਵਾਰ ਪ੍ਰੋਟੈਸਟ ਸ਼ੁਰੂ ਹੋਏ ਜਿਸ ਤੋਂ ਬਾਅਦ ਇਹ ਸਾਰੀ ਵਾਇਲੈਂਸ ਜਿਹੜੀ ਆ ਉਹ ਫੈਲ ਗਈ। ਪਰ ਅਸਲ ਦੇ ਵਿੱਚ ਇਹ ਮਸਲਾ ਇਕੱਲਾ ਉੱਥੇ ਤੱਕ ਸੀਮਤ ਨਹੀਂ ਆ ਜੀ। ਮਸਲਾ ਇਹ ਆ ਵੀ ਜਿਹੜੇ ਮਾਈਤੀ ਲੋਕ ਆ ਉਹ ਭਾਰਤ ਉਹ ਹਿੰਦੂ ਹੋਣ ਕਰਕੇ ਜਿਹੜਾ ਇੰਡੀਆ ਦਾ ਜਿਹੜਾ ਸਾਰਾ ਬੀਜੇਪੀ ਦਾ ਹਿੰਦੂ ਰਾਸ਼ਟਰ ਵਾਲਾ ਸਾਰਾ ਇਹ ਕਾਰਡ ਆ ਉਹਦਾ ਹਿੱਸਾ ਬਣ ਚੁੱਕੇ ਆ ਤੇ ਉਹ ਐਜ਼ ਆ ਫਰੰਟ ਜਿਹੜੇ ਰਨਰ ਆ ਮਤਲਬ ਇਹ ਸਾਰੇ ਇੰਡੀਆ ਦੇ ਰੈਜ਼ਿਸਟੈਂਸ ਦੇ ਖਿਲਾਫ ਵੀ ਉੱਥੋਂ ਇੰਡੀਆ ਦੀ ਇੱਕ ਪਾਸੇ ਤਾਂ ਆਰਮਡ ਫੋਰਸਿਸ ਹੋ ਗਈਆਂ ਤੇ ਉਹਦੇ ਨਾਲ ਜਿੱਦਾਂ ਮੁਕਤੀ ਵਾਹਿਨੀ ਵੇਲੇ ਇੰਡੀਆ ਨੇ ਬੰਗਲਾਦੇਸ਼ ਦੇ ਵਿੱਚ ਉੱਥੋਂ ਦੇ ਲੋਕਾਂ ਨੂੰ ਹੀ ਹਥਿਆਰਬੰਦ ਕੀਤਾ ਜੀ, ਉੱਥੋਂ ਦੀਆਂ ਫੋਰਸਿਸ ਦੇ ਖਿਲਾਫ। ਤਾਂ ਉਸੇ ਤਰ੍ਹਾਂ ਦਾ ਇੱਕ ਪ੍ਰੋਜੈਕਟ ਆ ਵੀ ਜਿਹਦੇ ਵਿੱਚ ਜਿਹੜੇ ਇਹ ਲੋਕ ਜਿਹੜੇ ਹੈਗੇ ਆ ਜਿਹਨਾਂ ਨੂੰ ਜਿਹੜਾ ਹਿੰਦੂ ਆ ਸਾਰੇ ਵੀ ਉਹਨਾਂ ਨੂੰ ਹਥਿਆਰ ਦਿੱਤੇ ਜਾ ਰਹੇ ਆ, ਉਹਨਾਂ ਨੂੰ ਇੰਡੀਆ ਦੀਆਂ ਜਿਹੜੀਆਂ ਕਮਾਂਡੋਜ਼ ਨੇ ਉਹਨਾਂ ਦੀ ਪ੍ਰੋਟੈਕਸ਼ਨ ਦਿੱਤੀ ਜਾ ਰਹੀ ਆ ਤੇ ਫਿਰ ਉਹਨਾਂ ਤੋਂ ਹਮਲੇ ਕਰਾਏ ਜਾ ਰਹੇ ਆ ਜਿਹੜੀ ਕਮਿਊਨਿਟੀ ਇੰਡੀਆ ਦੇ ਖਿਲਾਫ ਉੱਥੇ ਸੰਘਰਸ਼ ਕਰ ਰਹੀ ਆ ਉਹਦੇ ਨਾਲ। ਤਾਂ ਇਸ ਤਰੀਕੇ ਦੇ ਨਾਲ ਤੁਸੀਂ ਇਹ ਦੇਖ ਸਕਦੇ ਹੋ ਵੀ ਮਤਲਬ ਮੈਂ ਇਹ ਗੱਲ ਅਸੀਂ ਪੰਜਾਬ ਦੇ ਵਿੱਚ ਮੈਂ ਇਸ ਕਰਕੇ ਇਹ ਗੱਲ ਨੂੰ ਅੱਜ ਅਸੀਂ ਛੇੜ ਰਹੇ ਆ ਵੀ ਇਹ ਇਸੇ ਤਰੀਕੇ ਦੇ ਨਾਲ ਹੁੰਦਾ ਵੀ ਜਦੋਂ ਜਿਹੜੀ ਪੋਪੂਲੇਸ਼ਨ ਆ ਉਹਨੂੰ ਸਟੇਟਸ ਜਿਹੜੀਆਂ ਆ ਉਹ ਕਿੱਦਾਂ ਆਪਣੇ ਆਰਮਡ ਇਨਫਰਾਸਟਰਕਚਰ ਦੇ ਨਾਲ ਯੂਜ਼ ਕਰਦੀਆਂ। ਪੰਜਾਬ ਦੇ ਵਿੱਚ ਜਿਹੜੇ ਕਮਿਊਨਿਸਟ ਆ ਮਤਲਬ ਅਸੀਂ ਜਾਣਦੇ ਆ ਕਿ ਉਹਨਾਂ ਨੂੰ ਕਿਵੇਂ ਜਿਹੜੇ ਹਥਿਆਰ ਦਿੱਤੇ ਸਰਕਾਰ ਨੇ ਜੀ, ਤੇ ਉਹ ਕਿਸੇ ਵੀ ਤਰ੍ਹਾਂ ਦੇ ਨਾਲ ਪੁਲਿਸ ਦਾ ਹਿੱਸਾ ਨਹੀਂ ਸੀ ਹੁੰਦੇ, ਉਹ ਕਿਸੇ ਵੀ ਤਰ੍ਹਾਂ ਦੇ ਨਾਲ ਇਹਦਾ ਹਿੱਸਾ ਨਹੀਂ ਸੀ ਹੁੰਦੇ। ਪਰ ਜਿਵੇਂ ਪਾਸ਼ ਹੋਰਾਂ ਦੀ ਗੱਲ ਹੁੰਦੀ ਆ ਜਾਂ ਇਹ ਸਾਰਾ ਇੱਕ ਪਿੱਛੇ ਇਹਨਾਂ ਦਾ ਕਮਿਊਨਿਸਟਾਂ ਦਾ ਲੀਡਰ ਉੱਥੇ ਮਾਰਿਆ ਵੀ ਆ ਜਿਹੜੇ ਪੰਜਾਬ ਦੇ ਵਿੱਚ, ਤੇ ਉਹ ਸਾਰਿਆਂ ਦੇ ਵਿੱਚ ਇਹੀ ਸੀ ਵੀ ਉਹ ਸਰਕਾਰ ਉਹਨਾਂ ਨੂੰ ਹਥਿਆਰ ਦਿੰਦੀ ਸੀ ਤੇ ਉਹ ਇੱਕ ਸਿਵਿਲੀਅਨ ਫੋਰਸ ਦੇ ਵਾਂਗ ਉਹ ਜਿਹੜੀ ਸਾਰੀ ਮੂਵਮੈਂਟ ਪੰਜਾਬ ਦੇ ਵਿੱਚ ਸਿੱਖ ਹੱਕਾਂ ਦੀ ਚੱਲ ਰਹੀ ਸੀ ਉਹਦੇ ਵੀ ਜਿਹੜੇ ਜੁਝਾਰੂ ਸੀ ਉਹਨਾਂ ਦੇ ਖਿਲਾਫ ਲੜਦੇ ਸੀ ਜੀ। ਤਾਂ ਉਹਦੇ ਨਾਲ ਇੱਕ ਤੁਸੀਂ ਉਹੀ ਹੁੰਦਾ ਵੀ ਜਿਹੜੀ ਸਟੇਟ ਆ ਉਹ ਇੱਕ ਰੀਜ਼ਨ ਕ੍ਰੀਏਟ ਕਰਦੀ ਆ ਵੀ ਉਹ ਅਲਟੀਮੇਟਲੀ ਜਿਹੜੇ ਸਿਵਿਲੀਅਨ ਆ ਜਿਵੇਂ ਪੰਜਾਬ ਚ ਕਮਿਊਨਿਸਟ ਸੀ ਇੱਥੇ ਮਾਈਤੀ ਆ ਉਹ ਹੁਣ ਉਹ ਸਿਵਿਲੀਅਨ ਨਹੀਂ ਰਹਿ ਗਏ, ਉਹ ਇੱਕ ਸਟੇਟ ਦੀ ਜਿਹੜੀ ਆਰਮਡ ਇਨਫਰਾਸਟਰਕਚਰ ਆ ਉਹਦਾ ਹਿੱਸਾ ਬਣ ਚੁੱਕੇ ਆ ਜੀ। ਪਰ ਸਰਕਾਰ ਦੁਨੀਆ ਦੇ ਵਿੱਚ ਇਹ ਚੀਜ਼ ਐਸਟੈਬਲਿਸ਼ ਕਰਦੀ ਆ ਵੀ ਜਿਹੜੀ ਸਾਹਮਣੇ ਜਿਹੜੀ ਮਿਲੀਟੈਂਟ ਫੋਰਸ ਆ ਜਿਹੜੀ ਸਟੇਟ ਦੇ ਖਿਲਾਫ ਲੜ ਰਹੀ ਆ ਉਹ ਸਟੇਟ ਦੇ ਨਾਲ ਨਹੀਂ ਲੜ ਰਹੀ, ਉਹ ਦੇਖੋ ਸਿਵਿਲੀਅਨਸ ਨੂੰ ਮਾਰ ਰਹੀ ਆ, ਉਹ ਸਿਵਿਲੀਅਨਸ ਦੇ ਨਾਲ ਲੜ ਰਹੀ ਆ। ਤਾਂ ਇਸ ਵਾਰ ਵੀ ਜਿਹੜਾ ਮਤਲਬ ਵੀ ਇਹ ਅਸੀਂ ਪੰਜਾਬ 'ਚ ਵੀ ਦੇਖਿਆ ਤੇ ਜਿਹੜਾ ਇਹ ਸਟੇਟ ਦਾ ਇਹ ਕੰਮ ਕਰਨ ਦਾ ਤੌਰ ਤਰੀਕਾ ਆ ਇਹ ਹੁਣ ਮਨੀਪੁਰ 'ਚ ਵੀ ਚੱਲ ਰਿਹਾ ਜੀ। ਤਾਂ ਮਨੀਪੁਰ ਦੇ ਵਿੱਚ ਜਿਹੜੀ ਇਹ ਸਟੇਟ ਆ ਉਹ ਮਾਈਤੀ ਕਮਿਊਨਿਟੀ ਦੇ ਰਾਹੀਂ ਜਿਹੜੀ ਉੱਥੇ ਰੈਜ਼ਿਸਟੈਂਸ ਆ ਇੰਡੀਆ ਦੇ ਖਿਲਾਫ ਉਹਨੂੰ ਸਨੱਬ ਕਰਨਾ ਚਾਹੁੰਦੀ ਆ ਤੇ ਜਿਹੜੀ ਸਾਰੀ ਲੜਾਈ ਮਤਲਬ ਐਂਟੀ ਇੰਡੀਆ ਆ ਨੌਰਥ ਈਸਟ ਦੇ ਵਿੱਚ ਉਹਨੂੰ ਇੱਕ ਟ੍ਰਾਈਬਲ ਕਲੈਸ਼ ਦੇ ਵਿੱਚ ਕਨਵਰਟ ਕਰਨ ਦੀ ਪਾਲਿਸੀ ਆ। ਤਾਂ ਇਹਦੇ ਵਾਸਤੇ ਮਤਲਬ ਹੋਰ ਜੇ ਤੁਸੀਂ ਸਮਝਣਾ ਹੋਵੇ ਇਸ ਗੱਲ ਨੂੰ
ਤਾਂ ਜਿਹੜਾ ਕਿਉਂਕਿ ਜਿਹੜੇ ਮਾਈਤੀ ਆ ਉਹ ਅੱਜ ਤੋਂ ਨਹੀਂ, ਉਹ ਵੀ ਪਿਛਲੇ ਲੰਮੇ ਸਮੇਂ ਤੋਂ ਕਿਸੇ ਸਮੇਂ ਉਹ ਵੀ ਇੰਡੀਆ ਦੇ ਖਿਲਾਫ ਜਿਹੜੇ ਆ ਹੀ ਲੜਦੇ ਮਤਲਬ ਸੀ। ਉਹਨਾਂ ਨੇ ਜਿਹੜੇ ਆ ਗਰੁੱਪ ਬਣਾਏ, ਉਹਨਾਂ ਨੇ ਹਥਿਆਰ ਚੁੱਕਿਆ ਤੇ ਪਰ ਹੁਣ ਉੱਥੇ ਸਰਕਾਰ ਨੇ ਅਫਸਪਾ ਲਾਇਆ। ਤਾਂ ਤੁਸੀਂ ਦੇਖੋ ਵੀ ਆਈ ਥਿੰਕ ਮੈਨੂੰ ਲੱਗਦਾ ਪਿਛਲੇ ਸਾਲ ਦੀ ਗੱਲ ਆ 2023 ਦੀ, ਤਾਂ ਸਰਕਾਰ ਨੇ ਇਹ ਐਲਾਨ ਕੀਤਾ ਵੀ ਅਸੀਂ ਜਿਹੜਾ ਮਨੀਪੁਰ ਦੇ ਕੁਝ ਜ਼ਿਲ੍ਹਿਆਂ ਦੇ ਵਿੱਚੋਂ ਕੁਝ ਇਲਾਕਿਆਂ ਦੇ ਵਿੱਚੋਂ ਅਫਸਪਾ ਹਟਾ ਰਹੇ ਆ। ਤਾਂ ਉਹ ਪਰ ਹੁਣ ਬੰਦੇ ਤਾਂ ਇਹ ਸਮਝਦੇ ਵੀ ਚਲੋ ਸਰਕਾਰ ਨੇ ਤਾਂ ਦੁਨੀਆ ਨੂੰ ਇਹ ਦੱਸਦਾ ਜੀ ਅਸੀਂ ਦੇਖੋ ਮਨੀਪੁਰ ਸਾਰਾ ਹੀ ਮਤਲਬ ਜਿਹੜਾ ਆ ਉਹ ਵਾਇਲੈਂਸ ਹਿੱਟ ਆ, ਅਸੀਂ ਉੱਥੇ ਜੇ ਅਫਸਪਾ ਲਾਇਆ ਸੀ, ਸਾਡੇ ਅਫਸਪਾ ਨੂੰ ਕਾਲਾ ਕਾਨੂੰਨ ਕਿਹਾ ਜਾਂਦਾ, ਅਸੀਂ ਉਹਨੂੰ ਵਾਪਸ ਲੈ ਰਹੇ ਆ ਕੁਝ ਖਿੱਤਿਆਂ ਚੋਂ ਜੀ ਵੀ ਜਿੱਥੇ ਸਿਚੁਏਸ਼ਨ ਠੀਕ ਆ। ਪਰ ਕਿਹਨਾਂ ਚੋਂ ਲਿਆ ਗਿਆ? ਉਹ ਸਿਰਫ ਅਮਰਵੀਰ ਸਿੰਘ ਜੀ ਉਹਨਾਂ ਇਲਾਕਿਆਂ ਚੋਂ ਲਿਆ ਗਿਆ ਜਿੱਥੇ ਜਿਹੜੇ ਮਾਈਤੀ ਆਰਮਡ ਗਰੁੱਪ ਐਕਟਿਵ ਸੀ ਜੀ, ਤੇ ਸਿਰਫ ਉੱਥੇ ਲਿਆ ਗਿਆ। ਤੇ ਜਿਹੜਾ ਇਹ ਮੁੱਖ ਮੰਤਰੀ ਜਿਹੜੇ ਗਰੁੱਪਾਂ ਦੀ ਗੱਲ ਕਰ ਰਿਹਾ ਵੀ ਮਤਲਬ ਜਿਨ੍ਹਾਂ ਨੂੰ ਕਮਾਂਡੋਸ ਦੇ ਨਾਲ ਇੰਡੀਅਨ ਆਰਮੀ ਦੇ ਨਾਲ ਮਿਲਾਉਣ ਦੀ ਗੱਲ ਕਰ ਰਿਹਾ, ਉਹ ਸਾਰੇ ਗਰੁੱਪ ਜਿਹੜੇ ਆ ਉਹ ਬੈਂਡ ਨੇ। ਮਤਲਬ ਬੈਂਡ ਇਸ ਕਰਕੇ ਆ ਕਿਉਂਕਿ ਆਲਰੇਡੀ ਇੰਡੀਆ ਦੇ ਵਿੱਚ ਉਹ ਉੱਥੇ ਮਨੀਪੁਰ ਦੇ ਵਿੱਚ ਆਰਮਡ ਗਰੁੱਪ ਨੇ, ਹਥਿਆਰਬੰਦ ਗਰੁੱਪ ਨੇ ਜਿਨ੍ਹਾਂ ਦੇ ਉੱਤੇ ਬੈਨ ਲਾਏ ਹੋਏ ਆ। ਪਰ ਸਰਕਾਰ ਦੇ ਨਾਲ ਹੁਣ ਸਰਕਾਰ ਨੇ ਉੱਥੇ ਪਾਲਿਸੀ ਜਦੋਂ ਸ਼ਿਫਟ ਕਰ ਲਈ, ਉਹ ਜਾ ਕੇ ਸਰਕਾਰ ਦੇ ਨਾਲ ਰਲ ਗਏ ਆ, ਰੈਜ਼ਿਸਟੈਂਸ ਦਾ ਵਿਰੋਧ ਕਰ ਰਹੇ ਆ, ਸਰਕਾਰ ਦਾ ਟੂਲ ਬਣ ਗਿਆ। ਤੇ ਫਿਰ ਸਰਕਾਰ ਨੇ ਉੱਥੋਂ ਅਫਸਪਾ ਵਰਗੇ ਕਾਨੂੰਨ ਵੀ ਜਿਹੜੇ ਉਹਨਾਂ ਦੇ ਖਿੱਤੇ ਚੋਂ ਹਟਾਤੇ ਕਿਉਂਕਿ ਉੱਥੇ ਖਿੱਤਿਆਂ ਦਾ ਇਹ ਆ ਵੀ ਜਿਹੜਾ ਤਾਂ ਵੈਲੀ ਵਾਲਾ ਰੀਜਨ ਆ ਉਹਦੇ ਚ ਕੁੱਕੀ ਨਹੀਂ ਜਾ ਸਕਦੇ ਕਿਉਂਕਿ ਕੁੱਕੀਆਂ ਨੂੰ ਪਤਾ ਵੀ ਜੇ ਉਹਨਾਂ ਦਾ ਕੋਈ ਬੰਦਾ ਉੱਥੇ ਗਿਆ ਤਾਂ ਉਹਨੂੰ ਮਾਰ ਦੇਣਾ ਜੀ। ਤੇ ਇਹੀ ਹਾਲ ਇਹ ਆ ਵੀ ਜਿਹੜਾ ਮਾਈਤੀਆਂ ਦਾ ਕੋਈ ਬੰਦਾ ਆ ਉਹ ਜਿਹੜਾ ਕੁੱਕੀਆਂ ਦਾ ਇਲਾਕਾ ਉੱਥੇ ਨਹੀਂ ਜਾ ਸਕਦਾ। ਵੀ ਇਲਾਕਿਆਂ ਦੇ ਵਿੱਚ ਉੱਥੇ ਇਹ ਨਹੀਂ ਵੀ ਪੰਜਾਬ ਵਾਂਗ ਅਸੀਂ ਕਹੀਏ ਵੀ ਮਤਲਬ ਉਹ ਬੜਾ ਡਿਫਰੈਂਟ ਟੈਰੇਨ ਆ, ਪਰ ਉੱਥੇ ਜਿਹੜੀ ਕੁੱਕੀ ਤੇ ਮਾਈਤੀ ਵਾਇਲੈਂਸ ਜਿਹੜੀ ਸਾਰੀ ਆ ਉਹਦੇ ਬਾਰੇ ਜਿੱਥੇ ਇਹ ਨੈਰੇਟਿਵ ਐਸਟੈਬਲਿਸ਼ ਕੀਤਾ ਗਿਆ ਵੀ ਇਹ ਸਿਰਫ ਤੇ ਸਿਰਫ ਇਹ ਲੜਾਈ ਟਰਾਈਬਲ ਦੋ ਟਰਾਈਬਸ ਦੀ ਆ, ਉਹ ਗੱਲ ਨਹੀਂ ਆ। ਉਹ ਅਸਲ ਦੇ ਵਿੱਚ ਜਿਹੜਾ ਇੰਡੀਆ ਦੀ ਡੀਪ ਸਟੇਟ ਜਿਹੜੀ ਆ ਉਹ ਜਿਹੜੀ ਉੱਥੇ ਰੈਜ਼ਿਸਟੈਂਸ ਮੂਵਮੈਂਟ ਆ ਨਾਰਥ ਈਸਟ ਦੇ ਵਿੱਚ, ਉਹਨੂੰ ਐਂਟੀ ਇੰਡੀਆ ਤੋਂ ਉਹਨੂੰ ਇੱਕ ਟਰਾਈਬਲ ਕਲੈਸ਼ ਚ ਕਨਵਰਟ ਕਰਨ ਦੀ ਇਹ ਪਾਲਿਸੀ, ਇਹ ਸਾਜ਼ਿਸ਼ ਰਚ ਰਿਹਾ ਆ। ਪਰ ਹੁਣ ਉਹਦੇ ਚ ਕੁੱਕੀ ਜਿਹੜੇ ਆ ਉਹਨਾਂ ਦੇ ਕੋਲ ਕੋਈ ਰਾਹ ਨਹੀਂ, ਪਰ ਉਹਨਾਂ ਦੇ ਕੋਲ ਇਹੀ ਰਾਹ ਆ ਵੀ ਆਪਣੇ ਸਰਵਾਈਵਲ ਵਾਸਤੇ ਹੁਣ ਜਦੋਂ ਮਾਈਤੀ ਹਥਿਆਰਬੰਦ ਹੋ ਕੇ ਤੇ ਉਹਨਾਂ ਦੇ ਉੱਤੇ ਅਟੈਕ ਕਰਦੇ ਆ ਤੇ ਫਿਰ ਉਹਨਾਂ ਦਾ ਮਾਈਤੀਆਂ ਦੇ ਖਿਲਾਫ ਜਿਹੜਾ ਆ ਜਵਾਬੀ ਕਾਰਵਾਈ ਕਰਨਾ, ਉਹ ਅਲਟੀਮੇਟਲੀ ਮਤਲਬ ਵੀ ਉਹਨਾਂ ਦਾ ਇੱਕ ਅਸੀਂ ਕਹਿ ਸਕਦੇ ਹਾਂ ਵੀ ਨੈਚੁਰਲ ਰਿਐਕਸ਼ਨ ਆ ਜਿਹਦੇ ਚੋਂ ਫਿਰ ਇਹ ਵਾਇਲੈਂਸ ਇਹ ਲੱਗ ਰਿਹਾ ਵੀ ਉਹ ਮਾਈਤੀਆਂ ਨੂੰ ਮਾਰ ਰਹੇ ਆ ਜਾਂ ਮਾਈਤੀ ਕੁੱਕੀਆਂ ਨੂੰ ਮਾਰ ਰਹੇ ਆ। ਪਰ ਸਿੱਖਾਂ ਦੇ ਲਈ ਇਹ ਗੱਲ ਬੜੀ ਸਮਝਣ ਵਾਲੀ ਇਹ ਆ ਵੀ ਸਰਕਾਰਾਂ ਕਿਵੇਂ ਕੰਮ ਕਰਦੀਆਂ, ਡੀਪ ਸਟੇਟ ਕਿਵੇਂ ਕੰਮ ਕਰਦੀ ਆ ਜੀ। ਤਾਂ ਪੰਜਾਬ ਦੇ ਵਿੱਚ ਵੀ ਕਿਸੇ ਸਮੇਂ ਮਤਲਬ ਪੰਜਾਬ ਦੇ ਵਿੱਚ ਪਹਿਲਾਂ ਵੀ ਹੋਇਆ, ਪਰ ਪੰਜਾਬ ਦੇ ਵਿੱਚ ਇਸ ਤਰੀਕੇ ਦੇ ਨਾਲ ਜਿਹੜੀ ਮਤਲਬ ਕੱਲਾ ਇਹੀ ਨਹੀਂ ਕਿ ਜਿਹੜਾ ਸਿੱਖ ਤੇ ਹਿੰਦੂ ਕਲੈਸ਼ ਬਣਾ ਦੇਣਾ ਵੀ ਸਟੇਟ ਨੂੰ ਪਾਸੇ ਕਰ ਲੈਣਾ, ਪਰ ਸਿੱਖ ਤੇ ਸਿੱਖ ਕਲੈਸ਼ ਵੀ ਬਣਾਉਣ ਦੀਆਂ ਕੋਸ਼ਿਸ਼ਾਂ ਹੁੰਦੀਆਂ। ਤੁਸੀਂ ਦੇਖੋ ਮਿਸ਼ਨਰੀ ਟਕਸਾਲੀ ਮਤਲਬ ਹੋਰ ਕਿੰਨੀ ਤਰ੍ਹਾਂ ਦੇ ਜਿਹੜੇ ਕਲੈਸ਼ਸ ਆ ਵਿਦਿਨ ਦਾ ਕਮਿਊਨਿਟੀ ਵੀ ਜਿਹੜੀ ਸਰਕਾਰ ਆ ਉਹ ਖੜੀ ਕਰਦੀ ਆ। ਮਤਲਬ ਇੱਥੇ ਵਿਦੇਸ਼ਾਂ ਦੇ ਵਿੱਚ ਜਿਹੜੇ ਗੁਰਦੁਆਰਿਆਂ ਦੇ ਉੱਤੇ ਜਿਹੜੇ ਗੁਰਦੁਆਰੇ ਕਿਸੇ ਡੇਰੇ ਦੇ ਨਾਂ ਤੇ ਚੱਲਦੇ ਆ, ਕਿਸੇ ਡੇਰੇ ਵੱਲੋਂ ਖੜੇ ਕੀਤੇ ਗਏ ਆ, ਉਹ ਤਾਂ ਕਿਉਂਕਿ ਡੇਰੇ ਕਾਫੀ ਜਿਹੜੇ ਪੰਜਾਬ ਦੇ ਵਿੱਚ ਆ ਆਲਰੇਡੀ ਸਟੇਟ ਦੇ ਨਾਲ ਅਲਾਈ ਹੋ ਕੇ ਚੱਲਦੇ ਆ ਜੀ, ਤੇ ਉੱਥੇ ਤੁਹਾਨੂੰ ਕਦੇ ਕੋਈ ਲੜਾਈ ਕੋਈ ਨਜ਼ਰ ਨਹੀਂ ਆਉਣੀ। ਪਰ ਜਿਹੜੇ ਗੁਰਦੁਆਰਾ ਸਾਹਿਬ ਦੇ ਵਿੱਚ ਖਾਲਿਸਤਾਨ ਦੀ ਗੱਲ ਹੁੰਦੀ ਆ, ਜਿਹੜੇ ਗੁਰਦੁਆਰਾ ਸਾਹਿਬ ਦੇ ਵਿੱਚ ਸਿੱਖ ਸੋਵਰੇਨਟੀ ਦੀ ਗੱਲ ਹੁੰਦੀ ਆ, ਤੁਹਾਨੂੰ ਉਹਨਾਂ ਦੀਆਂ ਕਮੇਟੀਆਂ ਦੇ ਵਿੱਚ ਥਾਂ ਥਾਂ ਤੇ ਲੜਾਈਆਂ ਵੀ ਨਜ਼ਰ ਆਉਣਗੀਆਂ ਵੀ ਇੰਨੀ ਜ਼ਿਆਦਾ ਇਨਫਿਲਟਰੇਸ਼ਨ ਜਿਹੜੀ ਆ ਇੰਡੀਅਨ ਸਟੇਟ ਉਹ ਮਤਲਬ ਕਰਦੀ ਆ ਗੁਰਦੁਆਰਿਆਂ ਦੇ ਪ੍ਰਬੰਧ ਦੇ ਵਿੱਚ ਵੀ, ਤੇ ਉਹ ਇਸ ਤਰੀਕੇ ਦੇ ਨਾਲ ਮਤਲਬ ਉਹਦਾ ਇੱਕ ਬਿਹੇਵੀਅਰ ਆ ਇਹ ਜਿਵੇਂ ਉਹ ਕੰਮ ਕਰਦੀ ਆ। ਤਾਂ ਇਹਦੇ ਲਈ ਇਹ ਜ਼ਰੂਰੀ ਆ ਵੀ ਉਹਨੂੰ ਜਿਹੜਾ ਫੂਡ ਮਿਲਦਾ ਜਾਂ ਉਹਦੇ ਲਈ ਇਹ ਗਰਾਊਂਡ ਤਿਆਰ ਹੁੰਦਾ ਆ ਵੀ ਜਿੱਥੇ ਉਹਨਾਂ ਇਹਨਾਂ ਡਿਵੀਜ਼ਨਸ ਨੂੰ ਯੂਜ਼ ਕਰਨਾ ਹੁੰਦਾ ਆਪਣੇ ਮਫਾਦਾਂ ਲਈ। ਉਹ ਗਰਾਊਂਡ ਤਾਂ ਬਣਦਾ ਜਦੋਂ ਜੇ ਖਾਸ ਤੌਰ ਤੇ ਮੈਂ ਸਿੱਖਾਂ ਦੇ ਸੰਦਰਭ 'ਚ ਗੱਲ ਕਰਾਂ, ਚਲੋ ਹਿੰਦੂਆਂ ਨੇ ਤਾਂ ਫੈਸਲਾ ਆਪਣੇ ਤੌਰ ਤੇ ਕਰਨਾ ਵੀ ਉਹਨਾਂ ਨੇ ਸਿੱਖਾਂ ਦੇ ਨਾਲ ਰਹਿਣਾ ਆ ਜਾਂ ਸਿੱਖਾਂ ਦੇ ਖਿਲਾਫ ਲੜਨਾ ਆ ਜੀ, ਪਰ ਜਿਹੜਾ ਜਦੋਂ ਸਿੱਖ ਦੇ ਖਿਲਾਫ ਲੜਦਾ ਆ ਤਾਂ ਉਹਦੇ ਵਾਸਤੇ ਜਿਹੜਾ ਗਰਾਊਂਡ ਤਿਆਰ ਹੁੰਦਾ ਉਹ ਹੁੰਦਾ ਵੀ ਜਦੋਂ ਆਪਣੀਆਂ ਈਗੋਜ਼ ਕਰਕੇ ਤੁਹਾਡੇ ਲਈ ਜਿਹੜਾ ਤੁਹਾਡਾ ਇੰਟਰਸਟ ਆ ਉਹ ਸਟੇਟ ਦੇ ਨਾਲ ਲੜਨਾ ਬਾਅਦ ਚ ਹੋ ਜਾਂਦਾ ਹੈ, ਤੁਹਾਡੇ ਲਈ ਪਹਿਲਾ ਇੰਟਰਸਟ ਆਪਣੇ ਨਾਲ ਦੇ ਕਿਸੇ ਸਿੱਖ ਨੂੰ ਸਨੱਬ ਕਰਨਾ ਜੀ ਜਾਂ ਉਹ ਤੋਂ ਗਾਂਹ ਨਿਕਲਣਾ ਹੋ ਜਾਂਦਾ ਹੈ। ਫਿਰ ਇਹਨਾਂ ਚੀਜ਼ਾਂ ਨੂੰ ਕਿਉਂਕਿ ਤੁਹਾਡੀ ਸਾਰੀ ਜਾਣਕਾਰੀ, ਤੁਹਾਡੀਆਂ ਫੋਨ ਦੀਆਂ ਗੱਲਾਂ, ਤੁਹਾਡਾ ਸਾਰਾ ਬਿਹੇਵੀਅਰ ਉਹ ਅੱਜ ਮਤਲਬ ਟੂਲਸ ਦੇ ਰਾਹੀਂ ਸਰਕਾਰਾਂ ਜਿਹੜੀਆਂ ਨੇ ਉਹ ਰੱਖ ਰਹੀਆਂ, ਇੰਟੈਲੀਜੈਂਸ ਦਾ ਇਹੋ ਕੰਮ ਹੁੰਦਾ ਹੈ। ਫਿਰ ਉਹ ਤੁਹਾਡੀ ਇਹਨਾਂ ਕਮਜ਼ੋਰੀਆਂ ਨੂੰ, ਤੁਹਾਡੇ ਕਰੈਕਟਰ ਦੀਆਂ ਨੂੰ ਉਹ ਤੁਹਾਡੇ ਵਿੱਚ ਖਿਲਾਫ ਯੂਜ਼ ਕਰਦੇ ਆ, ਤੁਹਾਡੀ ਕਮਿਊਨਿਟੀ ਦੇ ਖਿਲਾਫ ਯੂਜ਼ ਕਰਦੇ ਆ। ਤਾਂ ਇਸ ਗੱਲ ਕਰਕੇ ਮਤਲਬ ਇਹ ਮੈਂ ਗੱਲ ਇਸ ਕਰਕੇ ਛੇੜ ਰਿਹਾ ਸੀ ਵੀ ਸਰਕਾਰਾਂ ਜਿਹੜੀਆਂ ਆ ਉਹ ਕਮਿਊਨਿਟੀ ਮਤਲਬ ਆਪਣੇ ਆਪ ਨੂੰ ਬਾਹਰ ਰੱਖ ਕੇ
ਜੀ। ਉਹ ਕਿਵੇਂ ਮਤਲਬ ਲੋਕਾਂ ਨਾਲ ਲੜਾਉਣ ਦੀ ਜਿਹੜੀ ਪਾਲਿਸੀ ਆ ਉਹਨੂੰ ਅਡਾਪਟ ਕਰਦੀ ਹੈ। ਜਿੱਥੇ ਵੀ ਰੈਜ਼ਿਸਟੈਂਸ ਚੱਲਦੀ ਆ, ਪੰਜਾਬ 'ਚ ਵੀ ਹੋਇਆ ਤੇ ਮਨੀਪੁਰ ਦੇ ਵਿੱਚ ਵੀ ਇਹੋ ਕੁਝ ਹੋ ਰਿਹਾ। ਜੀ ਬਿਲਕੁਲ, ਨਹੀਂ ਇਹ ਸਮਝਣ ਵਾਲੀ ਗੱਲ ਹੈਗੀ ਹੈ ਇੱਕ ਸਾਡੇ ਲਈ, ਇੱਕ ਕਮਿਊਨਿਟੀ ਦੇ ਤੌਰ ਦੇ ਉੱਤੇ ਵੀ ਜਿਹੜਾ ਸਟੇਟ ਦਾ ਪੈਟਰਨ ਹੈਗਾ ਉਹਨੂੰ ਸਮਝਿਆ ਜਾਵੇ। ਜਦੋਂ ਸਟੇਟ ਕਿਸੇ, ਭਾਵੇਂ ਉਹ ਜੰਮੂ ਕਸ਼ਮੀਰ ਦੀ ਗੱਲ ਹੋਵੇ, ਪੰਜਾਬ ਦੀ ਗੱਲ ਹੋਵੇ, ਸਾਰੀਆਂ ਜਿਹੜੀਆਂ ਨਾਰਥ ਈਸਟ ਦੇ ਸੂਬੇ ਹੈਗੇ ਆ ਉਹਦੇ 'ਚ ਡਰੱਗ ਇਨਫਲਕਸ ਦਾ ਅਸੀਂ ਜ਼ਿਕਰ ਦੇਖਦੇ ਹਾਂ, ਜੋ ਪਹਿਲਾਂ ਉੱਥੇ ਕੀਤਾ ਨਾਰਥ ਈਸਟ ਦੇ ਵਿੱਚ, ਫਿਰ ਉਹੀ ਚੀਜ਼ ਪੰਜਾਬ ਦੇ ਵਿੱਚ ਐਕਸਪੈਰੀਮੈਂਟ ਉਹਨੂੰ ਕੀਤਾ ਗਿਆ। ਪਹਿਲਾਂ ਜਿਹੜਾ ਡਾਇਰੈਕਟ ਉਹਦੇ ਨਾਲ ਜਿਹੜੀ ਹੈ ਨਸਲਕੁਸ਼ੀ ਕੀਤੀ ਗਈ ਤੇ ਫਿਰ ਨਸ਼ੇ ਲਿਆਂਦੇ ਗਏ, ਉਹੀ ਪੈਟਰਨ ਹੁਣ ਕਸ਼ਮੀਰ ਦੇ ਵਿੱਚ ਵਰਤਿਆ ਜਾ ਰਿਹਾ ਹੈ। ਸੋ ਇਹ ਇੱਕ ਪੈਟਰਨ ਦੇ ਆਧਾਰ ਦੇ ਉੱਤੇ ਇਹਨਾਂ ਚੀਜ਼ਾਂ ਨੂੰ ਸਮਝਣ ਦੀ ਲੋੜ ਹੈਗੀ ਹੈ ਵੀ ਸਟੇਟ ਦੇ ਕੰਮ ਕਰਨ ਦੇ ਜਿਹੜੇ ਤਰੀਕੇ ਹੈਗੇ ਆ, ਸਟੇਟ ਕਿਸ ਪਾਲਿਸੀ ਦੇ ਨਾਲ ਆਉਂਦੀ ਹੈ, ਇੱਕ ਡਿਵਾਈਡ ਐਂਡ ਰੂਲ ਦੇ ਥੱਲੇ ਕਿਵੇਂ ਕਮਿਊਨਿਟੀਜ਼ ਨੂੰ ਵਿੱਚੋਂ ਪਾੜਿਆ ਜਾਂਦਾ ਆ ਤੇ ਫਿਰ ਉਹਨਾਂ ਦੇ ਵਿੱਚੋਂ ਹੀ ਬੰਦੇ ਉਸ ਕਿਸਮ ਦੇ ਲੱਭ ਕੇ ਖੜੇ ਕਰਕੇ ਸਿਆਸਤ ਜਿਹੜੀ ਹੈ ਉਸ ਕਿਸਮ ਦੀ ਕੀਤੀ ਜਾਂਦੀ ਹੈ ਵੀ ਤੁਸੀਂ ਉਹਦਾ ਜੇ ਉਸ ਦਾ ਹਿੱਸਾ ਵੀ ਬਣਦੇ ਹੋ ਤੇ ਫਿਰ ਵੀ ਤੁਸੀਂ ਮਤਲਬ ਤੁਹਾਡੇ ਲਈ ਉਹ ਇੱਕ ਲੂਜ਼ਿੰਗ ਪ੍ਰੋਪੋਜੀਸ਼ਨ ਜਿਹੜੀ ਹੈ ਉਹ ਬਣ ਜਾਂਦੀ ਹੈ। ਸੋ ਇਹਨਾਂ ਹੀ ਸ਼ਬਦਾਂ ਦੇ ਨਾਲ ਵਿਊਅਰਸ ਜਿਹੜਾ ਇੱਕ ਅਸੀਂ ਕਮਰਸ਼ੀਅਲ ਬ੍ਰੇਕ ਦੇ ਲਈ ਇੱਥੇ ਰੁਕਾਂਗੇ। ਬ੍ਰੇਕ ਤੋਂ ਬਾਅਦ ਅਖੀਰਲੇ ਸੈਗਮੈਂਟ ਦੇ ਵਿੱਚ ਦੁਆਰਾ ਵਿਚਾਰਾਂ ਦੀ ਸਾਂਝ ਪਾਉਂਦੇ ਹਾਂ। ਅਮਰੀਕਾ ਵਿੱਚ ਰਹਿ ਰਹੇ ਹੋ ਅਤੇ ਡਰਾਈਵਿੰਗ ਲਾਇਸੈਂਸ ਲੈਣਾ ਚਾਹੁੰਦੇ ਹੋ ਤੇ ਲੱਭ ਰਹੇ ਹੋ ਇੱਕ ਤਜਰਬੇਕਾਰ ਡਰਾਈਵਿੰਗ ਸਕੂਲ, ਤਾਂ ਤੁਹਾਡੇ ਲਈ ਹੈ ਵੱਡੀ ਖੁਸ਼ਖਬਰੀ। ਕੈਲੀਫੋਰਨੀਆ ਦਾ ਸਟਾਕਟਨ ਟਰੱਕ ਡਰਾਈਵਿੰਗ ਸਕੂਲ ਤੁਹਾਨੂੰ ਦੇਵੇਗਾ ਡਰਾਈਵਿੰਗ ਸਿਖਲਾਈ ਅਤੇ ਡਰਾਈਵਿੰਗ ਦੌਰਾਨ ਪੇਸ਼ ਆਉਂਦੀਆਂ ਮੁਸ਼ਕਲਾਂ ਨਾਲ ਨਜਿੱਠਣ ਦੀ ਸਿਖਲਾਈ। 25 ਸਾਲ ਤੋਂ ਵੀ ਵੱਧ ਦੇ ਤਜਰਬੇ ਨਾਲ ਤੁਹਾਨੂੰ ਮਿਲੇਗੀ ਡਰਾਈਵਿੰਗ ਨਾਲ ਸੰਬੰਧਿਤ ਹਰ ਤਰ੍ਹਾਂ ਦੀ ਸਿਖਲਾਈ, ਉਹ ਵੀ ਵਾਜਿਬ ਕੀਮਤ ਵਿੱਚ। ਫਿਰ ਦੇਰ ਕਿਸ ਗੱਲ ਦੀ, ਅੱਜ ਹੀ ਸੰਪਰਕ ਕਰੋ 2097883308 ਜਾਂ ਫਿਰ 2093139919 ਨੰਬਰਾਂ ਤੇ ਅਤੇ ਪਾਓ ਆਪਣਾ ਡਰਾਈਵਿੰਗ ਲਾਇਸੈਂਸ। ਯੂਨਾਈਟਿਡ ਸਿੱਖ ਸੰਸਥਾ ਨੇ ਦੱਖਣੀ ਅਮਰੀਕਾ ਵਿੱਚ ਬੇਰਲ ਤੂਫਾਨ ਦੇ ਪੀੜਤਾਂ ਲਈ ਤੁਰੰਤ ਮਦਦ ਮੁਹਿੰਮ ਸ਼ੁਰੂ ਕੀਤੀ ਹੈ। ਇਸ ਭਿਆਨਕ ਤੂਫਾਨ ਨੇ ਸੈਂਟ ਵਿਨਸੈਂਟ ਅਤੇ ਗ੍ਰੇਨੇਡੀਨਸ, ਗ੍ਰੇਨੇਡਾ, ਡੋਮਿਨਿਕਾ ਤੇ ਬਾਰਬਾਡੋਸ ਨੂੰ ਬਹੁਤ ਨੁਕਸਾਨ ਪਹੁੰਚਾਇਆ ਹੈ। ਯੂਨਾਈਟਿਡ ਸਿੱਖ ਦੀਆਂ ਟੀਮਜ਼ ਲੋੜਵੰਦ ਲੋਕਾਂ ਲਈ ਜ਼ਰੂਰੀ ਸਮਾਨ ਅਤੇ ਖਾਣ-ਪੀਣ ਦੀਆਂ ਚੀਜ਼ਾਂ ਪਹੁੰਚਾ ਰਹੀਆਂ ਹਨ। ਤੁਹਾਡੇ ਸਹਿਯੋਗ ਦੀ ਲੋੜ ਹੈ। ਕਿਰਪਾ ਕਰਕੇ ਇਹ ਸਮਾਨ ਦਾਨ ਕਰੋ। ਖਾਣ-ਪੀਣ ਦੀਆਂ ਚੀਜ਼ਾਂ, ਤਿਰਪਾਲ, ਜਨਰੇਟਰ, ਕੱਪੜੇ, ਤੰਬੂ, ਟਾਇਲਟ ਪੇਪਰ, ਬਰਸਾਤੀ ਕੋਟ, ਸੈਨੇਟਰੀ ਪੈਡ, ਹਰੇਕ ਸਾਈਜ਼ ਦੇ ਡਾਈਪਰ ਆਦਿ। ਡੋਨੇਟ ਕਰਨ ਲਈ contact@united6.org ਤੇ ਸੰਪਰਕ ਕਰੋ। ਮਦਦ ਕਰਨ ਲਈ ਕਿਰਪਾ ਕਰਕੇ ਸਾਡੀ ਵੈਬਸਾਈਟ ਤੇ ਡੋਨੇਟ ਕਰੋ। ਵਿਊਅਰਸ, ਬ੍ਰੇਕ ਤੋਂ ਬਾਅਦ ਤੁਹਾਡਾ ਸਾਰਿਆਂ ਦਾ ਸਵਾਗਤ ਹੈ। ਗੱਲਬਾਤ ਨੂੰ ਅੱਗੇ ਜਾਰੀ ਰੱਖਦੇ ਹਾਂ। ਸੁਖਵਿੰਦਰ ਸਿੰਘ ਜੀ, ਗੱਲ ਕਰੀਏ ਹੁਣ ਪੰਜਾਬ ਦੀਆਂ ਪੰਚਾਇਤੀ ਚੋਣਾਂ ਦੀ। ਪੰਜਾਬ ਦੇ ਵਿੱਚ ਜਿਹੜੀਆਂ ਇਲੈਕਸ਼ਨਸ ਨੇ ਪੰਚਾਇਤਾਂ ਨੂੰ ਲੈ ਕੇ ਉਹ ਹੋਣ ਜਾ ਰਹੀਆਂ ਨੇ 15 ਅਕਤੂਬਰ ਨੂੰ, ਤੇ ਉਹਦੇ ਲਈ ਮਤਲਬ ਇਸ ਵਕਤ ਹਜ਼ਾਰਾਂ ਦੀ ਤਾਦਾਦ ਦੇ ਵਿੱਚ ਲਗਭਗ 50,000 ਦੇ ਲਗਭਗ ਜਿਹੜੇ ਆ ਸਰਪੰਚੀ ਦੀ ਚੋਣ ਦੇ ਵਿੱਚ ਜਿਹੜੇ ਉਮੀਦਵਾਰ ਉਹ ਮੈਦਾਨ ਦੇ ਵਿੱਚ ਨੇ, ਤੇ 1.5 ਲੱਖ ਦੇ ਕਰੀਬ ਜਿਹੜੇ ਹੈਗੇ ਅਦਰਵਾਈਜ਼ ਜਦੋਂ ਅਸੀਂ ਪੰਚਾਂ ਦੀ ਗੱਲ ਕਰਦੇ ਆ ਉਸ ਨੂੰ ਉਹ ਸਾਡੇ ਸਾਹਮਣੇ ਹੈਗਾ। ਹਾਲਾਂਕਿ ਹੁਣ ਮਤਲਬ ਜਿਹੜੀਆਂ ਪੰਜਾਬ ਦੀ ਸਿਆਸਤ ਹੈਗੀ ਹੈ ਇਹਦੇ ਵਿੱਚ ਕਈ ਕਿਸਮ ਦਾ ਉਹ ਚੱਲ ਰਿਹਾ। ਇੱਕ ਪਾਸੇ ਭਗਵੰਤ ਮਾਨ ਤੇ ਵਰਸਸ ਕੇਜਰੀਵਾਲ ਦਾ ਜਿਹੜਾ ਇਸ਼ੂ ਹੈ ਉਹ ਸਾਡੇ ਸਾਹਮਣੇ ਹੈਗਾ। ਅਸੀਂ ਵੀ 2 ਦਿਨ ਪਹਿਲਾਂ ਉਹ ਡਿਸਕਸ ਕੀਤਾ, ਪਰ ਇਹ ਆਮ ਆਦਮੀ ਪਾਰਟੀ ਦੀ ਜਿਹੜੀ ਇੱਕ ਇੰਟਰਨਲ ਰਾਈਵਲਰੀ ਹੈਗੀ ਹੈ ਜਾਂ ਉਹ ਇੰਟਰਨਲੀ ਕੀ ਚੱਲ ਰਿਹਾ ਉਹਦਾ ਵੀ ਅਸਰ ਪੰਜਾਬ ਦੀ ਸਿਆਸਤ ਤੇ ਦੇਖਣ ਨੂੰ ਮਿਲ ਰਿਹਾ ਹੈ। ਬਿਆਨਬਾਜ਼ੀ ਤੋਂ ਵੱਧ ਕੇ ਰੈਦਰ ਜੇ ਇਹ ਗੱਲ ਹੋਰ ਅੱਗੇ ਜਾਂਦੀ ਹੈ ਕਿਤੇ ਨਾ ਕਿਤੇ ਉਹਦਾ ਨੁਕਸਾਨ ਵੀ ਪੰਜਾਬ ਨੂੰ ਝੱਲਣਾ ਪੈ ਸਕਦਾ। ਆਲਰੇਡੀ ਅਸੀਂ ਕਿੰਨਾ ਹਾਲਾਤਾਂ ਦੇ ਵਿੱਚੋਂ ਲੰਘ ਰਹੇ ਹਾਂ, ਤੇ ਹੁਣ ਜਿਹੜੀਆਂ ਇਹ ਪੰਚਾਇਤਾਂ ਦੀਆਂ ਚੋਣਾਂ ਹੈਗੀਆਂ ਨੇ, ਪੰਚਾਇਤੀ ਚੋਣਾਂ ਨੇ, ਇਸ ਹਵਾਲੇ ਨਾਲ ਜਿਹੜੀਆਂ ਡਿਵੈਲਪਮੈਂਟਸ ਹੋ ਰਹੀਆਂ ਨੇ, ਹੁਣ ਨੋਮੀਨੇਸ਼ਨਸ ਭਰਨ ਦੀ ਅਖੀਰਲੀ ਡੇਟ ਨੂੰ ਲੈ ਕੇ ਜਿਹੜੀਆਂ ਅਹਿਮ ਖਬਰਾਂ ਸਾਡੇ ਸਾਹਮਣੇ ਆਈਆਂ ਨੇ ਉਹਨਾਂ ਦੇ ਵਿੱਚੋਂ ਇਹ ਲੱਗ ਰਿਹਾ ਹੈ ਵੀ ਕਿਤੇ ਨਾ ਕਿਤੇ ਜਿਹੜੀ ਫੇਵਰ ਹੈ ਉਹ ਆਪੋਜੀਸ਼ਨ ਪਾਰਟੀ ਦੇ ਦਾਅਵਾ ਕਰ ਰਹੀਆਂ ਨੇ ਕਿ ਆਮ ਆਦਮੀ ਪਾਰਟੀ ਨੂੰ ਕੀਤੀ ਜਾ ਰਹੀ ਹੈ, ਤੇ ਸਾਡੇ ਬੰਦਿਆਂ ਦੇ ਜਿਹੜੇ ਨੋਮੀਨੇਸ਼ਨਸ ਹੈਗੀਆਂ ਨੇ ਉਹ ਨਿਰ ਆਧਾਰ ਉਹਦੇ ਉੱਤੇ ਜਿਹੜਾ ਆ ਆਧਾਰ ਬਣਾ ਕੇ ਬਿਨਾਂ ਗੱਲ ਤੋਂ ਕੈਂਸਲ ਕੀਤੀ ਜਾ ਰਹੀ ਹੈ। ਸੋ ਇਹਨਾਂ ਦੀ ਗੱਲ ਥੋੜ੍ਹਾ ਜਿਹਾ ਜਾਂਦੇ ਜਾਂਦੇ ਪੰਜਾਬ ਦੀ ਸਿਆਸਤ ਬਾਰੇ ਵੀ ਕਰਦੇ ਚੱਲੀਏ ਵੀ ਭਾਈ ਇਸ ਵਕਤ ਕੀ ਚੱਲ ਰਿਹਾ ਆ।
ਬਿਲਕੁਲ ਜੀ, ਜਿਹੜਾ ਪੰਜਾਬ ਦੀ ਸਿਆਸਤ ਆ, ਮਤਲਬ ਮੈਂ ਇੱਥੋਂ ਗੱਲ ਸ਼ੁਰੂ ਕਰਦਾ ਵੀ ਤੁਸੀਂ ਕਿਹਾ ਵੀ ਪੰਜਾਬ ਦੇ ਹਾਲਾਤ ਕੋਈ ਚੰਗੇ ਨਹੀਂ ਆ। ਅਸੀਂ ਇੱਕ ਦਿਨ ਪਹਿਲਾਂ ਵੀ ਇਹ ਗੱਲ ਕੀਤੀ ਸੀ ਕਿ ਭਾਰਤ ਦੇ ਵਿੱਚ ਜਿਹੜੀ ਇਕਨੋਮਿਕਲ ਡਿਵੈਲਪਮੈਂਟ ਆ ਉਹਦੇ 'ਚ ਪੰਜਾਬ ਲਗਾਤਾਰ ਪਛੜ ਰਿਹਾ ਆ। ਤੇ ਹੁਣ ਪਿਛਲੇ ਦਿਨਾਂ ਦੀ ਗੱਲ ਆ ਕਿ ਖਬਰ ਆਈ ਹੈ ਕਿ ਪੰਜਾਬ ਨੇ 14 ਮਹੀਨਿਆਂ ਦੇ ਵਿੱਚ 47,000 ਕਰੋੜ ਦਾ ਨਵਾਂ ਕਰਜ਼ਾ ਲਿਆ ਭਗਵੰਤ ਮਾਨ ਦੀ ਸਰਕਾਰ ਨੇ, ਜਿਹੜੇ ਕਿ ਸਰਕਾਰ ਬਣਾਉਣ ਤੋਂ ਪਹਿਲਾਂ ਹੀ ਦਾਅਵੇ ਕਰਦੇ ਸੀ ਕਿ ਅਸੀਂ ਪੰਜਾਬ ਨੂੰ ਕਰਜ਼ਾ ਮੁਕਤ ਕਰਾਂਗੇ ਜੀ। ਤੇ ਉਹ 47,000 ਕਰੋੜ ਦੇ ਵਿੱਚੋਂ ਤੁਸੀਂ ਇਹ ਦੇਖੋ ਵੀ 27,000 ਕਰੋੜ ਆ ਜਿਹੜਾ ਪਿਛਲਾ ਕਰਜ਼ਾ ਆ, ਜਿਹੜਾ ਉਹਦਾ ਵਿਆਜ ਆ ਉਹੀ ਦੇਣ ਦੇ ਵਿੱਚ ਖਰਚ ਹੋ ਗਿਆ। ਮਤਲਬ ਅਸੀਂ ਇਹ ਜਿਹੜਾ ਪੰਜਾਬ ਦੇ ਹਾਲਾਤ ਇਸ ਸਮੇਂ ਇਹ ਆ ਵੀ ਉਹ ਹਰ ਮਤਲਬ ਕੁਛ ਮਹੀਨਿਆਂ ਬਾਅਦ ਨਵਾਂ ਕਰਜ਼ਾ ਲੈ ਰਹੇ ਆ, ਤੇ ਉਹ ਨਵਾਂ ਕਰਜ਼ਾ ਜਿਹੜਾ ਆ ਉਹ ਕਿਤੇ ਕੰਮ ਤੇ ਜਾਂ ਕਿ ਕੋਈ ਇਨਵੈਸਟਮੈਂਟ ਜਿਹੜੀ ਜਿੱਥੋਂ ਇਨਕਮ ਹੋਵੇ ਉਹਦੇ ਤੇ ਲੱਗਣ ਦੀ ਬਜਾਏ ਉਹ ਜਿਹੜਾ ਪਿਛਲਾ ਕਰਜ਼ਾ ਉਹਦੇ ਵਿਆਜ ਤੇ ਹੀ ਲੱਗ ਰਿਹਾ ਜੀ। ਇਹ ਫਿਰ ਤੁਸੀਂ ਮਤਲਬ ਪੰਜਾਬ ਇਸੇ ਕਰਕੇ ਇਹੀ ਕਾਰਨ ਆ, ਇਹ ਥੋੜਾ ਹੀ ਪੰਜਾਬ ਦੇ ਲੋਕਾਂ ਨੇ ਕੰਮ ਘਟਾਤਾ ਆ ਜਾਂ ਫਸਲਾਂ ਦੀ ਪ੍ਰੋਡਕਸ਼ਨ ਘਟ ਗਈ ਆ ਪੰਜਾਬ ਦੀ। ਜਿਹੜਾ ਪਿਛਲੇ ਲੰਮੇ ਸਮੇਂ ਤੋਂ ਸਰਕਾਰਾਂ ਰਹੀਆਂ ਉਹਨਾਂ ਦੀ ਜਿਹੜੀ ਨੀਤੀ ਰਹੀ ਆ ਉਹ ਨੀਤੀ ਰਹੀ ਆ ਅੰਡਰ ਦਾ ਜਿਹੜਾ ਤੁਸੀਂ ਕਹਿ ਸਕਦੇ ਹੋ ਵੀ ਕੰਟਰੋਲ ਆਫ ਇੰਡੀਅਨ ਗਵਰਨਮੈਂਟ, ਤੇ ਉਹਦੇ ਚ ਮਤਲਬ ਜਿਹੜਾ ਪੰਜਾਬ ਆ ਲਗਾਤਾਰ ਕਰਜ਼ਾਈ ਹੋ ਰਿਹਾ ਹੈ, ਜਿਹਦੀ ਮਾਰ ਫਿਰ ਪੰਜਾਬ ਦੀ ਆਮ ਆਰਥਿਕਤਾ ਤੇ ਸਿੱਧੀ ਲੋਕਾਂ ਦੇ ਉੱਤੇ ਪੈਣੀ ਲਾਜ਼ਮੀ ਆ ਜੀ। ਤੇ ਹੁਣ ਸਰਪੰਚੀ ਦੀਆਂ ਚੋਣਾਂ ਵੱਲ ਨੂੰ ਆਉਣੇ ਆ, ਮਤਲਬ ਇਹ ਜਿਹੜਾ ਸਾਰਾ ਕਰਜ਼ਾ ਆ ਪੰਜਾਬ ਦੇ ਸਿਰ ਦੇ ਚੋਂ, ਇਹ ਚੋਣਾਂ ਦੇ ਉੱਤੇ ਵੀ ਇੱਕ ਵੱਡਾ ਹਿੱਸਾ ਖਰਚ ਹੁੰਦਾ ਆ। ਤੇ ਹੁਣ ਚੋਣਾਂ ਦੇ ਉੱਤੇ ਚਲੋ ਸਰਕਾਰ ਦਾ ਜਿਹੜਾ ਹੋਣਾ, ਪਰ ਜਿਹੜਾ ਮਤਲਬ ਇੱਕ ਤਾਂ ਇਹ ਆ ਵੀ ਵੋਟਾਂ ਨੂੰ ਕਹਿੰਦੇ ਡੈਮੋਕ੍ਰੇਸੀ ਦਾ ਹਨਾ ਇੱਕ ਪਿੱਲਰ, ਪਰ ਮੈਂ ਇਹ ਗੱਲ ਅੱਜ ਮਤਲਬ ਇਹ ਜ਼ਰੂਰ ਸਾਂਝੀ ਕਰਨੀ ਚਾਹੁੰਦਾ ਵੀ ਜਿਹੜਾ ਪੰਜਾਬ ਦੀਆਂ ਪਿੰਡਾਂ ਦੀਆਂ ਇਹ ਚੋਣਾਂ ਆ ਜਾਂ ਜਿਹੜੀਆਂ ਲੋਕਲ ਇਲੈਕਸ਼ਨਸ ਹੁੰਦੀਆਂ ਆ, ਵੀ ਜਿੱਥੇ ਅੱਜ ਪੰਜਾਬ ਖੜਾ ਆ, ਜਿਹੜੀ ਪੰਜਾਬ ਦੀ ਸਟਰਗਲ ਆ ਆਪਣੇ ਰਿਸੋਰਸਿਸ ਨੂੰ ਬਚਾਉਣ ਦੀ ਦਿੱਲੀ ਦੇ ਖਿਲਾਫ, ਕਿਤੇ ਨਾ ਕਿਤੇ ਜਿਹੜੀਆਂ ਇਹ ਚੋਣਾਂ ਆ ਇਹ ਉਹਨੂੰ ਉਸ ਸਟਰਗਲ ਨੂੰ ਕਮਜ਼ੋਰ ਹੀ ਕਰਦੀਆਂ, ਉਹਨੂੰ ਇਹ ਮਜ਼ਬੂਤ ਨਹੀਂ ਕਰਦੀਆਂ। ਕਿਉਂਕਿ ਜਿਹੜੀ ਇਹ ਚੋਣ ਹੁੰਦੀ ਆ, ਹੁਣ ਜਿਹੜੇ ਅੰਕੜੇ ਆ ਤੁਸੀਂ ਦੇਖੋ ਪੰਜਾਬ ਦੇ ਵਿੱਚ ਲਗਭਗ 13,000 ਪਿੰਡ ਆ ਗੁਰਵੀਰ ਸਿੰਘ ਜੀ, ਜਿਹਦੇ ਚੋਂ 50,000 ਦੇ ਕਰੀਬ ਜਿਹੜੇ ਕੈਂਡੀਡੇਟ ਆ ਉਹ ਇਸ ਵਾਰ ਚੋਣਾਂ ਦੇ ਵਿੱਚ ਸਰਪੰਚੀ ਦੀ ਚੋਣ ਲੜ ਰਹੇ ਆ, ਤੇ 1.5 ਲੱਖ ਤੋਂ ਵੱਧ ਕੈਂਡੀਡੇਟ ਪੰਚੀ ਦੀਆਂ ਚੋਣਾਂ ਲੜ ਰਹੇ ਆ ਜੀ। ਜੇ ਅਸੀਂ ਸਰਪੰਚਾਂ ਤੇ ਵੀ ਕੰਸੈਂਟਰੇਟ ਕਰੀਏ ਤਾਂ ਹਰੇਕ ਪਿੰਡ ਚੋਂ ਲਗਭਗ, ਕਿਉਂਕਿ ਕੁਝ ਪਿੰਡਾਂ ਦੇ ਵਿੱਚ ਸਰਬਸੰਮਤੀ ਹੋਈ ਦੀ ਬੜੇ ਘੱਟ ਪਿੰਡ ਆ, ਪਰ ਲਗਭਗ 4 ਦੇ ਕਰੀਬ ਜਿਹੜੇ ਹਰ ਪਿੰਡ ਦੇ ਵਿੱਚੋਂ ਸਰਪੰਚ ਬਣਦੇ ਆ, ਜੇ ਆਪਾਂ ਇੱਕ ਮਤਲਬ ਮੀਨ ਵੈਲਿਊ ਕੱਢ ਲਈ ਹੈ ਨਾ, ਐਵਰੇਜ ਕੱਢ ਲਈ। ਤੇ ਇਹ ਸਾਰੇ ਦੇ ਵਿੱਚ ਤੁਸੀਂ ਇਹ ਦੇਖੋ ਵੀ ਫਿਰ ਜਿਹੜਾ ਜਦੋਂ ਮਤਲਬ ਜਿਹੜੀ ਇਹ ਚੋਣ ਹੁੰਦੀ ਆ ਉਹਦੇ ਚ ਕੀ ਹੁੰਦਾ, ਤੁਹਾਡੇ ਕਿਤੇ ਵੀ ਕਿਸੇ ਵੀ ਚੋਣ ਦੇ ਵਿੱਚ ਇਹ ਗੱਲ ਹੀ ਨਹੀਂ ਹੁੰਦੀ ਆ ਇਸ ਚੋਣ ਚ ਕਿ ਦਿੱਲੀ ਜਿਹੜੀ ਆ ਉਹ ਪੰਜਾਬ ਦੀ ਕਿਵੇਂ ਲੁੱਟ ਖਸੁੱਟ ਕਰ ਰਹੀ ਆ, ਤੇ ਕਿਵੇਂ ਜਿਹੜਾ ਪੰਜਾਬ ਦੇ ਰਿਸੋਰਸਿਸ ਨੂੰ ਦਿੱਲੀ ਨੇ ਲੁੱਟਿਆ ਆ, ਇਹ ਕਿਵੇਂ ਜਿਹੜੇ ਪੰਜਾਬ ਦੇ ਪਿੰਡ ਆ ਉਹਨਾਂ ਦੀ ਅੱਜ ਪੰਜਾਬ ਦੇ ਪਿੰਡਾਂ ਦਾ ਜਿਹੜਾ ਮਹਾਂਦਰਾ ਉਹਦਾ ਤਾਂ ਸੁਧਰੂ ਜੇ ਕੋਈ ਪੰਜਾਬ ਕੋਲ ਪੈਸਾ ਹੋ, ਕਿਉਂਕਿ ਸਰਪੰਚ ਨੇ ਬੜਾ ਆਪਣੀ ਜੇਬ ਚੋਂ ਪੈਸੇ ਲਾਉਣੇ ਆ, ਸਰਪੰਚ ਨੇ ਤਾਂ ਪੈਸੇ ਪੰਜਾਬ ਦੇ ਖਜ਼ਾਨੇ ਚੋਂ ਹੀ ਆਉਣੇ ਆ ਨਾ। ਬਿਲਕੁਲ ਪੰਜਾਬ ਦੇ ਖਜ਼ਾਨੇ ਦੀ ਜਿਹੜੀ ਹਾਲਾਤ ਆ ਉਹ ਇੱਥੇ ਤੱਕ ਜਿਹੜੀ ਇੰਨੀ ਬਾਤਰ ਹੋਈ ਆ, ਤਾਂ ਉਹਦੇ ਚ ਜਿਹੜਾ ਦਿੱਲੀ ਦਾ ਰੋਲ ਆ ਉਹ ਨਾ ਉਹ ਕਿਤੇ ਜ਼ਿਕਰ ਹੁੰਦਾ ਹੈ ਵੀ ਅਲਟੀਮੇਟਲੀ ਇਹ ਚੋਣਾਂ ਦੇ ਵਿੱਚ ਹੋਣਾ ਕੀ ਹੁਣ 15-20 ਦਿਨ ਉਹ ਸਿਰਫ ਤੇ ਸਿਰਫ ਤੁਹਾਡੀਆਂ ਜਿਹੜੀਆਂ ਪਿੰਡਾਂ ਦੇ ਵਿੱਚ ਆਪਸੀ ਲੜਾਈਆਂ ਆ ਉਹ ਵਧਾਉਂਦਾ, ਮਤਲਬ ਜਿਹੜਾ ਤੁਹਾਡਾ ਤੁਸੀਂ ਕਹਿ ਸਕਦੇ ਹੋ ਇੱਕ ਸੋਸ਼ਲ ਬਾਈਂਡਿੰਗ ਹੁੰਦੀ ਆ ਪਿੰਡਾਂ ਦੀ, ਵੀ ਉਹਦੇ ਚ ਤਰੇੜਾ ਪੈਂਦੀਆਂ ਨਾ ਚੋਣਾਂ ਦੇ ਨਾਲ, ਤੇ ਦੂਜਾ ਨਸ਼ਾ ਜਾਂ ਹੋਰ ਉਹ ਬੇਹੱਦ ਪ੍ਰਮੋਟ ਹੁੰਦਾ, ਤੇ ਲੋਕ ਆਪਣੇ ਪੱਲਿਓਂ ਜਿਹੜੇ ਪੰਜਾਬ ਦੇ ਲੋਕ ਆ ਉਹਨਾਂ ਦਾ ਵੱਡਾ ਸਰਮਾਇਆ ਜਿਹੜਾ ਆ ਇਹ ਸਰਕਾਰ ਦਾ ਤਾਂ ਜਿਹੜਾ ਲੱਗਣਾ ਹੀ ਲੱਗਣਾ, ਪਰ ਜਿਹੜਾ ਲੋਕਾਂ ਦਾ ਲੱਗਦਾ, ਆਮ ਲੋਕਾਂ ਦਾ ਲੱਗਦਾ, ਕਿਉਂਕਿ ਇਹਦੇ ਚ ਜਦੋਂ ਐਮਐਲਏ ਦੀ ਚੋਣ ਹੁੰਦੀ ਆ ਫੇਰ ਜਿਹੜਾ ਇੱਕ ਅੱਧਾ ਐਮਐਲਏ ਆ ਮਤਲਬ ਉਹ ਪੈਸੇ ਖਰਚੂਗਾ ਜਾਂ ਕੋਈ, ਪਰ ਇਹਦੇ ਤੇ ਦੇਖੋ ਵੀ ਜਿਹੜੇ ਆ 49,142 ਕੈਂਡੀਡੇਟ ਖੜਾ ਆ ਇਹ ਆਮ ਬੰਦੇ ਨੇ ਪੰਜਾਬ ਦੇ ਜੀ, ਇਹਨਾਂ ਦਾ ਸਾਰਾ ਜਿਹੜਾ ਪੈਸਾ ਲੱਗਣਾ। ਤਾਂ ਮਤਲਬ ਹੁਣ ਇਹ ਆ ਵੀ ਕਈ ਥਾਵਾਂ ਦੇ ਉੱਤੇ ਫਿਰ ਬੰਦੇ ਗੋਲੀਆਂ ਵੀ ਚੱਲਦੀਆਂ, ਬੰਦੇ ਵੀ ਮਰਦੇ ਆ, ਹੋਰ ਬੜਾ ਕੁਛ ਹੁੰਦਾ। ਤਾਂ ਗੱਲ ਵੀ ਕੀਤਾ ਕੀ ਜਾਵੇ, ਹੁਣ ਇਹ ਤਾਂ ਮਤਲਬ ਕੋਈ ਸੌਖੀ ਗੱਲ ਨਹੀਂ, ਪਰ ਕਹਿੰਦੇ ਹੁੰਦੇ ਵੀ ਗੱਲ ਭਾਵੇਂ ਸੌਖੀ ਨਾ ਹੋਵੇ ਪਰ ਜੇ ਕਦਮ ਪੁੱਟੇ ਜਾਣ ਤਾਂ ਹੀ ਗੱਲ ਉਧਰ ਨੂੰ ਤੁਰਦੀ ਆ ਜੀ। ਤਾਂ ਹੁਣ ਤਾਂ ਮਤਲਬ ਇਹ ਚਾਹੀਦਾ ਆ ਵੀ ਜਿਹੜਾ ਪੰਜਾਬ ਦੇ ਵਿੱਚ ਜਿੱਥੇ ਸਿੱਖ ਜਿਹੜੇ ਆ ਉਹਨਾਂ ਦੀ ਸਾਰੀ ਜਿਹੜੀ ਪੋਲੀਟੀਕਲ ਸਟਰਗਲ ਆ, ਜਾਂ ਮੈਂ ਕਹਾਂ ਵੀ ਪੰਜਾਬ ਦੇ ਸੁਹਿਰਦ ਪੰਜਾਬੀ ਵੀ ਜਿਹੜੇ ਆ, ਜਿਹੜੇ ਸਿੱਖ ਨਹੀਂ ਵੀ ਆ, ਕਿਸੇ ਹੋਰ ਧਰਮ ਨਾਲ ਵੀ ਸੰਬੰਧ ਰੱਖਦੇ ਆ, ਪਰ ਜਿਹਨਾਂ ਨੂੰ ਪੰਜਾਬ ਦਾ ਹੇਜ਼ ਆ, ਵੀ ਇਹ ਸਾਰੀ ਜਿਹੜੀ ਪੰਜਾਬ ਦੀ ਸਟਰਗਲ ਆ ਉਹ ਦਿੱਲੀ ਦੇ ਖਿਲਾਫ ਆ, ਉਹ ਦਿੱਲੀ ਦੀ ਲੁੱਟ ਦੇ ਖਿਲਾਫ ਆ।
ਤੇ ਉਹਦੇ ਵਾਸਤੇ ਉਹ ਤਾਂ ਹੀ ਪੰਜਾਬ ਇਕੱਠਾ ਹੋ ਕੇ ਉਹਨੂੰ ਲੜ ਸਕਦਾ ਹੈ ਜੇ ਤੁਹਾਡੇ ਵਿੱਚ ਯੂਨਿਟੀ ਹੁੰਦੀ ਆ, ਜੇ ਤੁਹਾਡੇ ਪਿੰਡਾਂ ਦੇ ਵਿੱਚ ਜਿਹੜੀ ਤੁਹਾਡੀ ਸੋਸ਼ਲ ਬਾਈਂਡਿੰਗ ਆ ਉਹ ਮਜ਼ਬੂਤ ਹੁੰਦੀ ਆ ਜੀ। ਤਾਂ ਉਹਦੇ ਲਈ ਤੁਹਾਨੂੰ ਪਿੰਡਾਂ ਦੇ ਵਿੱਚ ਦੇਖੋ ਸਰਬਸੰਮਤੀ ਹੁੰਦੀ ਆ, ਉਹਦੇ ਲਈ ਕੋਸ਼ਿਸ਼ ਹੋਣੀ ਚਾਹੀਦੀ ਆ ਵੀ ਇਸ ਤਰੀਕੇ ਦਾ ਜਿਹੜਾ ਕੋਈ ਸਟਰਕਚਰ ਆ ਉਹ ਸਾਰੇ ਜਾਣ। ਉਹਨਾਂ ਦੇ ਲਈ ਇਹ ਨਹੀਂ ਕਿ ਤੁਸੀਂ ਅੱਜ ਚੋਣਾਂ ਆ ਗਈਆਂ ਤੇ ਹੁਣ ਸ਼ੁਰੂ ਕਰੋ ਵੀ ਇਸ ਵਾਰ ਅਸੀਂ ਸਰਬਸੰਮਤੀਆਂ ਕਰਾਉਣੀਆਂ, ਏਦਾਂ ਨਹੀਂ ਕਦੇ ਹੁੰਦਾ ਜੀ। ਮਤਲਬ ਉਹਦੇ ਲਈ ਇਹ ਇੱਕ ਸਾਲਾਂ ਦਾ ਪ੍ਰੋਜੈਕਟ ਆ। ਤੁਸੀਂ ਸੋਸ਼ਲ ਬਾਈਂਡਿੰਗ ਨੂੰ ਮਜ਼ਬੂਤ ਕਰਨ ਦੇ ਲਈ ਗੁਰਦੁਆਰਾ ਸਾਹਿਬ ਨੂੰ ਕੇਂਦਰ ਬਣਾਇਆ ਜਾਵੇ ਪਿੰਡਾਂ 'ਚ, ਉੱਥੇ ਜਿਹੜੇ ਨੌਜਵਾਨ ਆ ਉਹਨਾਂ ਨੂੰ ਇਕਜੁੱਟ ਕੀਤਾ ਜਾਵੇ, ਜਥੇਬੰਦ ਕੀਤਾ ਜਾਵੇ ਤੇ ਕੋਸ਼ਿਸ਼ ਕੀਤੀ ਜਾਵੇ ਵੀ ਪੰਜਾਬ ਜਿਹੜੀਆਂ ਪੰਚਾਇਤਾਂ ਆ ਉਹ ਜਿਹੜਾ ਸਾਰਾ ਇੰਡੀਅਨ ਪੋਲੀਟੀਕਲ ਸਿਸਟਮ ਆ ਉਹਦੇ ਨਾਲੋਂ ਸੋਵਰਨ ਹੋਣ, ਕਿਉਂਕਿ ਪੰਚਾਇਤਾਂ ਨੂੰ ਕੋਈ ਲੰਮਾ ਵਾਹ ਵਾਸਤਾ ਨਹੀਂ ਹੁੰਦਾ। ਮਤਲਬ ਦਿੱਲੀ ਦੇ ਨਾਲ ਪੰਚਾਇਤਾਂ ਜਿਹੜੀਆਂ ਆ ਉਹਨਾਂ ਦਾ ਜੇ ਕੰਮਕਾਜ ਹੁੰਦਾ ਆ ਤਾਂ ਉਹ ਸਿਰਫ ਜ਼ਿਲ੍ਹਾ ਦਫ਼ਤਰਾਂ ਤੱਕ ਬਹੁਤਾ ਹੁੰਦਾ ਆ ਤੇ ਉਹ ਕੋਸ਼ਿਸ਼ ਕੀਤੀ ਜਾ ਸਕਦੀ ਆ ਕਿ ਜੇ ਮਤਲਬ ਇੱਕ ਕਿਸੇ ਤਰੀਕੇ ਦੇ ਨਾਲ ਜਿਹੜੀਆਂ ਪੰਚਾਇਤਾਂ ਆ ਉਹਨਾਂ ਨੂੰ ਸਰਬਸੰਮਤੀ ਵੱਲ ਨੂੰ ਤੋਰਿਆ ਜਾਵੇ। ਪਿੰਡਾਂ ਦੇ ਲੋਕਾਂ ਨੂੰ ਜੇ ਸਰਬਸੰਮਤੀ ਨਹੀਂ ਵੀ ਹੋਣੀ ਆ ਤਾਂ ਵੀ ਮਤਲਬ ਜਿਹੜਾ ਮਤਲਬ ਕਿਤੇ ਨਾ ਕਿਤੇ ਜਿਹੜਾ ਆ ਇਹ ਜਿਹੜਾ ਆਪਸੀ ਕਲੇਸ਼ ਪੈਂਦਾ ਆ ਪਿੰਡਾਂ ਦੇ ਵਿੱਚ ਇਹਨਾਂ ਚੋਣਾਂ ਦੇ ਰਾਹੀਂ ਉਹਨੂੰ ਘੱਟ ਕੀਤਾ ਜਾ ਸਕਦਾ ਆ। ਪਰ ਉਹਦੇ ਲਈ ਕੋਈ ਪ੍ਰੋਜੈਕਟ ਜਿਹੜਾ ਆ ਉਹ ਲੀਕਣਾ ਚਾਹੀਦਾ ਆ। ਪੰਜਾਬ ਦੇ ਵਿੱਚ ਜਿਹੜੇ ਸੁਹਿਰਦ ਲੋਕ ਨੇ, ਖਾਸ ਤੌਰ ਤੇ ਜਿਹੜੀਆਂ ਸੋਸ਼ਲ ਆਰਗੇਨਾਈਜੇਸ਼ਨਸ ਹੈਗੀਆਂ ਆ ਉਹਨਾਂ ਨੂੰ, ਧਾਰਮਿਕ ਜਥੇਬੰਦੀਆਂ ਵੀ ਇਹਦੇ 'ਚ ਵੱਡਾ ਰੋਲ ਨਿਭਾ ਸਕਦੀਆਂ। ਜਿਹੜੇ ਨੌਜਵਾਨ ਆ ਉਹਨਾਂ ਦੀ ਪੋਲੀਟੀਕਲ ਅਵੇਕਨਿੰਗ ਇਸ ਗੱਲ ਤੇ ਕੀਤੀ ਜਾਵੇ ਕਿ ਜਿਹੜੀ ਉਹਨਾਂ ਦੀ ਸਿਆਸੀ ਲੜਾਈ ਆ ਉਹ ਆਪਸੀ ਇੱਥੇ ਚੌਧਰਾਂ ਲੈਣ ਦੀ ਨਹੀਂ ਆ। ਇਸ ਸਮੇਂ ਪੰਜਾਬ ਇਸ ਚੌਧਰਾਂ ਦੀ ਲੜਾਈ 'ਚੋਂ ਵੀ ਸਰਪੰਚੀ ਲੈਣੀ ਆ, ਪੰਚੀ ਲੈਣੀ ਆ, ਇਹਦੇ 'ਚੋਂ ਪੰਜਾਬ ਦਾ ਸਰਵਾਈਵਲ ਨਹੀਂ ਆ। ਪੰਜਾਬ ਦਾ ਸਰਵਾਈਵਲ ਦਿੱਲੀ ਤੋਂ, ਜਿਹੜੀ ਦਿੱਲੀ ਉਹਨਾਂ ਦੀ ਲੁੱਟ ਕਰ ਰਹੀ ਆ ਇਸ ਸਮੇਂ, ਉਹਦੇ ਖਿਲਾਫ ਲੜਨ 'ਚ ਆ। ਤੇ ਉਹਦੇ ਲਈ ਜਿਵੇਂ ਕਿਸਾਨੀ ਸੰਘਰਸ਼ ਵੇਲੇ ਪੰਜਾਬ ਇਕਜੁੱਟ ਹੋਇਆ ਸੀ, ਪੰਜਾਬ ਦੇ ਪਿੰਡ ਇਕਜੁੱਟ ਹੋਏ ਸੀ, ਜਿਹੜੀ ਉਹੋ ਜੀ ਮੂਵਮੈਂਟ ਆ ਉਹ ਪੰਜਾਬ ਦੇ ਪਿੰਡਾਂ 'ਚ ਦੁਬਾਰਾ ਚਲਾਉਣੀ ਚਾਹੀਦੀ ਆ। ਤੇ ਮੈਨੂੰ ਲੱਗਦਾ ਵੀ ਜਿਹੜੀਆਂ ਸਰਪੰਚੀ ਦੀਆਂ ਚੋਣਾਂ ਦੇ ਵਿੱਚ ਜਿੰਨਾ ਆਪਸੀ ਪਿੰਡਾਂ ਦੇ ਵਿੱਚ ਭਾਟੋ ਧਾੜ ਵੱਧਦੀ ਆ, ਜਿਹੜੀ ਅਲਟੀਮੇਟਲੀ ਜਿਹੜੀਆਂ ਸੈਂਟਰਲ ਪਾਰਟੀਜ਼ ਨੇ ਇੰਡੀਆ ਦੀਆਂ ਜਾਂ ਦਿੱਲੀ ਇੰਡੀਅਨ ਸਟੇਟ ਆ ਉਹਨੂੰ ਇੱਕ ਪਾਥਵੇ ਪ੍ਰੋਵਾਈਡ ਕਰਾਉਂਦੀਆਂ ਆ ਪਿੰਡਾਂ ਦੇ ਵਿੱਚ, ਮਤਲਬ ਆਪਣੀ ਦਖਲਅੰਦਾਜ਼ੀ ਵਧਾਉਣ ਦਾ, ਚਾਹੇ ਉਹ ਲੜਾਈਆਂ ਤੋਂ ਬਾਅਦ ਥਾਣਿਆਂ ਦੇ ਰਾਹੀਂ ਹੋਵੇ, ਥਾਣਿਆਂ 'ਚ ਜਦੋਂ ਜਾਂਦੇ ਆ। ਕਿਉਂਕਿ ਮਤਲਬ ਇਹ ਹੁਣ ਤੁਸੀਂ ਦੇਖੋ ਪਿੰਡਾਂ ਦੇ ਵਿੱਚ ਆਮ ਰੁਝਾਨ ਹੋ ਗਿਆ ਵੀ ਮਾੜੀ ਮੋਟੀ ਵੀ ਕੀ ਲੜਾਈ ਹੋ ਜੇ ਤਾਂ ਉਹ ਥਾਣੇ ਤੱਕ ਪਹੁੰਚਦੀ ਆ। ਤੇ ਜਿੱਥੇ ਇਕਨੋਮਿਕਲ ਵੀ ਵੱਡਾ ਨੁਕਸਾਨ ਪੰਜਾਬ ਦਾ ਉਹਦੇ 'ਚ ਹੁੰਦਾ ਤੇ ਸੋਸ਼ਲੀ ਵੀ ਵੱਡਾ ਨੁਕਸਾਨ ਆ ਜਿਹੜਾ ਪੰਜਾਬ ਦਾ ਆ ਉਹ ਇਹ ਸਾਰੇ ਦੇ ਵਿੱਚ ਹੁੰਦਾ। ਤੇ ਉਹਦਾ ਅਲਟੀਮੇਟਲੀ ਜਾ ਕੇ ਫਿਰ ਨੁਕਸਾਨ ਆ ਜਿਹੜੀ ਤੁਹਾਡੀ ਪੋਲੀਟੀਕਲ ਮੂਵਮੈਂਟ ਆ ਦਿੱਲੀ ਤੋਂ ਆਪਣੇ ਰਿਸੋਰਸਿਸ ਬਚਾਉਣ ਦੀ, ਆਪਣੀ ਲੁੱਟ ਨੂੰ ਰੋਕਣ ਦੀ, ਇਹ ਉਹਦੇ ਤੇ ਇਹਦਾ ਅਸਰ ਪੈਂਦਾ ਆ। ਤਾਂ ਮੈਨੂੰ ਲੱਗਦਾ ਵੀ ਇਹਦੇ ਤੇ ਜ਼ਰੂਰ ਕੋਈ ਨਾ ਕੋਈ ਪ੍ਰੋਜੈਕਟ ਆ ਵੀ ਉਹ ਬਣਾਉਣਾ ਚਾਹੀਦਾ ਆ। ਡਾਇਸਪੋਰਾ ਵੀ ਇਹਦੇ 'ਚ ਵੱਡਾ ਰੋਲ ਨਿਭਾ ਸਕਦਾ ਕਿਉਂਕਿ ਪਿੰਡਾਂ ਤੱਕ ਹਰੇਕ ਦੀ ਆਪਣੀ ਰੀਚ ਹੈਗੀ ਆ, ਪਿੰਡਾਂ ਨਾਲ ਜੁੜੇ ਹੋਏ ਆ। ਤੇ ਵਿਦੇਸ਼ਾਂ 'ਚ ਆ ਕੇ ਜਿਹੜਾ ਵੱਡੀ ਗਿਣਤੀ ਦੇ ਵਿੱਚ ਪੰਜਾਬ ਤੋਂ ਇੱਥੇ ਨੌਜਵਾਨ ਜਾਂ ਲੋਕ ਆਏ ਆ ਉਹ ਸਮਝ ਵੀ ਚੁੱਕੇ ਆ ਵੀ ਕਿਵੇਂ ਜਿਹੜਾ ਇੰਡੀਆ ਆ ਮਤਲਬ ਪੰਜਾਬ ਨੂੰ ਲੁੱਟ ਰਿਹਾ ਆ, ਇੰਡੀਅਨ ਸਟੇਟ ਆ ਜਿਹੜੀ। ਤਾਂ ਉਹ ਦੇਖੋ ਪੈਸੇ ਦੇ ਪੱਖ ਨਾਲ ਵੀ ਜਿਹੜੀ ਆਪਣੀ ਇਨਵੋਲਵਮੈਂਟ ਆ ਕਰਕੇ ਜਾਂ ਆਪਣਾ ਜਿਹੜਾ ਰਸੂਖ ਆ ਪਿੰਡ ਦੇ ਵਿੱਚ ਉਹਨੂੰ ਵਰਤ ਕੇ ਇਸ ਤਰ੍ਹਾਂ ਦਾ ਜਿਹੜਾ ਕੋਈ ਮੈਨੂੰ ਲੱਗਦਾ ਵੀ ਸੋਸ਼ਲ ਇਨੀਸ਼ੀਏਟਿਵ ਆ ਜਿਹੜਾ ਉਹ ਲੈਣਾ ਚਾਹੀਦਾ। ਜਦੋਂ ਅੱਜ ਅਸੀਂ ਪੰਜਾਬ ਦੇ ਵਿੱਚ ਦੇਖ ਰਹੇ ਆ ਵੀ ਹੁਣ ਹਰੇਕ ਤੁਸੀਂ ਦੇਖੋ ਸੋਸ਼ਲ ਮੀਡੀਆ ਦੇ ਉੱਤੇ ਚੋਣਾਂ ਦੀ ਗੱਲ ਹੋ ਰਹੀ ਆ, ਪਰ ਮੈਨੂੰ ਲੱਗਦਾ ਵੀ ਇਹਦੇ ਨਾਲੋਂ ਕੁਛ ਵੱਖਰੀ ਜਿਹੜੀ ਗੱਲ ਆ ਜਾਂ ਅਪਰੋਚ ਆ ਉਹ ਲੈਣੀ ਚਾਹੀਦੀ ਆ। ਇਹ ਜਿਹੜੀਆਂ ਚੋਣਾਂ ਆ ਮਤਲਬ ਮੇਰੇ ਮੰਨਣ ਮੁਤਾਬਕ ਇਹਦਾ ਪੰਜਾਬ ਦੀ ਜਿਹੜੀ ਪੋਲੀਟੀਕਲ ਸਟਰਗਲ ਆ ਉਹਨੂੰ ਕੋਈ ਫਾਇਦਾ ਨਹੀਂ ਹੁੰਦਾ, ਇਹਦਾ ਨੁਕਸਾਨ ਵੱਧ ਹੁੰਦਾ। ਬਿਲਕੁਲ, ਜਿਹੜੀ ਇੱਕ ਪਾਟੋ ਧਾੜ ਦੀ ਨੀਤੀ ਹੈਗੀ ਹੈ ਹਰ ਇੱਕ ਜਿਹੜੀ ਪਾਰਟੀ ਹੈ ਜਿਹੜੀ ਪੰਜਾਬ ਲੈਵਲ ਦੇ ਉੱਤੇ ਉਹ ਕਰਦੀ ਹੈ। ਜੇ ਮੇਨਲੀ ਅਸੀਂ ਦੇਖਣਾ ਹੋਵੇ ਬੀਜੇਪੀ, ਕਾਂਗਰਸ, ਆਮ ਆਦਮੀ ਪਾਰਟੀ ਜਾਂ ਅਕਾਲੀ ਦਲ, ਸੋ ਇਹਨਾਂ ਦੇ ਮਤਲਬ ਪਿੰਡ ਲੈਵਲ ਤੱਕ ਜਿਹੜੇ ਧੜੇ ਬਣੇ ਹੁੰਦੇ ਆ ਤੇ ਫਿਰ ਉਹਨਾਂ ਧੜਿਆਂ ਦੀ ਜਿਹੜੀ ਆਪਸੀ ਖਹਿਬਾਜ਼ੀ ਹੈ ਬਹੁਤ ਕੁਛ ਉੱਥੇ ਹੀ ਜੇ ਇਹਨੂੰ ਢੰਗ ਤਰੀਕੇ ਦੇ ਨਾਲ ਨਜਿੱਠਿਆ ਜਾਵੇ ਤੇ ਬਹੁਤ ਕੁਝ ਉਸੇ ਲੈਵਲ ਦੇ ਉੱਤੇ, ਪਿੰਡ ਲੈਵਲ ਦੇ ਉੱਤੇ ਹੀ ਸੁਲਝ ਸਕਦਾ ਆ। ਤੇ ਮਤਲਬ ਰੈਦਰ ਤੁਸੀਂ ਰਿਸੋਰਸਿਸ ਪਿੱਛੇ ਜੇ ਮਤਲਬ ਇੱਕ ਹੁੰਦਾ ਵੀ ਹੈ ਹਰ ਲੈਵਲ ਦੇ ਉੱਤੇ, ਮਤਲਬ ਕੋਈ ਟੂਰਨਾਮੈਂਟ ਹੋਣਾ ਆ, ਕੋਈ ਹੋਰ ਕੰਮ ਕਰਨਾ, ਉਹਦੇ 'ਚ ਅਕਾਲੀਆਂ ਨੇ ਆਪਣਾ ਉਹ ਰੱਖਣਾ, ਕਾਂਗਰਸੀਆਂ ਨੇ ਆਪਣਾ ਉਹ ਰੱਖਣਾ। ਫਿਰ ਕਈ ਵਾਰੀ ਉਹੀ ਚੀਜ਼ ਜਿਹੜੀ ਹੈ ਬਾਰ-ਬਾਰ ਰਿਪੀਟ ਕਰਦੇ ਆ, 3-3 4-4 ਟੂਰਨਾਮੈਂਟ ਹੁੰਦੇ ਆ ਇੱਕੋ ਪਿੰਡ ਦੇ ਵਿੱਚ। ਵੀ ਉਹ ਚੀਜ਼ਾਂ ਜਿਹੜੀਆਂ ਨੇ ਉਹ ਸੌਟ ਆਊਟ ਕੀਤੀਆਂ ਜਾ ਸਕਦੀਆਂ ਨੇ। ਪਿੰਡ ਦੇ ਜਿਹੜੇ ਕੰਮ ਹੈਗੇ ਆ, ਰਿਸੋਰਸਿਸ ਨੇ, ਉਹ ਇੱਕ ਥਾਂ ਪੂਲਨ ਕਰਕੇ ਉਹਨਾਂ ਤੋਂ ਬਹੁਤ ਹੀ ਜ਼ਿਆਦਾ ਸੁਚਾਰੂ ਜਿਹੜਾ ਕੰਮ ਹੈਗਾ ਉਹ ਲਿਆ ਜਾ ਸਕਦਾ ਜੇ
ਇਸ ਦੇ ਉੱਤੇ ਤਵੱਜੋ ਕੀਤੀ ਜਾਵੇ। ਸੋ ਇਹ ਇੱਕ ਇੰਪੋਰਟੈਂਟ ਗੱਲ ਹੈਗੀ ਹੈ ਤੇ ਅਸੀਂ TV 84 ਰਾਹੀਂ ਜਾਂ ਇਸ ਪਲੇਟਫਾਰਮ ਰਾਹੀਂ ਸੁਨੇਹਾ ਵੀ ਇਹੀ ਦੇਣ ਦੀ ਕੋਸ਼ਿਸ਼ ਕਰ ਰਹੇ ਹਾਂ ਕਿ ਭਾਈ ਇਸ ਵੱਲ ਨੂੰ ਤਵੱਜੋ ਦਿੱਤੀ ਜਾਣੀ ਚਾਹੀਦੀ ਹੈ। ਸੋ ਸੁਖਵਿੰਦਰ ਸਿੰਘ ਜੀ, ਮੈਂ ਜਾਂਦੇ ਜਾਂਦੇ ਜਿਹੜੇ ਸਾਡੇ ਨਾਲ ਕੁਝ ਵਿਊਅਰਸ ਸੋਸ਼ਲ ਮੀਡੀਆ ਰਾਹੀਂ ਜੁੜੇ ਹੋਏ ਆ, YouTube ਤੇ ਸਾਨੂੰ ਮੈਸੇजेस ਮਿਲੇ ਆ, ਮੈਂ ਉਹਨਾਂ ਦਾ ਵੀ ਨਾਂ ਜ਼ਿਕਰ ਕਰਦੇ ਚੱਲੀਏ ਅੱਜ। ਸੋਹਨ ਮਹੀਲ ਜੀ, ਪਾਲ ਸਿੰਘ ਗਰੇਵਾਲ, ਅਮਰਜੀਤ ਸਿੰਘ ਸੈਣੀ, ਰਣਜੀਤ ਸਿੰਘ, ਮੁਹੰਮਦ ਯੂਨਸ, ਮਨਿੰਦਰ ਸਿੰਘ, ਧਰਮ ਸਿੰਘ, ਜਸਕੀਰਤ ਸਿੰਘ, ਸਾਰੇ ਸਾਡੇ ਨਾਲ ਫਤਿਹ ਸਾਂਝੀ ਕਰਦੇ ਆ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਗੁਰਪ੍ਰੀਤ ਬਰਾੜ ਜੀ ਲਿਖਦੇ ਆ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਪੰਜਾਬ ਸਾਨੂੰ ਬਚਾਉਣਾ ਚਾਹੀਦਾ ਆ ਤੇ ਸਿੱਖੀ ਤੇ ਇਸ ਨੂੰ ਬਚਾਉਣ ਦੇ ਲਈ ਇੱਕੋ ਇੱਕ ਜਿਹੜਾ ਹੱਲ ਹੈ ਉਹ ਖਾਲਿਸਤਾਨ ਦੀ ਕਾਇਮੀ ਹੈ। ਆਰ ਜਵੰਦਾ ਲਿਖਦੇ ਆ, ਖਾਲਿਸਤਾਨ ਜ਼ਿੰਦਾਬਾਦ। ਸਿੰਘ ਗਰਚਾ, ਦਵਿੰਦਰ ਸਿੰਘ ਸੰਧੂ, ਸੁਖਦੇਵ ਸਿੰਘ, ਸਾਰੇ ਖਾਲਿਸਤਾਨ ਜ਼ਿੰਦਾਬਾਦ ਤੇ ਫਤਿਹ ਸਾਂਝੀ ਕਰਦੇ ਆ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਜਗਤਾਰ ਸਿੰਘ ਲਿਖਦੇ ਆ, ਬਹੁਤੇ ਬੇਤਾਜੇ ਹੋਊ, ਬਹੁਤ ਬੇਇੱਜ਼ਤੀ ਹੋਊ ਅੰਮ੍ਰਿਤਪਾਲ ਸਿੰਘ ਹੋਰਾਂ ਦੀ ਪਾਰਟੀ ਦੀ, ਕਿਉਂਕਿ ਸਟੇਟ ਦੀ ਨੀਤੀ ਜਿਹੜੀ ਹੈ ਉਹ ਦੋਗਲੀ ਹੈ। ਬਿਲਕੁਲ ਜਗਤਾਰ ਸਿੰਘ ਜੀ, ਇਹ ਮਤਲਬ ਹੁਣ ਦੇਖਣ ਵਾਲੀ ਲਾਈਨ ਹੈਗੀ ਹੈ ਵੀ ਆਉਣ ਵਾਲੇ ਸਮੇਂ ਦੇ ਵਿੱਚ ਇਹ ਤੇ ਜਿਹਨੂੰ ਕਹਿੰਦੇ ਹੁੰਦੇ ਆ ਵੀ ਦੁਸ਼ਮਣ ਬਾਤ ਕਰੇ ਅਨਹੋਣੀ, ਡਾਕਟਰ ਸਾਹਿਬ ਵੀ ਇਸ ਗੱਲ ਦਾ ਜ਼ਿਕਰ ਕਰਦੇ ਆ ਵੀ ਉਹਨਾਂ ਕੋਲੋਂ ਤੇ ਅਸੀਂ ਉਹੀ ਐਕਸਪੈਕਟ ਕਰਦੇ ਹਾਂ। ਦੁਸ਼ਮਣ ਦਾ ਕੰਮ ਹੈ, ਜਿਹੜੀ ਉਹਨਾਂ ਦੀ ਨੀਤੀ ਹੈ ਸਾਡੇ ਪ੍ਰਤੀ ਦੋਗਲੀ ਹੈਗੀ ਹੈ ਤੇ ਉਹ ਉਹਨਾਂ ਦਾ ਕੰਮ ਹੈ। ਅਸੀਂ ਆਪਣੇ ਤੇ ਦੇਖੀਏ ਜਾਂ ਆਪਣੇ ਜ਼ਿੰਮੇ ਲਈਏ ਵੀ ਸਾਡਾ ਕੀ ਫਰਜ਼ ਬਣਦਾ ਤੇ ਅਸੀਂ ਕੀ ਕਰ ਸਕਦੇ ਹਾਂ ਕਿ ਅਸੀਂ ਉਸ ਨੀਤੀ ਦਾ ਤੋੜ ਲੱਭ ਸਕੀਏ ਤੇ ਉਹਨੂੰ ਤੋੜ ਕੇ ਫਿਰ ਇਵੈਂਚੁਅਲੀ ਉਹਦੇ ਚੋਂ ਕੁਝ ਪ੍ਰਾਪਤੀ ਕਰ ਸਕੀਏ। ਇਹ ਸਾਡੇ ਜ਼ਿੰਮੇ ਆ। ਸੋ ਇਸ ਨੂੰ ਮੁੱਖ ਰੱਖਦਿਆਂ ਹੋਇਆਂ ਅਸੀਂ ਕੰਮ ਕਰੀਏ। ਤੇ ਇੰਦਰਜੀਤ ਸਿੰਘ ਸੰਧੂ, ਨਰਿੰਦਰ ਸੰਧੂ, ਰਾਜਨਪ੍ਰੀਤ ਸਿੰਘ, ਬਲਵਿੰਦਰ ਸਿੰਘ, ਲਾਡੀ ਸਿੰਘ, ਸਾਰੇ ਜਿਹੜੇ ਆ ਉਹ ਫਤਿਹ ਸਾਂਝੀ ਕਰਦੇ ਆ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਖਾਲਿਸਤਾਨ ਜ਼ਿੰਦਾਬਾਦ। ਰਸ਼ਦ, ਮੁਨੱਵਰ, ਸੁਖਵਿੰਦਰ ਸਿੰਘ ਵੀ ਫਤਿਹ ਸਾਂਝੀ ਕਰਦੇ ਆ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਜੋਰਾ ਰਾਏ ਜੀ ਲਿਖਦੇ ਆ, ਸਾਰੇ ਖਾਲਿਸਤਾਨੀ ਭੈਣਾਂ ਤੇ ਭਰਾਵਾਂ ਨੂੰ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਤੇ ਸੁਖਵਿੰਦਰ ਸਿੰਘ ਵੀ ਸਾਨੂੰ ਫਤਿਹ ਸਾਂਝੀ ਕਰਦੇ ਆ। ਵੀਰ ਅਮਰਵੀਰ ਸਿੰਘ ਤੇ ਸੁਖਵਿੰਦਰ ਸਿੰਘ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਨਿਹੰਗ ਸਿੰਘ, ਜ਼ੋਰਾ ਰਾਏ, ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਜਿਨ੍ਹਾਂ ਨੇ ਜਿਹੜੇ ਸਾਡੇ ਨਾਲ ਇਸ ਵਕਤ ਜੁੜੇ ਹੋਏ ਆ, ਸਾਨੂੰ TV ਸੈਟਸ ਦੇ ਉੱਤੇ ਨਾਰਥ ਅਮਰੀਕਾ ਦੇ ਵਿੱਚ ਜਾਂ ਫਿਰ YouTube ਸੋਸ਼ਲ ਮੀਡੀਆ ਦੇ ਰਾਹੀਂ ਸਾਨੂੰ ਦੁਨੀਆ ਭਰ ਦੇ ਵਿੱਚ ਦੇਖ ਰਹੇ ਆ। ਸਭ ਦਾ ਬਹੁਤ ਬਹੁਤ ਧੰਨਵਾਦ। ਤੇ ਸੁਖਵਿੰਦਰ ਸਿੰਘ ਜੀ, ਫਤਿਹ ਦੀ ਸਾਂਝ ਪਾਉਂਦੇ ਹਾਂ ਅਸੀਂ ਅੰਤ ਦੇ ਵਿੱਚ। ਫਤਿਹ ਬੁਲਾਉਣ ਤੋਂ ਪਹਿਲਾਂ ਮੈਂ ਸਾਡੇ ਦਰਸ਼ਕਾਂ ਨੂੰ ਬੇਨਤੀ ਜ਼ਰੂਰ ਕਰਨੀ ਚਾਹੂੰਗਾ ਕਿ ਤੁਹਾਡੇ ਸੁਝਾਅ ਤੇ ਤੁਹਾਡੇ ਸਵਾਲ ਜਿਹੜੇ ਨੇ ਸਾਡੇ ਲਈ ਇੰਪੋਰਟੈਂਟ ਨੇ। ਤੁਸੀਂ ਸਾਡੇ ਤੱਕ ਪਹੁੰਚ ਕਰ ਸਕਦੇ ਹੋ ਸਾਡੀ ਵੈਬਸਾਈਟ ਰਾਹੀਂ www.tv84.tv। ਸਾਨੂੰ ਡੋਨੇਟ ਕਰਨ ਦੇ ਲਈ ਸਾਡੀ ਵੈਬਸਾਈਟ ਤੇ ਜਾ ਸਕਦੇ ਹੋ ਜਾਂ ਚੈੱਕ TV84 ਦੇ ਨਾਂ ਦਾ ਬਣਾ ਕੇ ਸਾਨੂੰ ਤੁਸੀਂ ਮੇਲ ਕਰ ਸਕਦੇ ਹੋ ਸਾਡੇ ਐਡਰੈਸ ਦੇ ਉੱਤੇ 3601 37th ਐਵਨਿਊ, ਲੌਂਗ ਆਈਲੈਂਡ ਸਿਟੀ, ਨਿਊਯਾਰਕ 11101। ਜਿਹੜਾ ਸਕਰੀਨ ਦੇ ਉੱਤੇ ਫ਼ੋਨ ਨੰਬਰ ਆ ਰਿਹਾ ਹੈ, ਇਸ ਨੰਬਰ ਰਾਹੀਂ ਵੀ ਤੁਸੀਂ ਸਾਡੇ ਤੱਕ ਪਹੁੰਚ ਕਰ ਸਕਦੇ ਹੋ 5166191984। ਤੁਸੀਂ ਸਾਨੂੰ ਡਾਇਰੈਕਟਲੀ ਕਾਲ ਕਰ ਸਕਦੇ ਹੋ ਜਾਂ WhatsApp ਰਾਹੀਂ ਕਾਲ ਕਰਕੇ ਜਾਂ ਮੈਸੇਜ ਕਰਕੇ ਸਾਡੇ ਤੱਕ ਪਹੁੰਚ ਕਰ ਸਕਦੇ ਹੋ। ਕਿਸੇ ਵੀ ਤਰ੍ਹਾਂ ਦੀ ਤੁਹਾਡੀ ਇਨਕੁਆਇਰੀ ਹੋਵੇ, ਸਵਾਲ ਹੋਵੇ ਜਾਂ ਡੋਨੇਟ ਕਰਨ ਦੇ ਲਈ, ਤੁਹਾਡੀ ਡੋਨੇਸ਼ਨ ਦੇ ਸਦਕਾ ਹੀ ਅਸੀਂ ਇਸ ਪਲੇਟਫਾਰਮ ਨੂੰ ਚੱਲਦਾ ਰੱਖ ਪਾ ਰਹੇ ਹਾਂ ਤੇ ਇਸੇ ਤਰ੍ਹਾਂ ਤੁਹਾਡੀ ਜਿਹੜੀ ਸਪੋਰਟ ਹੈ ਉਹਦੇ ਅਸੀਂ ਤਲਬਗਾਰ ਹਾਂ। ਸੋ ਇਨ੍ਹਾਂ ਹੀ ਸ਼ਬਦਾਂ ਦੇ ਨਾਲ ਅੱਜ ਦੇ ਇਸ ਸ਼ੋਅ ਦੇ ਵਿੱਚ ਤੁਹਾਡੇ ਕੋਲੋਂ ਇਜਾਜ਼ਤ ਚਾਹਾਂਗੇ। ਦੁਬਾਰਾ ਫਿਰ ਕੱਲ ਨੂੰ ਤੁਹਾਡੇ ਨਾਲ ਮੁਲਾਕਾਤ ਹੋਵੇਗੀ। ਫਤਿਹ ਦੀ ਸਾਂਝ ਪਾਈਏ। ਸੁਖਵਿੰਦਰ ਸਿੰਘ ਜੀ ਅੰਤ ਦੇ ਵਿੱਚ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ।